ਹੀਰ ਮੁਹੰਮਦ ਕੌਮ ਖੋਖਰ। ਅੱਗੇ ਲਾਫਟਰ ਵਾਲਾ ਇਮੋਜੀ। ਨਹੀਂ ਲਾਫਟਰ ਵਾਲਾ ਅੱਗੋਂ ਹੈ ਖੋਖਰ ਲਿਖ ਕੇ ਆ। ਇਹਨਾਂ ਦਾ ਵੱਡੇ ਸਾਜੀ ਇੱਕ ਕਰਿਆਨੇ ਵਾਲਾ ਸੀਗਾ, ਉਹ ਨਾ ਗਲਤ ਆਦਮੀ ਸੀਗਾ। ਇਹ ਚੋਰੀ ਨੂੰ ਵੇਖਦਾ ਸੀ, ਕਹਿੰਦਾ ਮੈਨੂੰ ਤੇਰਾ ਪਤਾ ਲੱਗ ਗਿਆ। ਕਹਿੰਦਾ ਜੇ ਪਤਾ ਲੱਗ ਗਿਆ ਤੇ ਪਿਓ ਦੇ ਸੀਨੇ 'ਚ ਠੱਡ ਪਾ। ਯਾਰ ਟਰੱਕ ਖੁੱਲਿਆ ਵਾ, ਸਾਰੇ ਸਮਾਨ ਤੇ ਸਿਓ ਬਕਰਾ ਟਪਾਉਣ ਵਾਲੇ ਵਿੱਚ ਹੋਣਾ ਟਰੱਕ ਤੇ, ਉਹ ਨਹੀਂ ਕੱਢਿਆ। ਨਿੱਕਾ ਢੋਲ ਸੁੱਕੀ ਬਾਂਦਰੀ ਲੱਭੀ ਇੱਕ ਆਕੜੀ। ਦੱਸੋ ਭਲਾ ਮੈਂ ਕੀ ਕਿੱਦਾਂ ਕਹਿਣਾ? ਸਲਾਮ ਅਲੈਕੁਮ ਮੈਂ ਕਿੱਦਾਂ ਕਹਿਣਾ ਦੱਸੋ? अस्सलामुअलैकुम। अच्छा है नया दाल। अच्छा ਸਲਾਮੁਅਲੈकुम। कैजुअल जी ਇਹਦਾ ਨਾਰਮਲ ਘਰਾਂ ਦੇ ਵਿੱਚ ਬੰਦਾ ਵੜਦਾ ਨਾ ਤੇ ਦਵਾ ਦਿੰਦੀ ਸਲਾਮੁਅਲੈकुम। ਹਾਂ ਸਾਡੇ ਜਿੰਨੇ ਵੀ ਨਾ ਜਿਹੜੇ ਪੰਜਾਬੀ ਖਾਸ ਕਰਕੇ ਉਹ ਕਦੀ ਵੀ अस्सलामुअलैकुम ਨਹੀਂ ਕਹਿੰਦੇ, ਸਲਾਮੁਅਲੈकुम ਨਹੀਂ ਕਹਿੰਦੇ। ਹਾਂਜੀ ਸਲਾਮੁਅਲੈकुम ਲੱਭੋ ਲਹਿਜਾ ਹੀ ਇਦਾਂ। ਤੇ ਕਈ ਬੰਦੇ ਹੱਥ ਮਨਾਉਂਦੇ ਤੇ ਦਹਾਈ ਹੋਰ ਬਈ ਇੰਨਾ ਨਹੀਂ ਮਨਾਉਂਦੇ ਕਈ। ਹਾਂਜੀ ਇੰਜ ਇਦਾਂ ਹੀ ਆ, ਥੋੜਾ ਜਿਹਾ ਹੱਥ। ਆ ਬਸ ਐ ਕਰਕੇ ਨਾ ਐ ਕਰਕੇ ਤਿੰਨ ਉਂਗਲਾਂ। ਔਰ ਵੀਰੇ ਅੱਛਾ ਬਸ ਇੰਜ ਹੀ। ਤੇ ਕਈ ਬੰਦੇ ਇੰਜ ਹੱਥ ਮਿਲਾ ਕੇ ਨਾ ਇੰਜ ਨਹੀਂ ਕਰਦੇ, ਬਸ ਇੰਜ ਕਰਦੇ ਹੋਰ ਬਸ। ਕਈ ਘੁੱਟਦੇ ਵੀ ਹੈ, ਆਹੋ ਦੱਸਦੇ ਵੀ ਜਾਨ ਸਾਡੇ। ਕਈ ਛੱਡਦੇ ਵੀ ਨਹੀਂ। ਕਿੱਦਾਂ ਅਗਲੇ ਨੂੰ ਇੰਜ ਕਰੀ ਜਾਣਾ, ਕਿੱਦਾਂ ਉੱਥੇ 8-9 ਗੱਲਾਂ ਪੁੱਛ ਲੈਣੀਆਂ। ਸਾਜੀ ਇੱਕ ਕੀ ਕਰਦਾ ਅੱਜ ਕੱਲ ਰੰਗ ਬੜਾ ਚਿੱਟਾ ਕਰ ਲਿਆ ਈ, ਉੱਥੇ ਹੀ ਪੁੱਛੀ ਜਾਣਾ। ਇਹ ਤੇ ਅਕਸਰ ਸਿਆਣੇ ਬਾਬੇ ਬੱਚਿਆਂ ਨੇ ਕਰਦੇ ਹੁੰਦੇ ਆ। ਯਾਰ ਸਿਆਣੇ ਬੰਦੇ ਜਿਹੜੇ ਨਿਆਣਿਆਂ ਨਾਲ ਆ ਜ਼ੁਲਮ ਕਰਦੇ ਨਾ ਯਾਰ ਆ ਚੁੰਡਾ ਭਰਦੇ ਹੁੰਦੇ ਸੀ, ਹੁਣ ਨਾਲ ਕਰ ਦਿੰਦੇ ਨੇ। ਇਹ ਜ਼ਿਆਦਤੀ ਹੈ। ਇਹ ਗਲਤ ਆ ਭਾਜੀ ਸਾਜੀ। ਮੁਬਾਰਕ ਹੋਵੇ, ਕਾਦੀ? ਬਾਜੀਰਾਓ ਸਿੰਘ ਵਾਪਸ ਆਇਆ ਵਾ। ਹਾਂ ਕਿੰਨੇ ਦਿਨਾਂ ਬਾਅਦ? 3 ਦਿਨ 4 ਦਿਨ 3 ਦਿਨ 3 ਦਿਨ ਨਹੀਂ 2 ਦਿਨ ਬਾਅਦ। 3 ਦਿਨ ਸਾਜੀ 3 ਦਿਨ ਕੀ 3 ਦਿਨ ਬਾਅਦ ਛੁੱਟੀਆਂ। ਆਓ ਚਲੋ ਖੈਰ ਮੈਂ ਅਰਜ਼ ਕੀਤੀ ਸੀ ਇਹਨੂੰ, ਮੈਂ ਕਿਹਾ ਯਾਰ ਮਾਲਕ ਤਬੀਅਤ ਨੇ ਠੀਕ, ਉਹ। ਉਸਤਾਦ ਜੀ ਦਾ ਸਾਥ ਨਹੀਂ ਯਾਰ। ਸਾਜੀ ਇੱਕ ਮਿੰਟ, ਨਵਾਂ ਕੱਟਾ ਖੁੱਲ ਗਿਆ ਸਾਜੀ ਅੱਜ ਘਰ ਹੀ ਖੁੱਲ ਗਿਆ। ਸੁਣ ਲਓ ਹੁਣ, ਤੁਸੀਂ ਸੁਣ ਕੇ ਪਰੇਸ਼ਾਨ ਹੋ ਜਾਣਾ। ਅੱਜ ਤੋਂ ਬਾਅਦ ਮੈਨੂੰ ਕਾਲੂ ਨਹੀਂ ਨਾ ਕਿਹਾ ਜਾਏ, ਕਾਲੂ ਖੋਖਰ ਕਿਹਾ ਜਾਵੇ। ਕਿਉਂ? ਹਾਂਜੀ ਘਰ ਦੀ ਜਿਪਸੀ ਸਾਜੇ ਸਫਾਈ ਕਰਨ ਦੇ ਸੀ, ਮਕਾਨ ਬਣਾਉਣਾ ਨਾ ਪਿਛਲਾ ਕਮਰਾ ਵੱਡੇ ਭਾਈ ਦਾ, ਉਹ ਤੋਂ ਅੰਮੀ ਦਾ ਬਰੀਕ ਕੇ ਸਾਜੇ ਚੱਕਣ ਲੱਗਾ, ਉਹ ਖੁੱਲ ਗਿਆ। ਤੇ ਵਿੱਚ ਇੱਕ ਪਿਆ ਵਿੱਚ ਕਾਗਜ਼ ਸੁਣ ਲਾ ਸਾਜੀ, ਪੂਰੇ 1.5 ਮਰਲੇ ਦੀ ਜਗ੍ਹਾ, ਉਹਦੀ ਰਜਿਸਟਰੀ 5 ਸਫ਼ਿਆਂ ਦੀ ਰਜਿਸਟਰੀ ਆ ਉਹਦੀ। ਇੰਨਾ ਕੁਝ ਲਿਖਿਆ ਹੋਇਆ ਵਿੱਚ। ਕੌਮ ਭਲਾ ਕੀ ਲਿਖਿਆ ਹੋਇਆ? ਖੋਖਰ। ਖੋਖਰ ਹਾਂਜੀ ਖੋਕਰ ਤੇਰੇ ਨਹੀਂ ਮਿੱਠੇ, ਪੰਜਾਂ ਮੈਂ ਸਫ਼ਿਆਂ ਦੀ ਰਜਿਸਟਰੀ ਆ, 4 ਸਫ਼ਿਆਂ ਦਾ ਕਸਮਾਂ ਹੀ ਆ। ਅੱਲਾ ਦੀ ਕਸਮ ਤੁਹਾਡੀ ਆ, ਅੱਲਾ ਦੀ ਕਸਮ ਤੁਹਾਡੀ ਆ। ਉਹ ਹਿੱਸੇ ਨੇ ਆ ਵਿੱਚ। ਨਹੀਂ ਇੰਤਕਾਲ ਹੁੰਦਾ ਰਿਹਾ ਨਾ ਉਸਤਾਦ ਜੀ। ਕੀ ਹੋ ਗਿਆ? ਹਿਸਟਰੀ ਤੇ ਕੌਮ ਲਿਖੀ ਨਹੀਂ ਹੁੰਦੀ ਬਰਾਦਰੀ। ਲੈ ਨਹੀਂ ਲਿਖੀ ਹੁੰਦੀ ਹੈ। ਨਹੀਂ ਜੇ ਉਸਤਾਦ ਉਸਤਾਦ ਜੀ ਜੀ ਕੌਮ ਲਿਖੀ ਉਸਤਾਦ ਜੀ, ਮੈਂ ਯਕੀਨ ਕਰੋ 5 ਮਿੰਟ ਤੇ ਮੈਂ ਸਖਤੇ 'ਚ ਰਿਹਾ ਵਾਂ। ਖੋਖਰ ਦੇਖ ਕੇ ਹਾਂਜੀ ਫਿਰ ਇਹਨੇ ਉੱਥੇ ਕਿਹਾ ਲੈ ਵੀ ਖੋਖਰੋ ਤੁਹਾਡੀ ਕੌਮ ਚ ਇਜ਼ਾਫਾ ਹੋ ਗਿਆ ਇੱਕ। ਹਾਂਜੀ ਮੈਨੂੰ ਨਾਈ ਤੋਂ ਕਨਵਰਟ ਹੋ ਗਿਆ ਬੰਦਾ ਇੱਕ। ਕੇ ਕਿਹਾ ਜਾਏ ਉਸਤਾਦ ਜੀ। ਕੀ ਕੇ ਕਾਲੂ ਖੋਖਰ। ਕਾਲੂ ਖੋਖਰ ਯੈਸ ਕੇ ਹਾਂ ਉਸਤਾਦ ਜੀ ਹੋ ਸਕੇ ਤੇ ਮਾਦਰਤ ਸਾਡੀ ਇਹ ਜਾਤ ਨਾ। ਉਹ ਨਾਮ ਆ ਜਿਹੜੇ ਚੈਂਬਰਾਂ ਦੇ ਬਾਹਰ ਲਿਖੇ ਹੁੰਦੇ ਆ, ਰੰਧਾਵਾ ਸਾਹਿਬ, ਖੋਖਰ ਸਾਹਿਬ। ਹਾਂ ਜੀ ਅੱਜ ਤਬੀਅਤ ਵੀ ਥੋੜੀ ਨਾ ਹਿੱਲੀ ਡਿੱਲੀ ਲੱਗਣ ਦਈ ਹੈ ਮੈਨੂੰ। ਮੈਂ ਅੱਜ ਗੁੱਸੇ 'ਚ ਫਿਰਨ ਦਿਆਂ, ਤੁਹਾਨੂੰ ਪਤਾ ਤੈਨੂੰ ਪਤਾ ਅੱਗੇ ਤੋਂ ਅੱਗੇ ਨੇ ਮੈਨੂੰ ਪੁੱਛਿਆ ਸ਼ੁਰੂ ਹੁੰਦੇ ਪਹਿਲਾਂ ਕਾਲੂ ਕੀ ਗੱਲ ਆ, ਚੀਜ਼ਾਂ ਵੱਟੀ ਜਾਂਦੇ ਆ, ਮੈਨੂੰ ਗੁੱਸਾ ਆਈ ਜਾਂਦੇ ਆ ਉਸਤਾਦ ਜੀ। ਬਾਹਰ ਉਸਤਾਦ ਜੀ ਇਹਨੇ ਮੈਨੂੰ ਕਿਹਾ ਵਾ ਕਿ ਉਸਤਾਦ ਜੀ ਸਮੇਤ ਸਾਰਾ ਦਫ਼ਤਰ ਵਾਲੇ ਮੈਨੂੰ ਚੌਧਰੀ ਸਾਹਿਬ ਕਿਹਾ ਕਰਦੇ, Yes. ਕਿਉਂਕਿ ਮੈਂ ਖੋਖਰ ਨਿਕਲ ਆਇਆ। ਨਿਕਲ ਆਇਆ ਵਾਂ। ਹਾਂਜੀ। ਨਿਕਲ ਆਇਆ ਹੂੰ ਖੋਖਰ। ਨਹੀਂ ਕਿਤੇ ਫਾਦ ਮੂਸਫਾ ਦੇ ਡੱਬੇ ਚੋਂ ਨਿਕਲਿਆ ਖੋਖਰ। ਸਾਨੂੰ ਤਾਂ ਸਾਡੇ ਪੱਲੇ ਇਹਦਾ ਕਾਲਾ ਅੱਛਾ ਤੇ ਤੈਨੂੰ ਇੰਨੇ ਸਾਲ ਹੋ ਗਏ, ਤੁਹਾਨੂੰ ਪਤਾ ਕਿਉਂ ਲੱਗਾ ਕਿ ਤੁਸੀਂ ਖੋਖਰ? ਉਸਤਾਦ ਜੀ ਅਸੀਂ ਤਾਂ ਤੇਰਾ ਅੱਬਾ ਕਦੋਂ ਫੌਤ ਹੋਇਆ? ਉਦੋਂ ਤੂੰ ਕਿੱਡਾ ਸੀ? ਉਸਤਾਦ ਜੀ 10 ਸਾਲ ਪਹਿਲੇ ਇਹ ਪੁੱਤ ਹੋਏ। ਆਪਣੇ 10 ਸਾਲ ਪਹਿਲੇ 10 ਸਾਲ ਪਹਿਲੇ ਅੱਬੇ ਨੇ ਵੀ ਨਹੀਂ ਦੱਸਿਆ ਵੀ ਖੋਖਰ। ਉਸਤਾਦ ਜੀ ਸਿਰਫ ਅਸੀਂ ਇਹ ਸਮਝਦੇ ਰਹੇ ਆ, ਨਾਈ ਕਹਿੰਦੇ ਹੁੰਦੇ ਸੀ ਸਿਰਫ ਉਹ ਤਖੱਲਸ। ਯਾਰ ਅੱਬੇ ਨੂੰ ਤਾਂ ਪਤਾ ਸੀ ਕਿ ਨਹੀਂ? ਅੱਬੇ ਨੂੰ ਪਤਾ ਸੀ। ਉਹ ਕਿਉਂ ਨਹੀਂ ਤੁਹਾਨੂੰ ਦੱਸ ਕੇ ਗਿਆ? ਚੇਜ ਰਹੇ ਆ, ਚੇਜ ਰਹੇ ਸਾਰੀ ਪਤਾ ਕੀ ਗੱਲ ਆ, ਚੇਜ ਚ ਨਹੀਂ ਰਹੇ। ਪਹਿਲੇ ਟੈਚੀ ਅੱਬੂ ਕੋ ਖੁੱਲਿਆ ਸੀ, ਜਿਹੜਾ ਹੁਣ ਇਹਨਾਂ ਕੋ ਖੁੱਲਿਆ ਤੇ ਅੱਬਾ ਜੀ ਟੈਚੀ। ਅੱਛਾ ਉਹ ਰਜਿਸਟਰੀ ਜਿਹੜੀ ਉਹਦੇ ਤੇ ਮਾਮਾ ਹਾਂ। ਜਿਹੜੇ ਬਾਕੀ ਭਰਾ ਤੇਰੇ ਚਾਚੇ ਦਾਦਾ ਉਹਨਾਂ ਦਾ ਤਾਂ ਨਹੀਂ ਨਾ ਉਹਨਾਂ ਦਾ ਪਤਾ? ਨਾਈ ਲਿਖਿਆ। ਅੱਗੋਂ ਹੋ ਸਕਦਾ ਤੇਰੇ ਅੱਬੇ ਨੇ ਦਰਖਾਸਤ ਦੇ ਕੇ ਕਨਵਰਟ ਕਰ ਲਿਆ ਹੋਵੇ ਆਪਣਾ। ਨਾਨਕੇ ਸਾਜੀ ਖੱਲੜ ਆ ਮੇਰੇ। ਖੱਲੜ ਹੈ ਖੱਲੜ ਖੱਲੜ ਬਾਵੇ ਖੱਲੜ ਦਾ। ਖੱਲੜ ਅੱਛਾ ਖੱਲੜ ਬੱਲੜ। ਬਾਵੇ ਦਾ ਉਹ ਨਾਨਕੇ ਖੱਲੜ ਆ, ਤਾਇਆ ਜਲੰਧਰ ਜਲੰਧਰੀ ਆ ਸਾਹਿਬ। ਅੰਮੀ ਹੈਗੀ ਨਾ ਹੁਣ? ਹਾਂਜੀ ਅੰਮੀ ਹੈਗੀ। ਅੰਮੀ ਤੇਰੀ ਸਹੀ ਦੱਸੇਗੀ। ਅੰਮੀ ਨੂੰ ਪੁੱਛਿਆ ਮੈਂ, ਅੰਮੀ ਉਹਨੇ ਰਾਣੇ ਨੇ। ਇੱਕ ਮਿੰਟ ਸੁਣੀ। ਨਹੀਂ ਮਦਾਦ ਤੋਂ ਹਟ ਕੇ ਸਾਜ, ਨਾਨੀ ਦਸੂਈ ਹੈ, ਦਸੂਈ। ਕਿਉਂਕਿ ਤੁਸੀਂ ਕਿਹਾ ਜਿਹੜੀ ਗੱਲ ਹੁੰਦੀ ਨਾ ਮੇਰੇ ਨਾਲ ਸ਼ੇਅਰ ਕਰ ਲਿਆ ਅੰਮੀ ਨੂੰ ਵੀ ਅੱਜ ਹੀ ਪਤਾ ਲੱਗਾ ਹੀ।
ਕਿ ਖੋਖਰ ਕਿ ਮੈਂ ਖੋਖਰ ਨਾਲ ਵਿਆਹੀ ਗਈ ਸੀ। ਅਮੀ ਖੁਸ਼ੀਆਂ ਕਰ ਮੈਂ ਕੋਕਰੀ ਨਿਕਲੀ ਅੰਮੀ ਮੇਰੀ ਲੈ ਮੈਂ ਖੋਖਰੀ ਮੈਂ ਜਦੋਂ ਉਸਤਾਦ ਜੀ ਅੰਮੀ ਕੋਲ ਲੈ ਕੇ ਗਿਆ ਨਾ, ਮੈਂ ਕਿਹਾ ਅੰਮੀ ਜੀ ਇਹ ਕੀ ਆ? ਅੰਮੀ ਨੇ ਆ ਕੇ ਦੇਖਿਆ, ਅੰਮੀ ਨੇ ਐਨਕ ਲਾਈ ਆ ਤੇ ਹਲਕਾ ਜਿਹਾ ਨਾ ਉਹਨਾਂ ਨੇ ਕਿਹਾ ਤੈਨੂੰ ਪੁੱਤਰ ਅੱਜ ਪਤਾ ਲੱਗ ਹੀ ਗਿਆ ਤੇ ਅਥਰੂ ਉੱਡ ਗਿਆ ਉਸਤਾਦ ਜੀ। अगर सच का सामना कर सकते हो तो सुनो ਅੱਛਾ ਅਮੀ ਦਾ ਟੁੱਟ ਗਿਆ ਮੂੰਹ 'ਚ ਬੁੱਕ ਲੈ ਕੇ ਨਾ ਭੱਜ ਗਿਆ ਅੰਦਰ। यार अम्मी ਤੇ दी ਤੂੰ ਮਗਰ ਗਿਆ ਮੈਂ ਮਗਰ ਗਿਆ, ਗੁੰਡੀ ਲੈ ਲਈ ਉਹਨਾਂ ਨੇ। ਉਹ ਕਹਿੰਦੇ ਤੂੰ ਨਾ ਹੁਣ ਸ਼ਾਮ ਨੂੰ ਆਈ, ਮੈਨੂੰ ਰਿਲੈਕਸ ਹੋਣ ਦੇ। ਅੰਦਰ ਖੋਖਰ ਰਾਜ ਖੁੱਲ ਗਿਆ। ਹਾਂਜੀ, ਉਹ ਕਹਿੰਦੇ ਬੇਟਾ ਤੂੰ ਇਹ ਕਿਉਂ ਪੜਿਆ ਵਾ? ਮੈਂ ਅੱਛਾ ਜਦੋਂ ਟੈਚੀ ਖੁੱਲਿਆ ਵਾ ਤੇਰੇ ਉਹ ਬਲਰ ਜਿਹਾ ਹੋਇਆ ਸੀ ਟ ਉਹ ਹੈ ਹੀ ਯਾਰ ਮੇਰੇ ਰੇਂਜ ਚ ਵੀ ਨਹੀਂ, ਮੈਂ ਤਾਂ ਕਾਗਜ਼ ਇਕੱਠੇ ਕਰਨ ਦਿਆਂ ਉਸਤਾਦ ਜੀ। ਉਹ ਅਚਾਨਕ ਮੇਰੇ ਹੱਥ ਲੱਗਾ ਵਾ, ਮੈਂ ਕਿਹਾ ਚਲੋ ਪੜਦਾ ਵਾ ਪੁਰਾਣਾ, ਉਹ ਪਟਵਾਰੀ ਦਾ ਲਿਖਿਆ ਹੋਇਆ ਉਸਤਾਦ ਜੀ। ਉਹ ਤੇ ਮੈਂ ਪੜਿਆ ਵਾ ਉਸਤਾਦ ਜੀ, ਉੱਪਰ ਨਾਮ ਲਿਖਿਆ ਹੋਇਆ ਵਾ ਹਾਜੀ ਖਾਲਿਦ ਹੁਸੈਨ ਵਲਦ ਫਕੀਰ ਮੁਹੰਮਦ ਕੌਮ ਖੋਖਰ। अगे लाफ्टर वाला इमोजी ਨਹੀਂ ਡਾਕਟਰ ਵਾਲਾ ਹੀ। ਅੱਗੋਂ ਐ ਖੋਖਰ ਲੈ ਕੇ ਆ ਨਾਲ ਐ ਜੀ ਮੈਂ ਹਿੱਲ ਗਿਆ, ਮੇਰੇ ਕੋਲ ਮੇਰੀ ਜ਼ਰੂਰਤ ਨਹੀਂ ਵੀ ਮੈਂ ਪੜ ਲਵਾਂ। ਨਹੀਂ ਬੰਦਾ ਹਿੱਲ ਜਾਂਦਾ ਨਾਈਆਂ ਦਾ ਬੱਚਾ ਹੋਵੇ ਕਿਤਾਬ ਉਹਨੂੰ ਪਤਾ ਲੱਗੇ ਮੈਂ ਖੋਖਰ ਉਹਨੇ ਹਿੱਲਣਾ ਨਹੀਂ। ਇਹ ਤੇ ਹੁਣ ਨਾਈਆਂ ਵਾਲੇ ਪਾਰਕ ਚ ਜਾਂਦਾ ਨਹੀਂ। ਤੈਨੂੰ ਗੱਛ ਨਹੀਂ ਪੈ ਗਈ। ਨਹੀਂ ਚਲਾ ਯਾਰ ਖੋਖਰ ਹਾਜ਼ਰੀ ਲਾਓ ਸਾਰੇ ਜਿਹੜਾ ਕਮੈਂਟ ਚ। ਉਸਤਾਦ ਜੀ ਖੋਖਰ ਕੀ ਵੈਸੇ ਕਰਨਾ? ਕੌਣ ਨੇ? ਇਹ ਖੋਖਰ ਆ ਯਾਰ ਖੋਖਰ ਨਿਆਜ਼ ਬੇਗ ਨੇ ਸੁਣਿਆ ਔਰ ਠੋਕਰ ਨੇ ਯਾਦ ਬੇਗਾ ਉਸਤਾਦ ਜੀ, ਇੱਕ ਪੇਸ਼ਾ ਵਾ ਨਾਈ, ਇਹ ਕੰਮ ਵਾ, ਸਿਰਫ ਇੱਕ ਪੇਸ਼ਾ ਵਾ, ਜ਼ਾਤ ਨਹੀਂ ਹੈ। ਜ਼ਾਤ ਨਹੀਂ ਨਾ, ਤੈਨੂੰ ਆਪਣੀ ਜ਼ਾਤ ਦਾ ਫਿਰ ਪਤਾ ਹੀ ਨਹੀਂ ਸੀ। ਹਾਂਜੀ ਮੈਂ ਤਾਂ ਹੈਰਾਨ ਹੋਇਆ ਪਿਆ ਵੀ ਮੈਂ ਖੋਖਰ। ਤੈਨੂੰ ਅੱਜ ਤੋਂ ਪਹਿਲੇ ਤੈਨੂੰ ਇਹ ਕੀ ਪਤਾ ਸੀ ਕਿ ਤੁਹਾਡੀ ਜ਼ਾਤ ਕਿਹੜੀ ਹੈ? ਚਲੋ ਨਾਈ ਤੇ ਪੇਸ਼ਾ ਵਾ, ਜ਼ਾਤ ਵੱਲੋਂ ਤੁਹਾਨੂੰ ਕੀ ਪਤਾ ਸੀ? ਇਹ ਵੀ ਮੈਨੂੰ ਅੱਜ ਹੀ ਪਤਾ ਲੱਗਾ ਕਿ ਨਾਈ ਪੇਸ਼ਾ ਵਾ। ਮੈਨੂੰ ਮੇਰੇ ਭਾਈ ਨੇ, ਤੂੰ ਨਾਈ ਨੂੰ ਜ਼ਾਤ ਸਮਝਦਾ ਮੈਂ ਰਿਹਾ? ਸਾਥ ਸਮਝਦਾ ਰਿਹਾ, ਮੈਂ ਆਪਣੇ ਆਪ ਨੂੰ ਤੇ ਕਹਿੰਦਾ ਰਿਹਾ ਕਾਲੂ ਨਾਈ। ਨਾਈ ਪੇਸ਼ਾ ਕਾਲੂ ਦੇ ਨਾਈ। ਉਸਤਾਦ ਜੀ ਸੌਰੀ ਤੁਹਾਡੇ ਇਲਮ ਚ ਇਜ਼ਾਫਾ ਕਰੀਏ, ਪਿੰਡਾਂ ਥਾਵਾਂ 'ਚ 80-90% ਸਾਰੇ ਕੰਮ ਜਿਹੜੇ ਨਾਈ ਕਰਦੇ ਹੁੰਦੇ ਸੀਗੇ, ਸਨੇਹ ਦੇ ਕੇ ਆਉਣੇ ਆ, ਮੈਸੇਜ ਦੇ ਕੇ ਆਉਣੇ ਆ। ਲੇਕਿਨ ਉਹ ਕਹਿੰਦਾ ਮੈਨੂੰ ਇਹ ਲੱਗਦਾ ਸੀ ਕਿ ਨਾਈ ਪੇਸ਼ਾ ਵਾ। ਹੁਣ ਮੈਂ ਅੱਛਾ ਤੇ ਹੁਣ ਕੋਈ ਖਾਣ ਪੀਣ ਕੋ ਖੋਖਰ ਨਿਕਲ ਆਇਆ ਤੂੰ? ਖੋਖਰਬਾਜ਼ੀ ਕਰੋ ਇੱਥੇ। ਸਾਹ ਜੀ ਮੈਂ ਹੁਣ ਇਹ ਥੋੜਾ ਜਿਹਾ ਸ਼ੌਕਡ ਹੋਇਆ ਪਿਆ ਵਾਂ, ਅੰਮੀ ਐਂ ਕਰਕੇ ਕਿਉਂ ਨਾ ਸਿੱਖ ਗਈ? ਓ ਯਾਰ ਐ ਰੋਲਾ ਵਾ ਉਸਤਾਦ ਜੀ। ਨਹੀਂ ਅੰਮੀ ਦੀ ਗੱਲ ਨਹੀਂ ਦੱਸਣੀ ਹੁੰਦੀ। ਇੱਕ ਚੀਜ਼ ਪਹਿਲੇ ਕਨਫਰਮ ਕਰਾ, ਜਿਹੜਾ ਮੈਨੂੰ ਲੱਗ ਰਿਹਾ ਕਿ ਜਿਹੜਾ ਜਿਹਨੂੰ ਤੁਸੀਂ ਅੱਬੂ ਕਹਿੰਦੇ ਸੀ, ਹਾਂਜੀ ਜਿਹੜਾ ਅਸਲ 'ਚ ਪਾਪਾ। ਤੁਹਾਡੇ ਵਾਲਦ ਸਾਹਿਬ ਹਾਂਜੀ, ਤੁਹਾਨੂੰ ਕਲੇਮ ਕਰਦੇ ਸੀ ਕਿ ਵੀ ਮੈਂ ਇਹਨਾਂ ਦਾ ਵਾਲਦ ਆ, ਹਾਂਜੀ ਠੀਕ ਹੈ ਜੀ, ਉਹ ਖੋਖਰ ਆ ਜਾਂ ਜਿਹਦੇ ਨਾਮ ਜ਼ਮੀਨ ਆ ਕੋਈ ਬੰਦਾ, ਉਹ ਖੋਖਰ ਆ ਜਿਹਦੀ ਮੈਂ ਤੋਂ ਵਾਲਦ ਐ ਕਰਕੇ ਨੱਸੀ? ਆ ਕੜੀ ਫੜੀ ਬਹੁਤ ਛੇ ਸੱਚ ਇਹ ਵਾ। ਉਸਤਾਦ ਜੀ ਮੇਰੀ ਗੱਲ ਸੁਣੋ, ਖੋਖਰ ਜਿਹੜਾ ਮੈਨੂੰ ਸਟਾਮ ਜਿਹੜੀ ਰਜਿਸਟਰੀ ਜਿਹੜੇ ਕਾਗਜ਼ ਮੇਰੇ ਸਾਹਮਣੇ ਆਏ ਨਾ, ਉਹਦੇ ਤੇ ਲਿਖਿਆ ਸੀ ਕੌਮ ਖੋਖਰ। ਉੱਥੇ ਲਿਖਿਆ ਸੀ ਮੇਰੇ ਅੱਬੂ ਦਾ ਨਾਮ ਹਾਜੀ ਖਾਲਿਦ ਹੁਸੈਨ ਵਲਦ ਫਕੀਰ ਮੁਹੰਮਦ ਕੌਮ ਖੋਖਰ। ਨਾਲ ਖੋਖਰ ਵੀ ਉਸਤਾਦ ਜੀ ਮੇਰਾ ਪੈਰ ਨਹੀਂ ਪੱਟ ਹੋਇਆ, ਮੇਰੀ ਜ਼ੁਬਾਨ ਰੋਗੀ ਮਿੱਠੇ ਮੈਨੂੰ ਪਸੀਨੇ। ਨਹੀਂ ਉਹਦੇ ਤਾਂ ਫਕੀਰ ਸਰ ਵਾਲਦ ਲਿਖਿਆ ਵਾ। ਯਾਰ ਮੇਰੇ ਦਾਦੇ ਦਾ ਨਾਮ ਫਕੀਰ ਮੁਹੰਮਦ ਹੈ ਨਾ ਯਾਰ। ਸੂਬੇ ਲਿਖੇ ਹੁੰਦੇ ਆ ਨਾ। ਫਕੀਰ ਸਰ ਸ਼ੋਭਾ ਵਾ। 5 ਸਫ਼ਿਆਂ ਦੀ ਰਜਿਸਟਰੀ ਸੀ ਉਹਦੇ 5 ਸਫ਼ਿਆਂ ਦੀ ਰਜਿਸਟਰੀ। ਬਹੁਤ ਕੁ ਲਿਖਿਆ ਸੀ ਕਿ ਇਹਦੇ ਪੜਦਾਦੇ ਨੇ ਇੱਥੋਂ ਖੋਈ ਸੀ ਇਹ ਜ਼ਮੀਨ, ਉਹਨਾਂ ਨੇ ਉਹਦੇ ਬੱਚਿਆਂ ਕੋਲ ਖੋਈ ਸੀ, ਉਹਨਾਂ ਨੇ ਉਹਦੇ ਬੱਚਿਆਂ ਦਾ ਹੱਕ ਮਾਰਿਆ ਸੀ, ਅੱਗੋਂ ਫਲਾਣੇ ਹਾਜੀ ਨੇ ਉਹ ਯਤੀਮਾਂ ਦਾ ਹੱਕ ਖਾਦਾ ਸੀ। ਐਂਡ ਕਰਦੇ ਕਰਦੇ ਉਹ ਤਦ ਵਿਚਾਰੀ ਮਾਂ ਲੁੱਕ ਗਈ ਵੀ ਕੀ ਵੱਡੇ ਕਰਕੇ ਗਏ ਨੇ, ਤੇ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਵੀ ਖੋਖਰਾਂ ਨੇ ਹਰਕਤ ਐਂਡ ਦੇ ਕੀਤੀ। ਲਾਲ ਮੋਹਰ ਲੱਗੀ ਸਾਜੀ। ਐਂਡ ਤੇ ਲਾਲ ਮੋਹਰ ਲੱਗੀ। ਉਹ ਕਾਦੀ ਆ? ਸੀਲ ਯਾਰ ਤੇਰੀ ਅੰਮੀ ਨੇ ਜਦੋਂ ਐਂਡ ਕੀਤਾ ਨੱਸ ਕੇ ਯਾਰ ਅੰਦਰ ਗਏ। ਅੱਧਾ ਦੱਸਣ ਦਿਆ ਕੱਲਾ ਇੰਜ ਨਹੀਂ ਕੀਤਾ, ਵਾਹ 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 ਵੀ ਕੀਤਾ ਨਾਲ। ਨਹੀਂ ਤੇ ਕਿਉਂ ਰਾਣੀਆਂ ਭਾਈਆਂ ਨਾ ਮੇਰੀ ਗੱਲ ਸੁਣੋ। ਖੋਖਰ ਨਿਕਲ ਆਏ ਤੇ ਬਾਬਾ ਨਹੀਂ ਕਰਨਾ। ਜਦੋਂ ਵਾਲਦ ਨੇ ਅੰਦਰ ਨੂੰ ਗਏ ਨੇ, ਲੈ ਪੌੜੀਆਂ ਤੋਂ ਨਾਨਾ ਹੀ ਉਤਰੇ ਹੋ ਰਿਹਾ, ਮੈਂ ਦੱਸਣਾ ਤੈਨੂੰ ਕੀ ਮਸਲਾ ਹੈ, ਉਹ ਦੱਸਿਆ ਨਹੀਂ ਉਹਨੇ। ਯਾਰ ਬਜ਼ੁਰਗ ਨਾਨਾ ਅੱਬੂ ਤੇ ਫੌਤ ਹੋ ਗਏ ਨਾ, ਨਾਨੀ ਵੀ ਫੌਤ। ਯਾਰ ਉਹ ਹੁਣ ਕਿੱਦਾਂ ਬਜ਼ੁਰਗ ਫੌਤ ਹੋ ਅੱਗੇ ਰਹਿ ਗਏ ਨਾ ਯਾਰ। 5 ਸਮੇਂ ਦੀ ਰਜਿਸਟਰੀ ਤੇ ਨਾਨਾ ਮੁਕਾਈ ਬੈਠਾ ਤੂੰ। ਤੇ ਯਾਰ ਨਾਨੇ ਦੀ ਰਜਿਸਟਰੀ ਹੈ ਨਾ, ਜਿਹੜਾ ਵਿਰਾਸਤੀ ਇੰਤਕਾਲ ਆ ਪਿਓ ਦੇ ਨਾਂ ਦਾ ਹੁੰਦਾ। ਯਾਰ ਜਦੋਂ ਮੇਰੇ ਤੇਰੀ ਅੱਬੂ ਦੇ ਅੰਮੀ ਨਾਂ ਦੀ ਗਏ ਆ ਸਾਰੀ ਅੰਦਰ ਰਜਿਸਟਰੀ ਤੇ ਆ। ਅੰਮੀ ਨੇ ਕੁੰਡਾ ਲਾ ਲਿਆ ਹਾਂਜੀ ਤੇ ਤੂੰ ਚੀਟਾਂ ਤਾਂ ਨਹੀਂ ਵੇਖਿਆ? ਚੀਤਾ ਥਾਣੇ ਵੀ ਦੇਖਿਆ ਸਾਜੀ। ਮੈਂ ਕਿਹਾ ਮੰਮਾ ਦਰਵਾਜ਼ਾ ਤੋਂ ਖੋਲੋ। ਇਹ ਐ ਨਹੀਂ ਸਮਝ ਆ ਰਹੀ ਵੀ ਚਲੋ ਠੀਕ ਆ ਖੋਖਰ ਆ, ਮਾਂ ਨੂੰ ਇਹਦਾ ਮਤਲਬ ਕੁਝ ਰਾਜ਼ ਐਸੇ ਜਿਹੜੇ ਉਹਨੂੰ ਪਤਾ ਨਹੀਂ। ਹਾਂਜੀ ਸਾਜੀ ਮੈਂ ਕਦੋਂ ਹੋਰ ਪਰੇਸ਼ਾਨ। ਇੱਕ ਮਿੰਟ ਯਾਰ ਮੈਂ ਬਹੁਤ ਸੀਰੀਅਸ ਹੋਇਆ ਪਿਆ ਅੱਜ। ਤੁਹਾਨੂੰ ਸੀਰੀਅਸ ਤੇ ਹੋਇਆ, ਮੈਨੂੰ ਲੱਗਦਾ ਹੁਣ ਤੁਸੀਂ ਮੇਲੇ 'ਚ ਵੀ ਜਾਓਗੇ ਸਾਰੀ ਫੈਮਿਲੀ। ਹਾਂ ਢੋਲ ਵੱਜੇਗਾ, ਡਾਂਗ ਵੱਜੇਗਾ। ਇਹ ਡਾਂਗ ਲੈ ਕੇ ਨੱਚੂਗਾ। ਸਾਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅੰਮੀ ਸਾਡੇ ਤੋਂ ਲੁਕਾਉਣਾ ਕੀ ਚਾਹ ਰਹੀ ਆ, ਇੰਨੀ ਦੇਰ ਦਾ ਦੱਸਿਆ ਕਿਉਂ ਨਹੀਂ? ਉਹ ਰਜਿਸਟਰੀ ਹੱਥ ਲੱਗੀ ਆ, ਮੈਂ ਪੜਿਆ ਵਾ, ਤੇ ਉਹ ਕਿਉਂ ਇਹ ਘਰ ਦੇ ਵਿੱਚ ਸਾਡਾ ਇਹ ਸਸਪੈਂਸ ਪੈਦਾ ਹੋ ਗਿਆ ਵਾ? ਮੈਂ ਪਰੇਸ਼ਾਨ ਹੋਇਆ। ਮੈਂ ਸਮਝ ਗਿਆ ਉਸਤਾਦ ਜੀ, ਸਾਰੀ ਗੱਲ ਠਾਕਰ ਤੇ ਹੋਣੀ। ਇਹ ਸਾਰਾ ਮਸਲਾ ਠਾਕਰ ਤੇ ਹੱਲ ਜੀ ਕਰਨਾ। ਰੋਲਾ ਇਹ ਕਿ ਉਹ ਸਾਰੀ ਉਮਰ ਆਪਣੇ ਆਪ ਨੂੰ ਨਾਈ ਦਾ ਮੁੰਡਾ ਘੁਮਾਉਂਦਾ ਰਿਹਾ, ਨਿਕਲਿਆ ਉਹ ਖੋਖਰ ਦਾ ਮੁੰਡਾ। ਹਾਂਜੀ ਹੁਣ ਕੌਮ ਯਾਰ ਖੋਖਰ ਦਾ ਮੁੰਡਾ ਨਹੀਂ, ਕੌਮ ਨਿਕਲੀ, ਕੌਮ ਲਿਖਿਆ ਖੋਖਰ ਦਾ ਮੁੰਡਾ ਹੀ ਨਿਕਲਿਆ। ਖੋਖ ਉਹੀ ਤਾਂ ਸਾਜ ਮੈਂ ਪਰੇਸ਼ਾਨ ਹੋਇਆ ਪਿਆ ਵਾਂ। ਮੈਂ ਕੀ ਕਰਾਂ? ਇਹ ਖੋਖਰ ਦਾ ਮੁੰਡਾ ਨਹੀਂ ਨਿਕਲਿਆ, ਖੋਖਰ ਸਾਹਿਬ ਦੇ ਵਾਲਦ ਨਿਕਲੇ ਆ।
ਯਾਰ ਲੇਕਿਨ ਰੌਲਾ ਤਾਂ ਉੱਧਰ ਬਣਿਆ। ਹਾਂ ਲੇਕਿਨ ਹੁਣ ਉਸਤਾਦ ਜੀ ਉਹ ਨਾਈ ਦਾ ਕੀ ਬਣੂਗਾ ਵਿਚਾਰੇ ਦਾ? ਉਸਤਾਦ ਜੀ ਜੇ ਅੱਬੂ ਹੁੰਦੇ ਮੈਂ ਉਹਨਾਂ ਨੂੰ ਪੁੱਛ ਸਕਦਾ ਸੀਗਾ। ਮੈਂ ਕਹਿੰਦਾ ਹਲੇ 10 ਸਾਲ ਪਹਿਲੇ ਫੋਟ ਹੋਏ ਉਦੋਂ ਕਿਉਂ ਨਹੀਂ ਪੁੱਛਿਆ? ਓਏ ਤੂੰ ਮੰਨ ਨਾ ਮੰਨ, ਉਹ ਹੁੰਦੇ ਉਦੋਂ ਪਾਪ ਤੁਹਾਡੇ ਨੇ ਕਿਉਂ ਨਹੀਂ ਕਿਹਾ ਕਿ ਪੁੱਤਰ ਅਸੀਂ ਖੋਖਰ ਹਾਂ? ਇਹ ਖੋਖਰ ਚੱਕਰ ਨੇ। ਇਹ ਖੋਖਰ ਬੋਟੀ ਦਾ ਵਾ। ਉਸਤਾਦ ਜੀ ਤਾਇਆ ਹੈਗਾ ਮੇਰਾ, ਉਹਨੂੰ ਲੈ ਪੁੱਛਾਂ ਉਸਤਾਦ ਜੀ। ਤਾਏ ਹੁਣੀ ਕੀ ਆ? ਹੈ ਤਾਇਆ ਕੀ ਆ? ਉਹ ਵੀ ਖੋਖਰੀ ਆ। ਨਹੀਂ ਉਹ ਖੋਖਰ ਨੇਗੇ, ਇਹ ਟੈਚੀ ਉਦੋਂ ਲੈ ਜਾ ਫਿਰ। ਬਾਜਵੇ ਆ ਉਸਤਾਦ ਜੀ। ਹਾਂ ਉਹ ਉਹ ਬਾਜਵੇ ਆ। ਜੀ ਉਹ ਬਾਜਵੇ ਆ, ਉਹਨਾਂ ਨੇ ਜਾਣੀ ਕਿ ਬਾਜਵੇ ਵਾਲੇ ਕੀਤਾ ਹੋਇਆ ਸ਼ਾਦੀ ਦਾ ਨਾਮ ਉਹ ਯਾਰ ਬਾਜਵਿਆਂ ਨਾਲ ਅਗਰ ਸ਼ਾਦੀ ਕੀਤੀ ਆ ਤੇ ਉਹ ਤੇ ਖੋਖਰ ਹੀ ਹੋਏ ਨਾ। ਅਗਰ ਇੱਕ ਬਰਾਦਰੀ ਅਗਰ ਦੂਜੇ ਬਰਾਦਰੀ ਸ਼ਾਦੀ ਕਰ ਲੈਣੀ, ਜਿਹੜਾ ਮਰਦ ਹੁੰਦਾ ਵਾ ਬੱਚੇ ਜਾਂ ਬਰਾਦਰੀ ਉਹਦੀ ਗਿਣੀ ਜਾਂਦੀ ਹੁੰਦੀ। ਲੇਕਿਨ ਸਾਡੇ ਤੋਂ ਕਿਉਂ ਲੁਕਿਆ ਗਿਆ ਉਸਤਾਦ ਜੀ? ਮਸਲਾ ਤੇ ਇਹ ਤੇ ਪਰੇਸ਼ਾਨੀ ਵਾਲੀ ਗੱਲ ਆ ਕਿ ਵਾਲਦਾ ਮਾਜਦਾ ਨਾਸੇ ਐ ਕਰਕੇ। ਉਸਤਾਦ ਅੱਛਾ ਜਦੋਂ ਉਹਨਾਂ ਨੇ ਐ ਕੀਤਾ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਕੋਈ ਹੋਰ ਥੋੜੀ ਜਿਹੀ ਸੋਚ ਕੋਈ ਹਰਕਤ ਕੀਤੀ ਹੋਵੇ ਐਸੀ ਐ ਕਰਕੇ ਹਾਂ ਹਾਏ ਕਿਹਾ ਸੀ। ਹਾਂਜੀ ਉਹ ਲਿਆ ਸਾਹਿਬ। ਚੱਲ ਮਾਂ ਜੀ ਨੇ ਸਟੇਕ ਪੀਤੀ ਹੈ, ਤੈਨੂੰ ਸਾਹ ਦਾ ਸਾਊਂਡ ਚੈੱਕ ਕਰਾਉਂਦੇ। ਬਿਜਲੀ ਲਸ਼ਕੀ ਆ, ਦਰ ਦੀ ਆਵਾਜ਼ ਆਈ ਆ ਬਾਰਿਸ਼ ਦੀ, ਠਾ ਠਾ। ਪੱਖਾ ਬੰਦ ਹੋਇਆ ਸਾਜ ਜੀ ਯਕਦਮ। ਓਏ ਜੇ ਪੱਖਾ ਬੰਦ ਹੋਇਆ ਨਾ ਫਿਰ ਥੱਲੇ ਗੱਡੀਆਂ ਵੀ ਪੱਖਾ ਵੀ ਬੰਦ ਹੋਇਆ ਸਾਜ ਜੀ ਘਰ ਦਾ। ਵਿੱਚ ਉੱਥੇ ਅੱਜ ਬਾਹਰੋਂ ਬ੍ਰਿਜਵਾ ਦੀ ਆਵਾਜ਼ ਵੀ ਆਈ ਹੈ। ਬ੍ਰਿਜਵਾ ਕੋਇਲਾ ਹੈ, ਆਗ ਪਕੜ ਲੂੰਗਾ। ਟਰੰਕ ਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨਿਕਲੀਆਂ? ਟਰੰਕ ਚ ਹੋਰ ਕੀ ਨਿਕਲਿਆ? ਲਾਲ ਟੈਨ ਸਾਜ ਜੀ ਨਿਕਲੀ ਇੱਕ, ਓਏ ਠੀਕ ਆ ਪੁਰਾਣੀ। ਅੱਛਾ ਤੇ- ਵਾਲਾ ਸਾਹਿਬ ਯਾਨੀ ਕਿ ਉਹ ਵੀ ਸੀ ਉਹ ਜੂਆ ਕਰਦੇ ਸਕਾਂ। ਨਹੀਂ ਉਹ ਚੌਕੀ ਦਾ ਟੈਪ ਪੁਰਾਣੇ ਦੌਰ ਦੇ ਰਾਮੂ ਕਾਕਾ ਟੈਪ ਹਾਂ ਪਰਦੇਸੀ ਆ। ਪਰਦੇਸੀ। ਹਾਂ ਸਾਜ ਜੀ ਪਰਦੇਸੀ ਮਾਲੂਮ ਹੋਤੇ ਹੋ। ਉਹਦਾ ਇਹ ਸਾਰੀ ਗੇਮ ਹੀ ਲਾਲ ਟਾਈਮ ਦੀ ਹੈ। ਪੁਰਾਣਾ ਰੇਟ ਤੇਰੇ ਮੂੰਹ ਨੇ ਕਿਹਾ ਹੋਣਾ ਬਾਬੂ ਜੀ ਦਾ ਨੇਰਾ ਬਹੁਤ ਹੈ ਇਸ ਵੇਲੇ ਵੱਜ ਜਾਣਾ, ਇਧਰ ਮੇਰੀ ਤਰਫ ਆਇਓ। ਹੁਣ ਤੁਸੀਂ ਜੋ ਮਰਜ਼ੀ ਗੱਲਾਂ ਉਹਨੇ ਬਣਾਈ ਤੇ ਜੋ, ਬੋਗਰ ਨੂੰ ਗਿਆ ਹੋਣੇ। ਇਹ ਹਜੇ ਤਾਂ ਸ਼ੌਕਟ ਵਾਲੀ ਗੱਲ ਨਾ। ਇੱਕ ਸਾਜ ਜੀ ਨਿਕਲੀ ਆ ਉਹ ਇੱਕ ਰੇਡੂਆ ਵੱਡਾ, ਉਹਦਾ ਵੱਡਾ ਰੇਡੂਆ ਨਹੀਂ ਸੀ ਹੁੰਦਾ ਜਿੱਤੇ ਕਵਰ ਚੜਦਾ ਹੁੰਦਾ। ਸਾਜ ਜੀ ਕੋ ਨਿਕਲਿਆ ਵਾ ਤੇ ਡਿਸ਼ ਨਿਕਲੀ ਸਾਜ ਜੀ ਵਿੱਚੋਂ। ਦੇਸ਼ ਡਿਸ਼ੰਡੀਨਾ ਹਾਂਜੀ ਰੇਸ਼ਨ ਟਰੰਕ ਟਰੰਕ ਚੋਂ। ਸਾਜ ਜੀ ਟਰੰਕ ਚੋਂ ਇਹ ਤਿੰਨ ਛਾਵਾਂ ਨਿਕਲੀਆਂ ਸਾਜ। ਉਸ ਦੌਰ ਦੀ ਨਹੀਂ ਤੇ ਵਿੱਚੋਂ ਉਹ ਸੱਪ ਦੀ ਸੱਪ ਉਹ ਜਿਹੜੀ ਮਨ ਕੇ ਮਨ ਕਿਉਂ ਨਿਕਲੇ? ਨਹੀਂ ਕੋਈ ਸਾਪ ਨਾਗਮਨੀ ਦੋ ਸਿੱਪੀਆਂ ਵੀ ਸਾਜ ਜੀ ਉਹ ਖੁੱਲਣ ਨਹੀਂ ਰਹੀਆਂ ਹੁਣ। ਉਹਦਾ ਲਾਗ ਪਤਾ ਨਹੀਂ ਅੱਬੂ ਨੂੰ ਪਤਾ ਉਹ ਤਲਵਾਰ ਨੇਜ਼ੇ ਨਹੀਂ ਨਿਕਲੇ। ਨਹੀਂ ਸਾਜ ਜੀ ਦੋ ਉਸਰੇ ਨਿਕਲੇ। ਨਹੀਂ ਸਜੋ ਤੇ ਸੱਜ ਇਧਰੋਂ ਨਿਕਲੇ। ਇਧਰੋਂ ਨਿਕਲੇ। ਲੇਕਿਨ ਸਾਜ ਜੀ ਕਿਸੇ ਡੋਰੇਮੋਨ ਦੀ ਝੋਲੀ ਸੀ ਯਾਰ। ਮੈਂ ਪੁੱਛਿਆ ਸਾਜ ਜੀ ਉਹ ਜਿਹੜਾ ਉਸਰਾ ਜਿਹੜਾ ਵਿਆਹ ਨਾ ਸਾਜ ਜੀ ਉਹ ਸਿਰਫ ਦਾਦੇ ਅੱਬੂ ਨੇ ਆਪ ਰੱਖਿਆ ਸੀ ਕਿ ਜਰਾਸੀਮ ਨੂੰ ਲੱਗਣ ਨੂੰ ਆਪਣੇ ਹੱਥ ਨਾਲ ਆਪ ਸ਼ੇਵ ਕਰਦੇ ਹੁੰਦੇ ਸੀ। ਉਹ ਜੱਗੇ ਜੁੱਗੇ ਵੱਢਣ ਵਾਲੀ ਲੋਜਿਕ ਵੀ ਝੂਠੀ ਨਿਕਲੀ ਸਾਜ ਜੀ। ਉਹ ਜਿਹੜਾ ਮੈਂ ਕਹਿੰਦਾ ਨਹੀਂ ਸੀ ਕਿ ਜੱਗਾ ਅਸੀਂ ਵੱਡਿਆ ਸਾਡੇ ਕੋਲ ਉਸਰਾ ਪਿਆ ਵਾ, ਉਹ ਵੀ ਝੂਠੀ ਨਿਕਲੀ ਸਾਜ ਜੀ। ਮੈਂ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ ਤੇ ਮੈਂ ਸ਼ੋਅ ਆਨਲਾਈਨ ਕਹਿ ਬੈਠਾ ਵਾਂ। ਉਹ ਸਾਨੂੰ ਲੇਕਿਨ ਪਤਾ ਹੀ ਹੈ ਪੁੱਤ, ਅਸੀਂ ਕਿਹੜਾ ਮੰਨੇ ਸੀਗੇ। ਹੋ ਸਕੇ ਤਾਂ ਰਜਿਸਟਰੀ ਕਰ ਲਿਆ ਵਾ। ਨਹੀਂ 5 ਸਫ਼ੇ ਵਾਲੀ ਰਜਿਸਟਰੀ ਲਈ ਆਉਣੇ। 5 ਸਫੇ ਸਾਜ ਜੀ ਉਹਦੇ 1.5 ਮਰਲਾ ਜਗ੍ਹਾ ਵਾ। ਉਹ 5 ਸਫ਼ੇ ਵਾਲੀ ਰਜਿਸਟਰੀ ਵਾਲਾ ਸਾਹਿਬ ਤੇ ਮਰੂਜ਼ੀ ਵੀ ਹੱਲ ਕਰਦੇ ਰਹੇ। ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਉਹ ਟੈਚੀ ਹੁਣ ਕਿਉਂ ਖੋਲਿਆ, ਪਹਿਲੇ ਕਿਉਂ ਨਹੀਂ ਖੋਲਿਆ ਕਦੀ? ਪਤਾ ਨਹੀਂ ਔਰ ਸਾਜ ਦੂਜੀ ਗੱਲ ਹੈ ਅੱਬੇ ਨੇ ਕਿਉਂ ਨਹੀਂ ਦੱਸਿਆ? 10 ਸਾਲ ਪਹਿਲੇ ਅੱਬੇ ਨੇ 2015 ਚ ਫੌਤ ਹੋਏ ਨੇ, 14-15 ਚ। ਹਾਂਜੀ ਉਦੋਂ ਅੱਬੇ ਨੇ 15 ਜਦੋਂ 2015 ਸੀ ਉਦੋਂ ਇਹ ਵੀ ਕੋਈ 20-25 ਸਾਲ ਦਾ ਸੀ ਜਵਾਨ ਸੀ। ਤੇ ਉਦੋਂ ਵਿਆਹ ਹੋਇਆ ਸੀ ਤੇਰਾ? ਉਦੋਂ ਹਾਂਜੀ ਮੇਰੀ ਸ਼ਾਦੀ ਹੋਈ ਸੀ ਸ਼ਾਦੀ ਹੋਈ ਸੀ। ਉਨੀ ਦੇਰ ਤੱਕ ਅੱਬੇ ਨੇ ਰਹੱਸੇ ਕਿਉਂ ਰੱਖਿਆ? ਹਾਂ ਸਾਜ ਜੀ ਇਹ ਭਾਈ ਉਨੀ ਦੇਰ ਤੱਕ ਅੱਬੇ ਨੇ ਕਿਉਂ ਨਹੀਂ ਦੱਸਿਆ ਕਿ ਅਸੀਂ ਖੋਖਰ ਹਾਂ? ਖੋਖਰ। ਤੀਸਰੀ ਗੱਲ ਕਿ ਉਸ ਬੰਦੇ ਦਾ ਸਕਾ ਭਰਾ ਬਾਜਵਾ ਵਾ। ਦੋ ਭਰਾ ਇੱਕ ਨਹੀਂ ਬਾਜਵੇ ਨੇ ਕੀਤਾ ਉਹਦੀ ਹੋਇਆ। ਲੌਜੀਕ ਗਲਤ ਆ। ਮੈਨੂੰ ਲੱਗਦਾ ਜਦੋਂ ਇਹਨਾਂ ਨੇ ਨਾਈਆਂ ਨੇ ਜੱਗਾ ਮਾਰਿਆ ਨਾ ਹਾਂਜੀ ਇਹ ਡਰ ਕੇ ਖੋਖਰ ਹੋ ਗਏ। ਯਾਰ ਐ ਵੀ ਤੇ ਤਦ ਅੰਮੀ ਜਿਹੜੀ ਨਾ ਐਂ ਕਰਕੇ ਗਈ ਆ ਵੀ ਇਹ ਹੁਣ ਰਾਜ਼ ਖੁੱਲ ਜਾਣਾ। ਤੇ ਤਾਜੀ ਆਪਣਾ ਨਾਮ ਰੱਖਣ ਡਰ ਕੇ ਖੋਕਰ। ਨਹੀਂ ਪੂਰੀ ਨਹੀਂ, ਬਰਾਦਰੀ ਬਣ ਗਈ ਡਰ ਕੇ ਖੋਖਰ। ਜਦੋਂ ਨਾਈਆਂ ਨੇ ਜੱਗਾ ਕੌਣ ਮਾਰਿਆ ਨਹੀਂ ਸੀ ਡਰ ਕੇ ਖੋਕਰੂ ਨੇ। ਜਦੋਂ ਜੱਗਾ ਮਾਰਿਆ ਉਹ ਅਸੀਂ ਲੱਗਦਾ ਜੱਗੇ ਤੋਂ ਬਾਅਦ ਖੋਖਰ ਆ। ਹਾਂ 8 ਜਗ੍ਹਾ ਖੋਕਰ। ਆਫਟਰ ਜੱਗਾ ਖੋਖਰ ਆ ਸੀ। ਛੋਟੇ ਕਾਲ ਨੂੰ ਮੈਚ ਤੇ ਕੀਤਾ ਵਾ, ਪਹਿਲੇ ਮੇਰੇ ਨਾਲ ਗੱਲ ਕਰਨ ਦੇ ਸੀ, ਹੁਣ ਉਹਨੇ ਜਵਾਬ ਹੀ ਨਹੀਂ ਦਿੱਤਾ ਇਹ ਮੈਚ ਸੁਣ ਕੇ। ਜਦੋਂ ਪਤਾ ਹੀ ਚੱਲ ਗਿਆ ਕਿ ਤੁਸੀਂ ਓਏ ਉਹ ਇਹ ਵੀ ਸਸਪੈਂਸ ਪੈਦਾ ਹੋ ਗਿਆ। ਅਲਿਆਸ ਕਸ਼ਮੀਰੀ ਸਾਹਿਬ ਆਏ ਵਿੱਚ। ਉਹ ਯਾਰ ਮੈਂ ਫਿਲਮ ਰਜਿਸਟਰੀ ਚ ਗਏ ਔਰ ਟਰੰਕ ਚ ਟਰੰਕ ਚ ਜੋ ਟੈਚੀ ਖੋਲਦਾ ਜਦੋਂ ਵਾਲਦਾ ਅੰਦਰ ਗਈ ਅਲਿਆਸ ਕਸ਼ਮੀਰੀ ਬਾਅਦ ਚ ਲਾਜ਼ਮੀ ਆਇਆ ਵਾ। ਲੇਕਿਨ ਸਾਈਕਲ ਦਾ ਚੱਕਾ ਘੁੰਮਿਆ। ਉਹ ਵੀ ਘੁੰਮਿਆ ਨਹੀਂ, ਉਹ ਨਹੀਂ ਘੁੰਮਿਆ। ਉਸਤਾਦ ਜੀ ਵੱਡੇ ਭਾਈ ਨੂੰ ਮੈਂ ਫੋਨ ਕੀਤਾ। ਪੱਥਰ ਐ ਕਰਕੇ ਦੋ ਟੁੱਟੇ ਹੋਇਆ। ਉਹ ਬਿਜਲੀ ਉੱਤੇ ਰਾੜ ਪਈ। ਬਿਜਲੀ ਚਮਕੀ ਉੱਤੇ। ਬਿਜਲੀ ਕਿੱਕਰ ਤੇ ਪਈ, ਇਹ ਵੀ ਪੁੱਛ ਲਾ ਜਿਹੜੀ ਫਿਲਮਾਂ 'ਚ ਦਿਖਾਉਂਦੇ ਹੁੰਦੇ ਜਾਣਦੇ ਯਾਰ ਦਾਨਸ਼। ਮੈਂ ਵੱਡੇ ਭਾਈ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਅੰਮੀ ਜੀ ਕਹਿੰਦੇ ਹਜੇ ਕਮਰੇ 'ਚ ਹੀ ਆ, ਰੋਈ ਜਾਣਦੇ ਉਸਤਾਦ ਜੀ। ਉਹ ਤੂੰ ਟੈਚੀ ਕਿਹੜਾ ਖੋਲ ਲਿਆ? ਇਹਦੀਆਂ ਜਿਹੜੇ ਦਾਦੇ ਦੀਆਂ ਭੈਣਾਂ ਜਿਹੜੀਆਂ ਪਰਦਾਦੇ ਦੀਆਂ ਭੈਣਾਂ ਉਹ ਸਾਰਾ ਉਹਦੇ ਤੇ ਸ਼ਜਰਾ ਲਿਖਿਆ ਵਾ। ਹਾਂਜੀ ਉਹ ਮੇਰੇ ਖਿਆਲ ਵਾਲਦਾ ਨੇ ਪਤਾ ਲੱਗਾ ਉਹਨਾਂ ਨੂੰ ਕਿ ਉਹਨਾਂ ਨੇ ਦੇਖਿਆ ਕਿ ਨਾਂ ਲਿਖਿਆ ਕਿ ਹਾਜੀ ਫਲਾਣਾ ਅੱਗੋਂ ਕੁੜੀਆਂ ਦਾ ਨਾਂ ਲਿਖਿਆ ਫਲਾਣਾ ਸ਼ਮੀਮ ਬੇਗਮ, ਸ਼ਫਕਤ ਬੇਗਮ, ਹਾਂਜੀ ਨਸਰੀਨ ਬੇਗਮ। ਐਂਡ ਤੇ ਇੱਕ ਨਾਂ ਲਿਖਿਆ ਸੀ ਸਹਿਬਾ ਬੇਗਮ। ਹਾਂਜੀ ਸਾਹਿਬਾ ਹੈ ਨਹੀਂ ਇਹ ਨਹੀਂ ਲਿਖਿਆ ਉਸਤਾਦ ਜੀ। ਤਾਂ ਉਹਨਾਂ ਨੇ ਲੁਕੋਇਆ ਵਾ ਕਿ ਉਹਨਾਂ ਨੂੰ ਪਤਾ ਨਾ ਲੱਗ ਜੇ ਕਿ ਅੱਗੇ ਤਾਂ ਮੈਂ ਦਾਨਸ਼ ਪੜ੍ਹੀ ਨਹੀਂ। ਸਹਿਬਾ ਬੇਗਮ ਵੀ ਲਿਖਿਆ ਸੀ। ਲੇਕਿਨ ਗੱਲ ਆਵੇ ਕਿ ਇਹਨੂੰ ਚਾਹੀਦਾ ਵਾ ਕਿ ਪਤਾ ਲਵਾਵੇ। ਗੱਲ ਸੁਣ,
ਜਿਹੜੇ ਇਹ ਉਹਨਾਂ ਨੇ ਰਜਿਸਟਰੀ ਲਿਖੀ शायद क्या हुए कि कहाँ से आई ये रजिस्ट्री, किसने दी है? ਕੌਣ ਲਾਇਆ ਇਹ ਰਜਿਸਟਰੀ ਤੇ ਵਿੱਚੋਂ ਖਾਤੀਆਂ ਤਸਵੀਰਾਂ ਕੋ ਪੁਰਾਣੀਆਂ ਨਿਕਲੀਆਂ। ਪੁਰਾਣੀਆਂ ਦਾਨਿਸ਼ ਤੂੰ- ਟਿਕਟਾਂ ਵਾਲੀ ਹੁੰਦੀਆਂ ਲੱਗੀਆਂ ਹੋਈਆਂ ਡਾਕਖਾਨੇ ਦੀਆਂ ਸਾਜ ਜੀ, ਉਹ ਲੱਗੀਆਂ ਹੋਈਆਂ ਵਾ ਯਾਰ 2 ਪੇਪਰਾਂ ਤੇ ਲੱਗੀਆਂ। 5 ਸਫ਼ੇ ਵਾਲੀ ਰਜਿਸਟਰੀ, ਉਹ ਤੈਨੂੰ 9 ਵਿੱਚ ਲੱਗੀ ਸੀ ਰਜਿਸਟਰੀ, ਉਹ ਵੀ ਏਡੀ ਮੋਟੀ ਰਜਿਸਟਰੀ ਲਈ ਫਿਰਨੇ ਆ। ਪੁਰਾਣੀਆਂ ਰਜਿਸਟਰੀਆਂ ਇੱਥੇ ਹੁੰਦੀਆਂ ਸੀਗੀਆਂ ਉਹ ਆਈਨਾ ਰਜਿਸਟਰੀ ਵੀ ਲੱਭ, ਆਹੋ ਉਹਦਾ ਖੁਲਾਸਾ। ਸਾਜ ਜੀ ਐਂਡ ਵਾਲੇ ਪੇਪਰ ਤੇ ਮੈਂ ਦੇਖਿਆ ਸਾਈਨ ਹੋਏ ਉਹ ਰਜਿਸਟਰੀ ਲੱਭ ਗਈ ਤੈਨੂੰ? ਹਾਂਜੀ। ਹੁਣ ਲੱਭ ਕੇ ਤੇ ਜਵਾਬੇ ਰਜਿਸਟਰੀ ਵੀ ਪਈ ਹੋਈ। ਹੁਣ ਖਾਲਾ ਕੋ ਜਾ। ਰਜਿਸਟਰੀ ਜਵਾਬੇ ਰਜਿਸਟਰੀ ਵੀ ਹੋਣੀ ਉੱਥੇ ਕਿਤੇ। ਉਹ ਰਜਿਸਟਰੀ ਦੇ ਐਂਡ ਤੇ ਲਿਖਿਆ ਹੈ जवाब जल्दी देना। और रजिस्टर अंडर लिखा सी टू बी कंटिन्यू, आपने एक सवाल हल कर दिया। ये 5 ਤੋਂ 7 ਰਜਿਸਟਰੀਆਂ ਨੇ, ਹੁਣ ਅੱਗੇ ਤੋਂ ਅੱਗੇ ਸਾਰੀ ਗੇਮ ਚੱਲ ਰਹੀ ਹੈ। ਇੱਕ ਲੱਕੜ ਦੀ ਡੱਬੀ ਵੀ ਲੱਭੀ, ਉਹਦੇ ਵਿੱਚ ਸਾਜ ਜੀ ਗੋਲ ਜਿਹਾ ਇੰਜ ਘੁੰਮਣ ਵਾਲਾ ਲੱਗਾ ਹੋਇਆ। ਹਾਂ ਜਮਾਨਜੀ ਟੈਪ। ਉਹ ਪਤਾ ਇਹ ਤੈਨੂੰ ਹੁਣ ਨਾ ਕਸ਼ਤੀਆਂ ਤੇ ਜਹਾਜ਼ਾਂ ਤੇ ਲੱਭਣ ਜਾਣਾ ਪੈਣਾ, ਹੁਣ ਤੂੰ ਅੱਖ ਤੇ ਬੰਨ ਲਾ ਕਾਲਾ ਜਿਹਾ। ਤੇ ਜਾਣਾ ਪੈਣਾ। ਨਹੀਂ ਪਰੇਸ਼ਾਨੀ ਵਾਲੀ ਗੱਲ ਹੈ ਕਿ ਠੀਕ ਹੈ। ਕੋਟਾ ਕੋਈ ਨਿਕਲਿਆ ਨਹੀਂ ਪਰੇਸ਼ਾਨੀ ਵਾਲੀ ਗੱਲ ਤਾਂ ਨਹੀਂਗਾ, ਠੀਕ ਆ, ਲੇਕਿਨ ਮੈਨੂੰ ਮੇਰੇ ਜ਼ਿਹਨ ਜਿਹੜੇ ਸਵਾਲ ਆ ਰਹੇ ਕਿ ਤੁਹਾਡੇ ਬਾਪ ਨੇ ਕਿਉਂ ਨਹੀਂ ਤੁਹਾਨੂੰ ਦੱਸਿਆ ਕਿ ਬੇਟਾ ਅਸੀਂ ਖੋਖਰ ਆ। ਉਸਤਾਦ ਜੀ ਬਾਪ ਨੇ ਅਗਰ ਜਦੋਂ ਕਿਤੇ ਲਿਖਿਆ ਤੁਹਾਡਾ ਸਕੂਲ ਦਾਖਲ ਕਰਾਇਆ, ਉੱਥੇ ਲਿਖਿਆ ਹੁੰਦਾ ਫਲਾਣਾ ਬਲਦ ਫਲਾਣਾ, ਉੱਥੇ ਕਿਉਂ ਨਹੀਂ ਉਹਨੇ ਲਿਖਿਆ ਖੋਖਰ? ਉਹਨੇ ਕਦੀ ਤੁਰਦੇ ਫਿਰਦੇ ਕਿਉਂ ਨਹੀਂ ਕਿਹਾ ਓਏ ਖੋਖਰ ਨਾਲ ਗੱਲ ਨਾ ਕਰੀ, ਓਏ ਅਸੀਂ ਖੋਖਰ ਹੁੰਨੇ, ਇਦਾਂ ਦੀ ਵੀ ਕੋਈ ਉਹਨੇ ਅਗਰ ਉਹ ਖੋਖਰ ਆ ਉਹਨਾਂ ਨੇ ਲੁਕੋਇਆ ਕਿਉਂ? ਇਹ ਮੇਰਾ ਅਸਲ ਮੁੱਦਾ ਵਾ ਕਿ ਲੁਕੋਇਆ ਕਿਉਂ? ਮੈਨੂੰ ਇਹ ਲੱਗਦਾ ਕਿ ਇਹਦੇ ਵਾਲਦ ਸਾਹਿਬ ਦੀ ਅਚਾਨਕ ਮੌਤ ਨਹੀਂ ਹੋਈ, ਬਾਕਾਇਦਾ ਪਲੈਨਿੰਗ ਦੇ ਨਾਲ ਵੱਢੇ ਗਏ ਆ। ਦੁਸ਼ਮਣਾਂ ਨੇ ਜਿਹੜਾ ਟੈਚੀ ਬੰਦ ਕੀਤਾ ਨਾ ਵਾਲਦਾ, ਜਿਹੜੇ ਐਵੇਂ ਸੀੜੀਆਂ ਚੜ ਕੇ ਤਾਂ ਨਹੀਂ ਗਏ, ਔਰ ਕਹਿ ਵਾਲਦਾ ਕਮਰੇ ਚੋਂ ਬਾਹਰ ਹੀ ਨਹੀਂ ਆਉਣਾ। ਯਾਰ ਮੈਂ ਇਹ ਪੁੱਛੀ ਜਾਂਦਿਆ ਵਾ ਰਾਸਤੇ ਹੈਗਾ ਵਾ। ਨਹੀਂ ਉਹਨੇ ਇਹ ਕਿਦੋਂ ਕਿਹਾ ਵੀ ਕਮਰੇ ਚੋਂ ਬਾਹਰ ਆਉਣ ਹੀ ਨਹੀਂ ਦੇ? ਉਹ ਕਹਿੰਦੇ ਉਹਨੇ ਸਿਰਫ ਜਾਣਾ ਦੱਸਿਆ। ਹਾਂਜੀ ਮੈਂ ਸਾਜੀ ਬੁਆ ਹੜਕਾਉਂਦਾ ਰਿਹਾ, ਮੈਂ ਕਿਹਾ ਅੰਮੀ ਜੀ ਗੱਲ ਤਾਂ ਸੁਣੋ ਮੈਨੂੰ ਕੋਈ। ਅੰਮੀ ਕਹਿੰਦੀ ਮੈਨੂੰ ਤਨਖਾਹ ਛੱਡ ਦੇ ਫਿਲਹਾਲ। ਉਹ ਕਹਿ ਤਨਾ ਛੱਡਦੇ ਚ ਜਾ, ਕੰਮ ਤੇ ਚੱਲਣਾ, ਟੀਟਾ ਤੋਂ ਲੇਟ ਹੋਣਿਆ। ਤਾਂ ਜੀ ਅਖਬਾਰ ਚ ਕਢਾ ਦਵਾਂ, ਹੁਣ ਮੇਰਾ ਬਣਦਾ ਵਾ ਕਿ ਮੈਨੂੰ ਆਜ ਕੇ ਬਾਅਦ ਕਾਲੂ ਖੋਖਰ ਕਹਾ ਔਰ ਪਕਾਰਾ। ਨਹੀਂ ਅਖਬਾਰ ਹੀ ਆ, ਤੂੰ ਕਹਿਤਾ ਬਸ ਠੀਕ ਆ। ਕਾਨੂੰਨ ਵੀ ਤੇ ਬਦਲਣਾ ਫਿਰ। ਮੈਂ ਡੀਸੀ ਤੁਹਾਨੂੰ ਮੈਂ ਝੂਠ ਕਾਲੂ ਨਹੀਂ ਬੋਲਦਾ ਖੋਖਰ। ਪਿਆ। ਮੈਂ ਕਾਲੂ ਖੋਖਰ ਨਾਈ ਕੇ ਨਹੀਂ ਨਹੀਂ ਹੁਣ ਮਿਟਾ ਦਿਓ ਉਸਤਾਦ ਜੀ। KKN ਹਾਂਜੀ 50 ਵਰਗਿਆਂ ਤੇ ਰਜਿਸਟਰ ਹੋਇਆ ਪਿਆ ਵਾ। KNNs ਆ ਬਣ ਗਏ ਹਾਂ ਕਿ ਨਾਈ, ਇਹ ਬਣ ਗਏ ਨੇ ਕੇਐਨਐਨ ਬਣ ਗਏ, ਹੈਲਦੀ ਚਿਕਨ। ਹਾਂ KNNs। ਲੇਕਿਨ ਸਾਜ ਜੀ ਇਹ ਸੀਗੀਆ ਰਾਤ ਵਾਲੀ ਗੱਲ ਵਾ, ਮੈਂ ਪੁੱਛਣੀ ਆ। ਮੈਂ ਕੱਲ ਜਿਸੇ ਤੁਹਾਨੂੰ ਲਿਆ ਕੇ ਭਾਜੀ, ਤੁਹਾਨੂੰ ਉਹ ਯਾਦ ਮਾਮਾ ਸੀਗਾ ਇਹ। 50 ਸਫ਼ੇ ਵਾਲੀ ਤਾਂ ਜੰਤਰੀ ਵੀ ਨਹੀਂ ਹੁੰਦੀ, ਤੂੰ ਰਜਿਸਟਰੀ ਲਈ ਫਿਰਨ ਡਿਆ। ਓਏ ਉਹ ਪੰਖ ਨਾਲ ਲਿਖੀ ਹੋਈ ਆ ਅੰਗਰੇਜ਼ਾਂ ਦੇ ਦੌਰ ਦੀ। ਚੱਲ ਲੈ ਭਾਜੀ ਇਹ ਰਜਿਸਟਰੀ ਇਹਨਾਂ ਨੇ ਕਿਦੋਂ ਖੋਈ ਆ, ਉਹਨਾਂ ਨੇ ਉੱਥੇ ਲਿਖਿਆ ਵਾ ਖੋਕਰ। ਮੇਰੇ ਮਨ ਕੋ ਕੀਆ ਤੂਨੇ ਕਿਆ ਇਸ਼ਾਰਾ, ਉਹਨਾਂ ਨੇ ਲਿਖਿਆ ਖੋਕਰ। ਯਾਰ ਮੈਨੂੰ ਫੇਰ ਪਲਾਟ ਇਹਨਾਂ ਨੇ ਖੋਇਆ ਵਾ, ਮੈਨੂੰ ਡਾਊਟ ਠਾ ਕਰ ਉਹਨਾਂ ਨੇ ਕਿਹਾ ਇੰਨੇ 1.5 ਮਰਲਾ ਪਲਾਟ, ਇੰਨੀ ਮਲਕੀਅਤ ਖੋਕਰ। ਲੇਕਿਨ ਇੱਕ ਗੱਲ ਹੋਰ ਸਾਜੀ, ਰਿਸ਼ਤੇਦਾਰ ਵੀ ਘੱਟ ਵੱਧ ਹੀ ਹੁੰਦੇ ਸੀਗੇ ਸਾਡੇ ਕੋਲ। ਅਸੀਂ ਕਿਤੇ ਲੈਦਾ ਹੀ ਸਾਡੇ ਤੁਸੀਂ ਕੋਲ ਭੁੱਖੇ ਬਰਾਦਰੀ। ਸੀਗੇ, ਤੁਹਾਡੇ ਕੋਲ ਹੈ ਕੁਝ ਨਹੀਂ ਸੀਗੇ, ਬਹੁਤ ਕਿਤੇ ਰਸ ਦੇਣ ਵਾਲੀ ਕੌਮ ਆ। ਨਹੀਂ ਪਤਾ ਕੀ ਗੱਲ ਆ, ਗੱਲਾਂ ਤੂੰ ਕਰ। ਜਿੱਦਾਂ ਤੁਰੀ ਜਾ ਰਹੀ ਨਾ ਬਰਾਦਰੀ ਉਦਾਂ ਤੋਰੀ ਰੱਖ। ਹਾਂ ਇਹ ਤੂੰ ਮੈਨੂੰ ਲੱਗ ਰਿਹਾ ਕਿ ਤੂੰ ਇਹਨੂੰ ਅਗਰ ਕੁਰੇਦਨ ਦੇ ਚੱਕਰ 'ਚ ਪਿਆ ਨਾ, ਤੁਸੀਂ ਦਲੀਲ ਹੋ ਜਾਓਗੇ। ਔਰ ਬੜੀਆਂ ਗੱਲਾਂ ਇਹ ਜਿਹੜੇ ਰਿਸ਼ਤੇਦਾਰਾਂ ਨੇ, ਮਾਂ ਨੇ, ਸਾਰਿਆਂ ਨੇ ਕੁਝ ਨੱਪਿਆ ਨੇ, ਇਹਨਾਂ ਨੂੰ ਨੱਪਿਆ ਰਹਿਣ ਤੋਂ ਚੰਗਾ ਰਹੇਗਾ। ਤੇ ਉਹਦੇ ਖੱਲੜ ਬਣੇ ਹੋਏ ਨਾਨਕੇ, ਉਹ ਕਿਹੜੀ ਇਹ ਨਾ ਹੋਵੇ ਤੇਰਾ ਨਾਨਕਿਆਂ ਦਾ ਤੇਰਾ ਕੋਈ ਨਾਨਕਿਆਂ ਦਾ ਆਪਣਾ ਸਿਰ। ਮੈਂ ਤੁਹਾਨੂੰ ਮਾਂ ਜੀ ਨੂੰ ਬਹੁਤਾ ਬੁਲਾਇਓ ਨਾ, ਮਾਂ ਜੀ ਨੂੰ ਚੁੱਪ ਹੀ ਰਹਿਣ ਦਿਓ। ਮਾਂ ਜੀ ਬੋਲੇ ਤੁਸੀਂ ਸਾਰੇ ਗੰਦੇ ਹੋ ਜਾਣਾ ਵਾ। ਹਾਂ ਸਹੀ ਗੱਲ ਹੈ। ਮਾਂ ਜੀ ਨੇ ਤੁਹਾਨੂੰ ਗਾਲਾਂ ਕੱਢਣੀ। ਜੋ ਸੂਰਤ-ਹਾਲ ਮੈਨੂੰ ਨਜ਼ਰ ਆ ਰਹੀ ਹੈ। ਤਾਜੀ 3 ਮਿੰਟ ਲਈ ਸਾਜੀ ਬੂਹਾ ਖੁੱਲਿਆ ਸੀਗਾ, ਮੈਨੂੰ ਦੱਸਿਆ ਉਹਨਾਂ ਨੇ 3 ਮਿੰਟ ਲਈ ਬੂਹਾ ਖੁੱਲਿਆ ਵਾ। ਉਹ ਭੱਜ ਸਿਰਫ ਕੇ ਮਾਂ ਜੀ ਨੇ ਕਿਹਾ ਵੀ ਤਾਜ਼ਾ ਹਵਾ ਅੰਦਰ ਆਵੇ, ਬਾਹਰਲੀ ਉਹ ਸਾਫ਼ ਹੋਇਆ ਵਾ। ਫੇਰ ਬਾਹਰ ਆਏ, ਉਹ ਭੱਜ ਕੇ ਫੇਰ ਬਾਹਰ ਆਏ। ਉਹਨਾਂ ਨੇ ਗੁੱਥਲੀ ਚੱਕੀ, ਫੇਰ ਅੰਦਰ ਚਲੇ ਗਏ। ਉਹ ਗੁੱਥਲੀ ਵੀ ਮੈਨੂੰ ਪਤਾ ਨਹੀਂ ਕੀ ਆ, ਉਹਦੇ ਵਿੱਚ ਕੀ ਰਾਜ ਆ ਯਾਰ। ਗੁਜਰੀ ਜੀ ਉਹੀ ਤਾਂ ਤੂੰ ਦੱਸਿਆ। ਤਾਜੀ ਇਹ ਤਹਿਕੀਕ ਕਰੇ ਪੁੱਤਰੀ ਕਿ ਚ- ਪਤਾ ਇਹਨਾਂ ਦਾ ਇਹਦਾ ਬੂ ਵੀ ਦਿੰਦਾ ਹੀ ਹੋਵੇ। ਉਹ ਜਿੱਦਾਂ ਫਿਲਮਾਂ 'ਚ ਉਹ ਬਾਅਦ 'ਚੋਂ ਹੀਰੋ ਲੱਭਣ ਜਾਂਦਾ, ਉਹ ਲੱਭ ਜਾਂਦਾ। ਹਾਂ ਹਾਂ ਐਡੀ ਦਾੜੀ ਰੱਖ ਕੇ ਹੋ ਸਕਦਾ ਟੂਲ ਪਲਾਈ ਤੇਰਾ ਬੁੜਾ ਬੈਠਾ ਹੋਇਆ ਮੰਗਣ ਡਿਆ ਹੋਵੇ। ਉਹਦੇ ਜਿਸਮ ਤੇ ਕੋਈ ਟੈਟੂ ਹੈ ਸੀ ਤੇਰੇ ਬੁੜੇ ਦੇ? ਉਹ ਟੈਟੂ ਨਹੀਂ ਭਾਈ ਦੇ ਵਾਲ ਦਾ ਇਸਤਰੀ ਲਾਈ ਸੀ 2-3 ਵਾਰੀ। ਨਹੀਂ ਉਹ ਸੜਿਆ ਸੀ ਲੱਕ ਤੋਂ। ਹਾਂ ਉਹਦੀ ਲੜਾਈ ਦੇ ਉਹ ਵਿੱਚ ਯਾਰ ਉਹ ਤੂੰ ਹੋਇਆ ਸਾਰੇ ਫਿਲਮ ਲੱਕੜਾਂ ਵਾਲੇ ਬੰਦੇ ਲੱਭ, ਤੈਨੂੰ ਬੁੜਾ ਲੱਗ। ਇਹਦੇ ਵਾਲ ਤੇ ਟੈਟੂ ਨਹੀਂ ਹੈਗਾ, ਜਿੱਤੋਂ ਹਵਾ ਭਰਦੇ ਸਾਈਕਲ ਦੇ ਵਿੱਚ ਉਹਨੇ ਪੰਪ ਮਾਰਿਆ ਤਾਂ ਉਹਦੀ ਲੱਕ ਤੇ ਉਹ ਹੱਡੀ ਨੀਲੀ ਹੋਈ ਹੋਈ ਆ, ਉਹ ਨਿਸ਼ਾਨੀ ਦੇਖ। ਜਿਸੀ ਕਿਤੇ ਨੂੰ ਤੁਰ ਪਈ ਯਾਰ ਯਾਰ ਰਜਿਸਟਰੀ ਨਿਕਲੀ ਆ ਕਿ ਅੱਲਾ ਮਾਫੀ ਤੇ ਮੈਂ ਮਿੱਠਾ ਜੀ ਕੋਈ ਉਸਤਾਦ ਜੀ ਉਹ ਬਾਸ ਦੀ ਗੱਲ ਸਹੀ ਤੇ ਵਾਲ ਸਾਹਿਬ ਯਾਦ ਆ, ਉਹ ਵੱਡੇ ਬਾਜ ਦਾ ਸੁਲਤਾਨ ਹੀ ਸਾਰੇ ਉਹਦੇ ਉੱਠਿਆ ਲਟਾ ਅਸੀਂ ਦਾ। ਐਂਡ ਤੇ ਹਾਂ ਅਸੀਂ ਆਪ ਦਫਨਾ ਕੇ ਆਏ। ਦੂਰ ਪਲਾਵਾ ਇਦਾਂ ਹੋਣਾ ਹੀ, ਉਹਨੇ ਆ ਕੇ ਕਾਲੂ ਨੂੰ ਕਹਿਣਾ ਬਸ। ਯਾਰ ਲੇਕਿਨ ਤੁਸੀਂ ਜਿਹੜਾ ਦਫਨਾ ਕੇ ਨਾ ਉਹ ਹਿਸਾਬ ਆ, ਉਹ ਗੋਰ ਪਿਆ ਕੋਈ ਹੋਰ। ਉਸਤਾਦ ਜੀ ਉਹ ਤੁਹਾਡੇ ਵਾਲਾ ਸਾਹਿਬ ਇਹ ਰਹੱਸੇ ਆ ਕੋਈ ਬਹੁਤ ਵੱਡਾ। ਉਸਤਾਦ ਓਏ ਤੂੰ ਕਿਸੇ ਨੂੰ ਉਹ ਮੰਗਣ ਵਾਲਾ ਆਂਦਾ ਜਿਹਨੂੰ ਤੂੰ ਡੇਲੀ ਖਰਾਦ ਦੇਣਾ ਹੋਵੇ ਜਾਂ ਹਫਤੇ ਬਾਅਦ ਜਾਂ ਤੀਸਰੇ ਦਿਨ। ਮੈਂ ਤੁਹਾਨੂੰ ਤਰੀਕਾ ਦੱਸਦਾ ਅੱਬੂ ਲੱਭਣ ਦਾ। ਹਾਂਜੀ ਤੂੰ ਮਹੱਲੇ ਦੇ ਵਿੱਚ ਜਿਹੜਾ ਵੀ ਬਜ਼ੁਰਗ ਦੇਖੇ ਉਹਨੂੰ ਕਹਾ ਅੱਬੂ ਜੀ, ਜਿਹੜਾ ਤੇ ਈਜ਼ੀ ਹੋ ਕੇ ਚਲਾ ਗਿਆ ਗੱਲ ਸੁਣ ਕੇ, ਉਹ ਰਾਣੀ ਜਿਹਦੀ ਅੱਖਾਂ 'ਚ ਪਾਣੀ ਆ ਗਿਆ ਸਮਝੀ ਤੇਰਾ ਅੱਬੂ ਹੀ। ਜਿਹਨੇ ਮੱਥਾ ਚੁੱਕ ਲਿਆ ਉਹਨੂੰ ਮੰਨ ਲਈ। ਯਾਰ ਉਹਦੇ ਮਹੱਲੇ 'ਚ ਭਾਵੇਂ ਸਲਾਮ ਆਇਆ ਹੋਵੇ ਅਥਰੂਆਂ ਦਾ। ਚੌਂਕ ਚ ਖਲੋ ਕੇ ਕਿਹਾ ਅੱਬੂ ਜੀ
13-14 ਬਾਬੇ ਰੋਂਦੇ ਆਉਂਦੇ। ਰਜਿਸਟਰੀ ਦੀ ਗੱਲ ਬਸ ਆ ਜੀ। ਚਲੋ ਯਾਰ ਕੋਈ ਗੱਲ ਨਹੀਂ। ਯਾਰ ਅੱਲਾਹ ਤਾਲਾ ਨਾ ਵਾਲ ਦਾ ਹੁਣ ਹੁਣ ਹੱਲ ਦੇਣ। ਇੱਕ ਟਰੰਕ ਇਹਨਾਂ ਦੇ ਘਰ ਵੀ ਆ, ਕਿੰਨਾ ਦੇ ਇਹਨਾਂ ਦੇ ਘਰ ਉਹਨੇ ਦੱਸਿਆ ਨਹੀਂ ਸੀ ਕਿ ਸਾਡੇ ਘਰ ਪਿਆ ਹੈ। ਉਹ ਖੁੱਲਿਆ ਨਹੀਂ ਅਜੇ ਤੱਕ। ਖਜ਼ਾਨੇ ਵਾਲਾ ਨਹੀਂ, ਉਹ ਜਿਹੜਾ ਉਹ ਇਹਨਾਂ ਦਾ ਵੀ ਇਦਾਂ ਹੀ। ਮੇਰਾ ਖਿਆਲ 610 ਨੰਬਰ ਟੀ ਟਾਈਮ ਤੇ ਖੋਲਿਆ ਸੀ ਮੈਂ। ਹਾਂ ਯਾਰ ਮਿੱਠੇ 5 ਸਫ਼ੇ ਵਾਲੀ ਰਜਿਸਟਰੀ ਕਿਹੜੀ ਹੈ ਯਾਰ? ਮੈਨੂੰ ਯਾਰ ਨਹੀਂ ਸਮਝ ਪੁਰਾਣੇ ਸਾਜ ਜੀ, ਪੁਰਾਣੇ ਤੁਹਾਨੂੰ ਕਹਿਆ ਤਾਂ ਦਿਆਂ 1.5 ਮਰਲੇ ਦੀ। ਹਾਂਜੀ 1.5 ਮਰਲੇ ਦੀ ਸਾਜ ਜੀ। ਤੇ ਯਾਰ ਤੂੰ ਲੈ ਆਉਂਦਾ ਸੀ ਤੇ ਦਿਖਾ ਹੀ ਦਿੰਦੇ ਲੋਕ। ਇਹਨਾਂ ਦੇ ਮਹੱਲੇ ਉਸਤਾਦ ਜੀ ਇੱਕ ਕਰਿਆਨੇ ਵਾਲਾ ਸੀਗਾ, ਉਹ ਨਾ ਗਲਤ ਆਦਮੀ ਸੀਗਾ। ਇਹ ਚੋਰੀ ਨੂੰ ਵੇਖਦਾ ਸੀ, ਕਹਿੰਦਾ ਮੈਨੂੰ ਤੇਰਾ ਪਤਾ ਲੱਗ ਗਿਆ। ਕਹਿੰਦਾ ਜੇ ਪਤਾ ਲੱਗ ਗਿਆ ਤੇ ਪਿਓ ਦੇ ਸੀਨੇ 'ਚ ਠੱਡ ਪਾ ਇਹਨੂੰ ਕਹਿੰਦਾ ਇੰਨਾ ਵੀ ਨਹੀਂ ਲੱਗਾ। ਜੇ ਕਦੇ ਮਾਮਾ ਹੱਲ ਕਰੋ ਸਾਜ ਜੀ, ਸਾਡੀ ਮੇਰੀ ਮਾਮਾ ਵੀ ਆਂਦਾ ਹੋਣਾ ਦਾ। ਨਹੀਂ ਮਾਮਾ ਇਹਦਾ ਮਸਲਾ ਬਣਿਆ, ਉਹਨੂੰ ਮਾਮਾ ਕਹਿੰਦੇ ਆ ਸਾਜ ਜੀ, ਹੱਲ ਕਰੋ ਮੁਹੰਮਾ ਮਾਮਾ। ਜਿਹੜਾ ਇਹ ਸਾਜ ਜੀ ਬੜੀ ਯਾਰ ਪਰੇਸ਼ਾਨੀ ਤੂੰ ਦੀ ਚੁੱਪ ਗੱਲ। ਕਰਕੇ ਵਾਲਦਾ ਨੂੰ ਅਜੀਤ ਨਾਲ ਤੇ ਵਿਚਾਰੀ ਮਾਂ ਸਾਡੀ ਅੱਲਾਹ ਤਾਲਾ ਸਿਹਤ ਦੇਵੇ। ਤੂੰ ਟੈਚੀ ਬੰਦ ਕਰ ਪੁੱਤ, ਤੁਸੀਂ ਉਸੇ ਰੁਟੀਨ ਨਾਲ ਕਰੋ। ਹਾਂ ਅੱਬਾ ਲੱਭਣ ਟੁਰਿਆ ਨਾ, ਗਲੀ ਸਾਰੀ ਭਰ ਜਾਣੀ, ਟਰਾਲੀਆਂ ਲੱਥਣੀਆਂ ਸ਼ੁਰੂ ਹੋ ਜਾਣੀਆਂ ਵਾ। ਯਕੀਨ ਮੰਨ 1.5 ਮਰਲਾ ਘਟ ਜਾਣਾ ਵਾ। ਤੀਸਰੇ ਸਫੇ ਦੀ ਤਹਿਰੀਰ ਜਿਹੜੀ ਲਿਖੀ ਆ ਉਹ ਜ਼ੁਬਾਨ ਹੀ ਹੋਰ, ਕੀ ਅਬਰਾਨੀ ਉਹ ਪਤਾ ਨਹੀਂ ਕਿਹੜੀ ਆ, ਰੂਮੀ ਤੱਤੀ ਆ, ਨਿਜ਼ਾਮ ਲਿਖੀ ਤੱਤੀ। ਰੂਮੀ ਨਿਜ਼ਾਮ ਲਿਖੀ ਗਿਣਤੀ ਵਿੱਚ। ਓਏ ਰੂਪ ਤੂੰ ਮੰਗੋਲਾ ਦਾ ਮੁੰਡਾ ਵਾ? ਉਹ ਨਹੀਂ ਮੰਗੋਲਾ ਦਾ ਮੁੰਡਾ, ਖੋਖਰਾਂ ਦਾ ਵਾ। ਖੋਖਰ ਹੋ ਗਏ ਅਸੀਂ ਮਿੱਠੇ, ਰੂਮੀ ਤਾਂ ਮੰਗੋਲ ਬੋਲਦੇ ਸੀ। ਖੋਖਰ ਹੋ ਗਏ ਆ ਉਹ ਫਿਰ ਅਸੀਂ। ਕਹਿ ਕੇ ਦਿਖਾ, ਮੈਂ ਖੋਖਰ ਆ। ਮੈਂ ਖੋਖਰਾਂ ਤੇ ਮੈਂ ਬੜਾ ਨਹੀਂ, ਉਹ ਨਹੀਂ ਕਹਿਣਾ, ਉਹ ਤੇ ਮੈਂ ਖੋਖਰ ਆ ਪੰਜ ਦਰਿਆਵਾਂ ਦਾ। ਯਾਰ ਇਹ ਮੈਨੂੰ ਲੱਗਦਾ ਅੱਗੋਂ ਹੋਰ ਵੀ ਕੁਝ ਲੱਭੇਗਾ। ਅੱਗੋਂ ਸਾਲ ਬਾਅਦ ਕੋਈ ਨਵੀਂ ਕਾਗਜ਼ ਲੱਭ ਜਾਣ, ਉਹਦੇ ਤੇ ਚੱਦਣ ਲਿਖਿਆ ਹੋਵੇ ਅੱਗੇ। ਹਾਂ ਇਹਨੇ ਜਦੋਂ ਅੰਮੀ ਕੋਲ 10 ਰੁਪਏ ਲੈਣੇ ਹੁੰਦਾ, ਉਹ ਨਾ ਕਰੇ ਤੇ ਕਹਿੰਦਾ ਖੋਲਾਂ ਟਰੰਕ। ਵਧੀਆ ਭਾਵੇਂ ਤੇ ਇਦਾਂ ਦਾ ਕਾਲੂ ਜੀ ਤੂੰ ਨਾ ਪਿੰਡ ਦੇ ਹੁਣ ਸਾਰੇ ਮਸਤ ਨਸ਼ਈ ਲੰਬੀਆਂ ਦਾੜੀਆਂ ਵਾਲੇ ਜਿਹੜੇ 15 ਸਾਲਾਂ ਤੋਂ ਦੇਖ ਰਿਹਾ ਵਾਚ ਕਰ ਰਹੇ, ਤੈਨੂੰ ਵੇਖ ਕੇ ਲੰਬਾ ਹੌਕਾ ਭਰਦੇ ਆ, ਉਹਨਾਂ 'ਚ ਤੇਰਾ ਵਾਲ ਦੀ ਤੇਰੇ ਵਾਲ ਸਾਹਿਬ ਗਏ ਨੇ ਦੁਨੀਆ ਤੋਂ। ਜ਼ਿੰਦਾ ਨੇ ਤੇਰੇ ਵਾਲ ਸਾਹਿਬ ਉਹਨੇ ਤੈਨੂੰ ਫਾੜ ਕੇ ਕਹਿਣਾ, ਇਹ ਕਾਲੂ ਤੇਰੇ ਉੱਤੇ ਥੂ, ਐ ਕਹਿਣਗੇ। ਉੱਥੋਂ ਹੀ ਪਤਾ ਚੱਲ ਉਹ ਫਿੱਟੇ ਮੂੰਹ, ਉਹ ਫਿਲਮ ਆ ਉਹ ਯਾਰ। ਤੇਰੀ ਮੇਰੀ ਛੂ ਲੈ, ਉਹ ਕਾਲੂ ਤੇਰੇ। यार हो सकता हो कालवन बरसात के मौसम में शायद है गालन। ਯਾਰ ਲੇਕਿਨ ਨਹੀਂ ਸਾਜੂ ਆਪਣੇ ਕੰਟੈਂਟ ਨਾਲ ਲੈਦਾ ਹੋਏ, ਕਾਪੀ ਨਹੀਂ ਕਰ ਰਹੇ। ਉਸਤਾਦ ਜੀ ਵਾਲ ਤੇ ਲੱਭ ਜਾਣਾ, ਥੋੜੀ ਖਪਤਾਂ 2 ਛੁੱਟੀਆਂ ਕਰਨੀਆਂ ਪੈਣੀਆਂ ਵਾ, ਦਿਹਾੜੀ ਤੋੜ ਲਾ ਵਾਲ ਤੇ ਲੱਭ ਲਾ। ਉਹ ਬਾਲਣ ਦੀ ਗੱਲ ਨਹੀਂ ਹੋਣ ਦੀ, ਮਿੱਠੇ ਨਾ ਖਜਾਈ ਜਾ। ਇੱਕ ਲੱਕੜ ਦੀ ਚਾਬੀ ਵੀ ਲੱਗੀ ਸਕਦੀ ਹੈ। ਲੱਕੜ ਦੀ ਇਹਨੇ ਲੱਭ ਲਿਆ ਸੀ ਬਾਹਰ। वो जी लकड़ का और भी कुछ होना ही। ਇਹ ਚਾਬੀ ਉਹ ਵੱਡੀ ਇਹਦੇ ਨਾਲ ਵੀ ਵੱਡੀ ਚਾਬੀ ਆ। ਇਹ ਆਪਣੀ ਸੱਸ ਕੋ ਲੈ ਗਿਆ। ਇਹਨੇ ਕਿਹਾ ਚਾਬੀ ਲੱਭੀ ਲੱਕੜ ਦੀ, ਉਹਨੇ ਦੇਖ ਕੇ ਉਹਨੇ ਕਿਹਾ ਇਹ ਸਾਡੇ ਮਹੱਲੇ ਚੋਂ ਕਿਸੇ ਦੀ ਨਹੀਂ ਹੈਗੀ। ਇੱਥੇ ਇਹੋ ਜਿਹਾ ਤਾਲਾ ਹੀ ਕੋਈ ਨਹੀਂ। ਕਿਸੇ ਦਾ ਪਿਓ ਗਵਾਚਾ ਹੋਵੇ ਨਾ ਤੇ ਦੁੱਖ ਕਰਨਾ ਜੇ ਤੂੰ ਇਹ ਵੇਖਣਾ ਵਾ, ਮਾਂ ਜੀ ਨੂੰ ਨਾ ਤੂੰ ਚੁੱਪ ਕਰਕੇ ਚੌਕ 'ਚ ਬਹਿ ਜਾ। ਟੋਪੀ ਵਾਲਾ ਰਸ ਨਿਕਲਿਆ ਕਿ ਵਿੱਚੋਂ? ਨਹੀਂ ਸਾਜੀ ਬੰਨ ਨਿਕਲਿਆ ਇੱਕ ਵੱਡਾ, ਉਹ ਵੱਡਾ ਬੰਨ ਨਹੀਂ ਹੁੰਦਾ ਜਾਂ ਦਹੀਂ ਓਏ ਦਾ। ਉਹ ਰਾਸੀ ਸੀ, ਉਹ ਇੰਨੇ ਸਾਲ ਪਿਆ ਉਹ ਬਣ ਬਣ ਗਿਆ। ਨਹੀਂ ਏਡਾ ਵੱਡਾ ਲੱਭ ਬੰਦ ਗਿਆ। ਹਾਂਜੀ ਉਸਤਾਦ ਜੀ ਇਹਨੇ ਆਪਣਾ ਅੱਬੂ ਲੱਭ ਲਿਆ ਸੀਗਾ ਹਾਂ ਤੇ ਉਹਨੂੰ ਪੁੱਛਣ ਨਹੀਂ ਰਿਹਾ ਆਪਣੀ ਅੰਮੀ ਨੂੰ, ਉਹਦੇ ਸਾਹਮਣੇ ਉਹ ਗੇੜੇ ਲਵਾਉਂਦੇ ਆ ਜਾ ਕੇ। ਇਮੋਸ਼ਨਲ ਕਰ ਰਿਹਾ। ਨਹੀਂ ਉਹ ਤੁਸੀਂ ਦੇਖਣਾ ਵਾ ਕਿ ਵਾਲ ਦਾ ਮਾਜਦਾ ਛਾਤੇ ਜਾ ਕੇ ਵਾਲ ਲੱਭਣ ਦਾ ਤਰੀਕਾ ਕਾਰ ਹੁੰਦਾ ਵਾ। ਸਾਡੀ ਮਾਂ ਵਾ, ਗਲਤ ਨਹੀਂ ਉਸਤਾਦ ਜੀ। ਵੇਖ ਵੀ ਕਿਹੜੇ ਰੇੜੀ ਤੋਂ ਜੋ ਨਾ ਦੇਖਦੇ ਆ, ਕਿਹੜੇ ਨਸ਼ਈਰ ਵਾਲ ਦਾ ਤੋਜੋ ਨੂੰ ਦੇਖਦੇ ਆ। ਲੇਕਿਨ ਤੇਰਾ ਵਾਲ ਤਾਂ ਉੱਥੇ ਕਿਤੇ ਏਰੀਆ 'ਚ ਹੀ ਆ। ਮਿੱਠੇ ਮੈਨੂੰ ਲੱਗਦਾ ਵਾ ਕਿ ਕਿਸੇ ਅਮੀਰ ਬੰਦੇ ਦਾ ਮੁੰਡਾ ਵਾ, ਇਹ ਆਮ ਨਹੀਂ ਆ। ਨਹੀਂ ਭਾਜੀ ਨੈਣ ਨਕਸ਼ੀ ਬਹੁਤ ਮਾੜੀ ਯਾਰ ਇੱਕ ਕਰਦੇ ਮਿੰਟ ਆ। ਮਿੱਠੇ, ਹਾਂ ਅਮੀਰ ਸਾਜੀ ਕਿਸੇ ਬਾਪ ਦਾ ਮੁੰਡਾ ਵਾ। ਗਵਾਚਾ ਵਾ, ਹਾਂਜੀ। ਇਹ ਵਟਾਇਆ ਗਿਆ ਵਾ। ਉਸਤਾਦ ਜੀ ਭਾਵੇਂ ਦੌਰ ਚੇਂਜ ਹੋਇਆ ਲੇਕਿਨ ਅਮੀਰ ਦੇ ਨੈਣ ਨਕਸ਼ੇ ਹੋ। ਓਏ ਮੈਨੂੰ ਸਮਝ ਆ ਗਈ ਉਹ ਕਿਉਂ ਖੋਖਰ ਲਿਖਿਆ ਤੇ ਅੰਮੀ ਕਿਉਂ ਏਦਾਂ ਗਈ। ਇਹ ਜਦੋਂ ਕਿਤੇ ਪੈਦਾ ਹੋਇਆ ਨਾ, ਹਾਂਜੀ ਜਿਹਦੇ ਘਰ ਉਹਨੇ ਇਹਦੇ ਅੱਬੇ ਨੂੰ ਦੇ ਦਿੱਤਾ ਇਹਨੂੰ, ਨਾਲ ਉਹਨੇ ਦੇਤੀ 1.5 ਮਰਲੇ ਜ਼ਮੀਨ। ਉਹਨੇ ਕਿਹਾ ਮੁੰਡਾ ਤੂੰ ਰੱਖ ਲਾ ਭੈਣਾ। ਇਸ ਪਾਪ ਇਹਦੀ ਮਾਂ ਤੋਂ ਨੂੰ ਨੇ ਤੂੰ ਕਿਹਾ, ਪਾਲੋਗੇ। ਉਹਨੇ ਕਿਹਾ ਭੈਣਾ ਮੁੰਡਾ ਅੱਜ ਤੋਂ ਬਾਅਦ ਤੇਰਾ, ਠੀਕ ਆ, ਤੂੰ ਵੱਡਾ ਨਾ ਘਰ 'ਚ, ਬਸ ਠੀਕ ਆ। ਉਦੋਂ ਨਹੀਂ ਸੀ ਹੈਗਾ ਕੋਈ। ਉਹਨੇ ਕਿਹਾ ਮੁੰਡਾ ਤੂੰ ਰੱਖ ਲਾ, ਇਹ ਮੇਰਾ ਮੁੰਡਾ ਵਾ, ਨਾਲ ਮੈਂ ਇਹਨੂੰ 1.5 ਮਰਲਾ ਜ਼ਮੀਨ ਆ ਮੇਰੀ, ਆਪਣੇ ਮੁੰਡੇ ਨੂੰ ਉਹ ਵੀ ਗਿਫਟ ਕਰਦਾ ਤੈਨੂੰ। ਯਾਰ ਆ ਬੜੀ ਅੱਛੀ ਉਹਨੇ ਗੱਲ। ਉਦੋਂ ਰਜਿਸਟਰੀ ਲਿਖੀ ਆ ਕਿ ਫਲਾਣਾ ਤੇ ਅੱਗੇ ਉਹਨੇ ਲਿਖਿਆ ਖੋਖਰ। ਇੱਕ ਮਿੰਟ ਸਾਜ ਜੀ, ਉਹ ਜਿਹੜਾ ਤੇ ਪਿਓ ਦਾ ਨਾਂ ਕੀ ਹੈ ਤੇਰੇ ਪੁੱਤ ਦਾ? ਇਹ ਖਾਲਦ ਹੁਸੈਨ। ਖਾਲਦ ਹੁਸੈਨ ਲਿਖ ਕੇ ਉਹਦੇ ਨਾਲ ਨਹੀਂ ਲਿਖਿਆ, ਉਹਦੇ ਅੱਗੇ ਥੋੜਾ ਜਿਹਾ ਬ੍ਰੈਕਟ 'ਚ ਲਿਖਿਆ ਖੋਖਰ, ਡੈਸ਼ ਦੇ ਔਰ ਉਹਨਾਂ ਦੋਵਾਂ ਦੇ ਦਰਮਿਆਨ 'ਚ ਇੱਕ ਇੰਜ ਕਰਕੇ ਐਸ ਵੀ ਪਿਆ ਵਾ। ਉਸਤਾਦ ਜੀ ਹੋ ਸਕਦਾ ਵਾ ਇਹਦੀ ਵਾਲਦਾ ਹੋਣ ਹੀ ਨਾ, ਜਿਹਦਾ ਫਿਲਮਾਂ ਦੇ ਵਿੱਚ ਹੁੰਦਾ ਵਾ। ਹਾਂ ਇਹਦਾ ਪੁੱਲਣ ਜਿਹੜਾ ਹੋਇਆ ਹੋ ਸਕਦਾ ਉਹਨਾਂ ਨੇ ਤੈਨੂੰ ਦੇ ਕੇ ਪਾਲਿਆ ਹੋਵੇ। ਉਹ ਨਹੀਂ ਲੈ ਕੇ ਪਾਲਿਆ ਹੋਇਆ। ਆਹੋ ਸਾਜੀ ਇਹ ਨਹੀਂ, ਗੱਲ ਉਸਤਾਦ ਕਰੋ, ਮੈਂ ਮਰ ਮੈਨੂੰ ਜਾਗਾ। ਉਹ ਗੱਲ ਜ਼ਿਆਦਾ ਬਿਹਤਰ ਲੱਗਦੀ ਹੈ ਕਿ ਕੋਈ
ਦੇ ਗਿਆ ਇਹਦੇ ਪਿਓ ਨੂੰ ਕਿ ਇਹਨੂੰ ਤੁਸੀਂ ਬਾਜੀ ਉਹੀ ਤੇ ਗੱਲ ਹੁਣ ਉਹ ਖੋਖਰ ਸੀ, ਉਹ ਖੋਖਰ ਉਹ ਦੂਰ ਵੀ ਉਹ ਕੋ ਵੱਡੇ ਦਿਲ ਵਾਲਾ ਖੋਖਰ ਸੀ। ਉਹਨੇ ਬੱਚਾ ਆਪਣਾ ਦੇਤਾ, ਨਾਲ ਉਹਨੇ 1.5 ਮਰਲੇ ਜ਼ਮੀਨ ਦਿੱਤੀ। ਉਹਨੇ ਰਜਿਸਟਰੀ ਤੇ ਖੋਖਰ ਹੀ ਲਿਖਣਾ ਸੀ। ਅੱਗੋਂ ਨੇ ਕਿਹਾ ਜੀ ਇਹ ਇੱਕ ਕਿਸਮ ਨੇ ਕਿਹਾ ਚਲੋ ਏਦਾਂ ਕਰੋ, ਪਿੱਛੇ ਇਹਦੇ ਬਾਪ ਦਾ ਨਾਂ ਲਿਖ ਦੇ ਹਾਂ ਤੇ ਅੱਗੇ ਬ੍ਰੈਕਟ 'ਚ ਖੋਖਰ ਵੀ ਲਿਖ ਦੇ, ਤਾਂ ਕਿ ਇਹਨੂੰ ਕੱਲ ਨੂੰ 40 ਸਾਲਾਂ ਬਾਅਦ ਪਤਾ ਲੱਗੇ ਤੇ ਇਹਨੂੰ ਇਹ ਪਤਾ ਲੱਗੇ ਕਿ ਯਾਰ ਮੇਰਾ ਵੀ ਤੇ ਕਿਤੇ ਜ਼ਿਕਰ ਹੋਵੇ ਨਾ ਕਿ ਮੇਰਾ ਪੁੱਤਰ ਆ। ਤੁਹਾਡਾ ਜ਼ਹਿਨ ਹੁਣ ਮੈਨੂੰ ਤੂੰ ਮਿਲ ਉਹ ਰਿਹਾ। ਬਾਪ ਲੱਭ ਖੋਖਰ ਆਪਣਾ, ਹੁਣ ਮੈਂ ਦੱਸਦਾ ਉਹ ਹੋਏਗਾ ਲਾਜ਼ਮੀ, ਉਹ ਹੋਣਾ ਉੱਥੇ ਕਿਤੇ ਹੀ ਆ। ਇਹ ਜਿਹੜੀ ਵਾਲਦਾ ਕੋਈ ਐਸਾ ਰੇਹੜੀ ਵਾਲਾ ਹੈਗਾ ਜਿਹੜਾ ਧੱਕੇ ਨਾਲ ਤੁਹਾਡੇ ਘਰ ਮਤਲਬ ਆਉਂਦਾ ਹੋਵੇ ਸਬਜ਼ੀ ਦੇਣ, ਗ੍ਰਹਿਣ ਦੇ ਪੈਸੇ ਵੀ ਰਹਿਣ ਦੇ, ਕੋਈ ਇਦਾਂ ਦਾ ਬੰਦਾ ਸੋਚ। ਕੋਈ ਚੌਕੀਦਾਰ ਕੋਈ ਪੈਸੇ ਨਾ ਲੈਂਦਾ ਹੋਵੇ ਤੁਹਾਡੇ ਕੋਲ, ਰਖਵਾਲੀ ਪੂਰੀ ਕਰਦਾ ਹੋਵੇ ਮੈਂ ਤੁਹਾਡੀ। ਦੱਸਦਾ ਸਾਡੀ ਜਿਹੜੀ ਆ ਨਹੀਂ ਜੁਮੇਰਾਤ ਇੱਕ ਚਕਾਲੀ ਚਾਦਰ ਲੈ ਕੇ ਹੁੰਦਾ ਵਾ ਬੰਦਾ ਐ ਕਰਕੇ ਉਹ ਹੜਕਾ ਕੇ ਪੈਸੇ ਉਹਨੂੰ ਮੈਂ ਹੀ ਫੜਾਉਂਦਾ, ਪਰ ਉਹ ਗਾਣਾ ਸੁਣਦਾ ਰਹਿੰਦਾ ਆਗ ਸੇ ਆਗ ਲੱਗੇਗੀ ਦੀ, ਉਹ ਸੁਣਦਾ ਉਹਨੇ ਉਹ ਚਲਾਇਆ ਹੁੰਦਾ ਸਾਡੀ बरसात के मौसम में ਇਸ ਪਿੱਛੇ ਉਹ ਸੌਣ ਹੀ ਚੱਲਦਾ ਭਾਗਾ ਵਾਲਿਓ ਨਾਮ ਜਪੋ। ਯਾਰ ਇਸ ਗਾਣੇ ਦੇ ਪਿੱਛੇ ਵੀ ਮਿਸਟਰੀ ਆ। ਮਾਂ ਜੀ ਕਿਉਂ ਰੋਏ? ਮੈਂ ਤਾਂ ਇਸੇ ਵਜ੍ਹਾ ਤੋਂ ਹੀ ਦੱਸਣ ਦੇ, ਉਹਨੂੰ ਪਤਾ ਵੀ ਮੇਰੇ ਮੁੰਡੇ ਨੂੰ ਹੁਣ ਪਤਾ ਲੱਗ ਜਾਣਾ ਕਿ ਮੈਂ ਇਹਨਾਂ ਦਾ ਨਹੀਂ, ਉਹ ਕਾਲੀ ਉਸਤਾਦ ਚਾਦਰ ਵਾਲਾ ਜੀ। ਕੋਲ। ਹਾਂ ਮੈਂ ਕਿਸੇ ਖੋਖਰ ਦਾ ਵਾਂ। ਇਹ ਵੀ ਤੇ ਹੋ ਸਕਦਾ ਤੇਰੀ ਉਹ ਵਾਲਦਾ ਅਸਲ ਵਾਲਦਾ ਨਹੀਂ ਹੈਗੇ, ਤੇ ਜਿਹੜਾ ਵਾਲਦ ਤੇਰਾ ਗਵਾਚ ਉਹ ਵੀ ਤੇਰਾ ਅਸਲ ਵਾਲਦ ਨਹੀਂ ਹੈਗਾ। ਨਹੀਂ ਤਾਂ ਜਨਮ ਪੱਤਰੀਆਂ ਦੇ ਫਿਰ ਨਾਂ ਇਹ ਦਿੱਤੇ ਕੌਣ ਆ ਹੋਏ। ਯਾਰ? ਇਹ ਤੀਜੇ ਹੱਥ ਕਿਤੇ ਰਿਕਵਰੀ ਕੀਤੀ ਹੋਈ ਕਿਸੇ ਨੇ ਜਾਂ Recovery ਖੋਖਦਾ ਨਹੀਂ, ਔਰ ਜਿਸਤੀ ਜਿਹੜੀ ਆ ਅਕਸਰ ਕੇਸਸ ਅਖਬਾਰਾਂ 'ਚ ਵੀ ਗੱਲਾਂ ਸਾਹਮਣੇ ਆਉਂਦੀਆਂ ਕਿ ਬੱਚਾ ਰੱਖ ਕੇ ਫਰਾਰ ਹੋ ਗਏ। हाँ, ਉਹਨਾਂ ਨੂੰ ਵੀ ਕਈ ਬੰਦੇ यानी तुम्हारे कहने का मतलब है ये किसी को मंदिर की सीढ़ियों से मिला, ਹਾਂ ਸਾਡੀ ਨਕਸ਼ਾ ਜਾਂ ਇਹ ਵੀ ਮੇਰੇ ਹੋ ਸਾਰੇ ਸਕਦਾ- ਮੇਰੇ ਅੱਬੇ ਦੇ या मेले चो लब्बा ही है बेनू। ਨਹੀਂ ਜਿਹਨੇ ਜਿਹਦਾ ਦੇਵ ਸਿੰਘ ਜੀ ਨੇ ਬੱਚਾ ਬਾਹੂਬਲੀ ਹੱਥ ਚੁੱਕਿਆ ਨਾ ਪਾਣੀ ਚੋਂ, ਏਦਾਂ ਹੋ ਸਕਦਾ ਵਾਲਦਾ ਨੇ ਮਾਂ ਜੀ ਨੇ ਚੁੱਕਿਆ ਹੋਵੇ। ਉਹ ਨਹੀਂ ਆਏ ਮੇਰੇ ਨਕਸ਼ੇਦਾਰ ਸਾਰੇ ਮੇਰੇ ਅੱਬੇ ਤੇ, ਮੈਂ ਆਪਣੇ ਅੱਬੇ ਲਗਾ ਯਾਰ ਕੀ ਹੋ ਉਹ ਗਿਆ ਪੁੱਤ ਤੈਨੂੰ ਪਤਾ ਕਿਉਂ ਦਿਲ ਅੱਛਾ ਤੋਂ ਪਹਿਲਾਂ ਲੈ ਤਾਂ ਹੀ ਹਰ ਬੰਦੇ ਨਾਲ ਸ਼ਕਲ ਮਿਲੀ ਜਾਂਦੀ, ਕਦੀ ਜ਼ਹੀਰ ਬਾਸ ਨਾਲ ਮਿਲਣਾ ਪੈਂਦੀ, ਕਦੀ ਬੜੇ ਨਾਲ ਮਿਲਣਾ। कदी ये शक्ल इदी शक्ल करके किन्ने ही आ। ਮਲਟੀ ਜਿਹਾ ਵੇ। ਇਹਨੂੰ ਹਰ ਬੰਦਾ ਕੋ ਪਿੱਛੇ ਹੋ ਜਾ, ਮੇਰੇ ਵਰਗੇ ਆ ਪਿੱਛੇ ਹੋ ਜਾ। ਗੱਲ ਬਾਚੇ ਜੀ ਪਾਓ, ਮੈਂ ਇਹ ਮੋਮਾ ਹੱਲ ਕਰਨਾ ਵਾ ਸਾਜ नहीं वो काली चादर वाले तो नहीं कोई इन्फॉर्मेशन मिली। ਸਾਜ ਜੁਮੇਰਾ ਜੋ ਉਹ ਮਲੰਗ ਵਾ ਯਾਰ ਸਾਡਾ ਬਾਬਾ ਟੈਪ ਮੈਂ ਦੱਸਿਆ ਉਸਤਾਦ ਜੀ ਜਾਓ ਮਲਾਂਗੇ ਦਾ ਵਾਲ ਹੁੰਦਾ। ਉਹ ਤੂੰ ਉਹਦੀਆਂ ਲਾ, ਉਹਦੀ ਤੂੰ ਜਦੋਂ ਚੱਦਰ ਖਿੱਚੀ ਨਾ, ਉਹ ਦੇਖਿਓ ਥੱਲੇ ਉਹਦੇ ਉਹ ਠਾਕਰ ਟੈਪ ਹੋਣਾ ਸ਼ੋਲੇ ਫਿਲਮ। ਚਲੋ ਸਰਾਲਾ ਜਿਹਾ ਨਿਕਲ ਆਉਣਾ ਹੀ। ਹਾਂ ਚਲੋ ਚਿੜਚਿੜ ਪੂਰੀ ਹੋਣੀ, ਬਾਵਾ ਹੋਣੀਆਂ ਨਹੀਂ। ਰਾਤ ਨੂੰ ਜਦੋਂ ਮੰਗਣ ਹੁੰਦਾ ਸਭ ਤੋਂ ਪਹਿਲੇ ਇਹ ਕਹਿੰਦਾ ਬਾਹਰ ਨੇ ਬੱਤੀਆਂ ਬੰਦ ਕਰ, ਉਹਨਾਂ ਨੀਰੇ ਚ ਸ਼ਾਇਰ ਲੈਣੀ ਦੇਖੋ, ਨੀਰੇ ਚ ਮੇਰੇ ਕੋਲ ਉਹ ਲਿਆਂਦਾ ਖਰਾਬ। ਓਏ ਨਹੀਂ ਸਾਜ ਜੀ ਤੁਸੀਂ ਮੇਰਾ ਬਰਾਦਰੀ ਦਾ ਮੋਮਾ ਹੱਲ ਕਰੋ ਤੁਸੀਂ। ਲਓ ਜੀ, ਅਗਰ ਕੋਈ ਐਸਾ ਅੱਲਾ ਦਾ ਬੰਦਾ ਤੁਹਾਡਾ ਟੀ ਟਾਈਮ ਵੇਖਦਾ ਵਾ ਜਿਹੜਾ ਇਸ ਰਾਜ਼ ਨੂੰ ਫਾਸ਼ ਕਰ ਸਕਦਾ ਵਾ, ਰਾਸ ਤੇ ਫਾਸ਼ ਹੋ ਸਕਦਾ ਵਾ, ਲੇਕਿਨ ਲੜੀ ਬਹੁਤ ਦੂਰ ਤੱਕ ਜਾਣੀ ਹੈ ਨਹੀਂ ਚਾਚਾ ਜੀ। ਮੈਂ ਖੋਖਰ ਹੀ ਲਿਖਾਇਆ ਕਰਨਾ ਸਾਜ ਜੀ, ਮੈਂ ਅਖਬਾਰ ਚ ਨਹੀਂ ਨਹੀਂ ਪਹਿਲੇ ਕਨਫਰਮ ਕਰ ਲਾ। ਹੁਣ ਸੌਰੇ ਤੇਰੇ ਨਾਈ ਆ, ਤੂੰ ਗੋਕਰ ਖਾਏਗਾ ਤੇਰੇ ਗੰਦਾ ਹੋ ਜਾਏਗਾ ਤੂੰ। ਉਹ ਨਹੀਂ ਕੀ ਹੋ ਗਿਆ ਤੈਨੂੰ, ਤੈਨੂੰ ਕਿਹਨੇ ਕਹਿਤਾ ਨਹੀਂ ਆ ਜੱਟ ਆ, ਦੱਸ। ਹਨਾ? ਨਹੀਂ ਉਹ ਗਿੱਲਵਾ ਸਾਜ ਜੀ। ਲੇਕਿਨ ਮੈਂ ਤੁਹਾਨੂੰ ਗੱਲ ਦੱਸਾਂ ਜੀ, ਤੇਰਾ ਬੁੱਗਾ ਜਿਹੜਾ ਨਾ ਇਹ ਮੈਨੂੰ ਦੱਸਣ ਡਿਆ ਵਾ ਤੈਨੂੰ ਕੋਈ ਮਾੜੇ ਘਰ ਦਾ ਬੰਦਾ ਸੁੱਟ ਕੇ ਗਿਆ ਰੂੜੀ ਤੇ, ਨਹੀਂ ਨਹੀਂ ਜਿੱਥੋਂ ਤੇਰੀ ਵਾਲਾ ਚੁੱਕਿਆ। ਅਮੀਰ ਕਿਸੇ ਦਾ ਬੰਗਲਿਆਂ ਵਾਲੇ ਦਾ ਗੱਡੀਆਂ ਵਾਲੇ ਦਾ ਬੱਚਾ ਲੱਗ ਰਿਹਾ ਵਾ। वो जुड़वा हुए होने ना जाइए, उन्होंने रख लिया जाइए। तो उन्होंने लेता। ਉਸਤਾਦ ਜੀ ਤੁਹਾਨੂੰ ਲੱਗਦਾ ਕਿਸੇ ਅਮੀਰ ਘਰ ਦਾ ਨਾ ਦੇ ਸੀ ਤਾਲੇ ਰਗਾ ਮੂੰਹ ਆ ਯਾਰ ਕਿਦਾਂ ਕਹਿੰਦੇ ਗੁਰਬਤ ਦੀ ਚੱਕੀ 'ਚ ਪਿਸੀ ਸਾਰੀ ਜ਼ਿੰਦਗੀ ਉਹਨੇ ਗਰੀਬਾਂ ਦੇ ਘਰ 'ਚ ਓਏ ਕੱਢੀ। ਭਾਈ ਤ੍ਰਿੰਡੀ ਰਗਾ ਮੂੰਹ ਦਾ ਤ੍ਰਿੰਡੀ ਰਗਾ। ਮਿੱਠੇ ਜੋ ਵੀ ਆ ਮੈਂ ਇਹ ਮੰਮਾ ਹੱਲ ਕਰਕੇ ਹਟਣਾ, ਜੋ ਮਰਜ਼ੀ ਜਲੀਲ ਕਰੀ ਜੋ, ਮੈਂ ਉਸਤਾਦ ਜੀ ਉਸਤਾਦ ਸਿਸਟਮ ਨੂੰ ਜੀ, ਲੈ ਕੇ ਆਉਣੀ ਆ। ਕੱਲ੍ਹ ਨੂੰ ਕੁਛ ਉਹ 5 ਬਾਤੋਂ ਸਫੇ ਤੁਹਾਨੂੰ ਮੈਂ ਦਿਖਾਉਣੇ ਹੀ, ਮੈਂ ਤੁਹਾਨੂੰ ਉਹ ਰਸਾਲਾ ਟੈਪ ਜਿਹੜਾ ਨਾ ਤੁਹਾਨੂੰ ਮੈਂ ਦਿਖਾਉਣਾ ਹੀ। ਤੁਸੀਂ ਫੇਰ ਜਿੱਦਾਂ ਹੈਰਾਨਗੀ ਨਾਲ ਦੇਖਣ ਤੇ ਤੁਸੀਂ ਆਪ ਕਹੋਗੇ ਯਾਰ ਪੁੱਤਰ ਤੂੰ ਸੱਚ ਬੋਲਣ ਆ। ਮੈਂ ਤਾਂ ਅੱਗੇ ਪੜਿਆ ਨਹੀਂ ਹਜੇ ਕੁਝ, ਉਸਤਾਦ ਤੁਸੀਂ ਆਪ ਹੀ ਐਡ ਕਰੀ ਉਹ ਤੋਂ ਜਾਂਦੇ। ਜੇਲ੍ਹ ਕਿਹੜੀ ਲੱਗੇ ਤੁਹਾਡੇ? ਸੈਂਟਰ ਜੇਲ੍ਹ। ਉਸਤਾਦ ਜੀ ਸੈਂਟਰ ਜੇਲ੍ਹ ਦੇ ਵਿੱਚ ਹੋ ਸਕਦਾ ਇਹਦਾ ਵਾਲਦ, ਹੋ ਸਕਦਾ 25-30 ਸਾਲ ਦੀ ਸਜ਼ਾ ਹੋ ਗਈ ਹੋਵੇ ਤੇ ਵਾਲਦਾ ਦੱਸਣਾ ਚਾਹੁੰਦੀ ਹੋਵੇ। ਤੇ ਜਿਹਨੂੰ ਅਸੀਂ ਰੋਂਦੇ ਰਹੇ ਆ ਯਾਰ ਜਦੋਂ ਫੋਤ ਕੋਈ ਤੇ ਯਾਰ ਐਸਾ artificial ਬੰਦਾ- ਹਾਸੇ ਹੈ ਜਿਹਦੀ ਵਜ੍ਹਾ ਨਾਲ ਅੰਮੀ ਮਾਂ ਹੋਣੀ ਜਿਹੜੇ ਨੇ ਅੰਦਰ ਜਾ ਕੇ ਔਕਾ ਭਰ ਕੇ ਗਏ ਨੇ, ਇਹ ਵਾ ਯਾਰ ਉਹਦੇ ਤੇਰੇ ਪਿੱਛੇ ਗੇਮ ਆ। ਮੈਨੂੰ ਇਹ ਲੱਗ ਰਿਹਾ ਕਿ ਇਹਨੂੰ ਕੋਈ ਇਹ ਲੈ ਕੇ ਪਾਲਿਆ ਉਹਨਾਂ ਨੇ ਉਸਤਾਦ ਜੀ ਉਸਤਾਦ ਜੀ ਦਾ ਲੈ ਕੇ ਪਾਲਾ ਹੁੰਦਾ ਸੋਹਣਾ ਤੂੰ ਦੇਖ ਨਾ ਛੋਟੇ ਕਾਲੂ ਨਾਲ ਇਹਦੀ ਵੀ ਨਹੀਂ ਬਣਦੀ, ਵੱਡੇ ਨਾਲ ਵੀ ਉਹਦੀ ਤਬੀਅਤ ਵੀ ਇਹਦੀ ਹੋਰ ਹੈ, ਇਹਦੀ ਤਬੀਅਤ ਹੋਰ ਆ। ਹਾਂ ਇਹਦੀ ਕੋਈ ਕੋਈ ਗੇਮ ਆ। ਔਰ ਉੱਤੋਂ ਕਹਿ ਰਿਹਾ ਕਿ ਮੇਰੇ ਨਾਲ ਸਾਡੇ ਨਾਲ ਰਿਸ਼ਤੇਦਾਰ ਵੀ ਕੋਈ ਭੈਣਾ ਭਰਾ ਵੀ ਏਡਾ ਨਹੀਂ ਮਿਲਦੇ ਜੁਲਦੇ। ਇਹ ਬਾਤ ਪੁੱਤ ਤੇਰੇ ਛਕੜੇ ਵਰਗੇ ਨਾ ਨਕਸ਼ਾ। ਤੂੰ ਅਮੀਰ ਘਰ ਦਾ 1.5 ਮਰਲਾ ਜਿਹੜਾ ਤੇਰੀ ਰਜਿਸਟਰੀ ਨਾਲ ਰੱਖ ਕੇ 500 ਰੁਪਏ ਵਾਲੀ ਰਜਿਸਟਰੀ ਔਰ ਕਸਮਾਂ ਹੀ ਲਿਖ ਕੇ ਆ 1.5 ਨਹੀਂ। ਮਰਲੇ ਦਾ ਕਿਹੜਾ ਤੇਰਾ ਵਾਲਦ? ਇੱਕ ਮਿੰਟ ਮਿੱਠੇ ਕਾਲੂ ਦੀ ਸ਼ਕਲ ਨਹੀਂ ਰਲਦੀ ਛੋਟੀ ਦੀ ਮੇਰੇ ਨਾਲ। ਨਹੀਂ 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 ਨਹੀਂ, ਨਹੀਂ, ਪਤਾ ਕੀ ਗੱਲ ਹੈ ਵੱਡੇ ਭਰਾ ਦੀ ਨਹੀਂ ਰਲਦੀ। ਮੈਂ ਤੈਨੂੰ ਦੱਸਦਾ ਵਾਂ ਰੌਲਾ ਇਹ ਆ, ਇਹ ਜਦੋਂ ਤੁਸੀਂ ਇੱਕ ਬੰਦੇ ਦੇ ਨਾਲ ਰਹੀ ਜੋ ਨਾ ਫਿਰ ਉਹ ਰਲਣ ਲੱਗ ਪੈਂਦੀ ਹੁੰਦੀ ਹੈ। लैके पालिए तो कुछ 100 का ਹੁਣ ਮੇਰੀ ਗੱਲ ਸੁਣ ਐਸੇ ਬੰਦੇ ਦੇ ਤੂੰ ਭਰਾ ਵੇਖ ਲੈ, ਹਾਂਜੀ ਦੇਖੇ ਆ ਮੈਂ। ਤੇ ਤੂੰ ਕਹੇਗਾ ਇਹ ਹੈ ਹੀ ਨਹੀਂ ਉਹਨਾਂ ਦਾ ਭਰਾ, ਹਾਂ ਬਿਲਕੁਲ ਹੀ ਨਹੀਂ ਤੇ ਹੈ। ਕਿਸੇ ਟਾਈਮ ਇਦਾਂ ਹੁੰਦਾ ਵਾ ਕਿ ਤੁਹਾਨੂੰ ਲੱਗਣ ਲੱਗ ਪੈਂਦਾ ਕਿ ਯਾਰ ਵਾਕਈ ਇਹਦਾ ਭਰਾ ਇਹ ਕੋਈ ਦਲੀਲ ਨਹੀਂ ਹੈਗੀ।
ਮੇਰੇ ਭਰਾ ਦੇਖ ਲੈ ਅੰਗਰੇਜ਼ ਇਹਦੇ ਭਰਾ ਲੱਗਦੇ ਹੀ ਨਹੀਂ। ਅੰਗਰੇਜ਼ ਲੱਗਦੇ ਆ ਸਾਰੇ। ਹਾਂ ਕਿਉਂਕਿ ਹਰਕਤਾਂ ਤੋਂ। ਕਿਉਂਕਿ ਹੁਣ ਇਹਦਾ ਵੀ ਟੈਚੀ ਖੁੱਲਣ ਵਾਲਾ ਹੀ ਆ। ਤਾਜੀ ਇਹ ਭਲਾ ਕਿੱਦਾਂ ਲੱਭੇ ਆਪਣੇ ਅੱਬੂ ਨੂੰ? ਤੇਰੇ ਅੱਬੂ ਦਾ ਨਾਮ ਕੀ? ਉਹ ਤੂੰ ਹੁਣ ਕੀ ਇਹ ਤੇ ਪਤਾ ਖਾਲਦ ਨਹੀਂ। ਹੁਸੈਨ ਯਾਰ। ਖਾਲਦ ਹੁਸੈਨ, ਉਹ ਜਿਹੜਾ ਜੁਮੇਰਾਨ ਨੂੰ ਚਾਚਾ ਆਂਦਾ ਵਾ, ਉਹਨੂੰ ਪਿੱਛੋਂ ਆਵਾਜ਼ ਦਵੇ ਪਾਪਾ ਖਾਲਦ। ਨਹੀਂ ਜਦੋਂ ਵਾਪਸ ਮੁੜੇ ਨਾ ਹਾਂਜੀ ਤੇ ਤੂੰ ਕੈਮਰਾ ਇੱਕ ਲਾ ਦੇਣਾ ਪਹਿਲੇ, ਠੀਕ ਹੈ ਸਰ ਜੀ। ਉਹਦਾ ਰਿਐਕਟ ਚੈੱਕ ਕਰਨਾ। ਤੂੰ ਉਹਨੂੰ ਕਹਿਣਾ ਅੱਬੂ ਜੀ, ਉਸ ਤੋਂ ਬਾਅਦ ਤੂੰ ਲੁਕ ਜਾਣਾ। ਜੇ ਤੂੰ ਤੜਫ ਕਿਉਂ ਨਹੀਂ ਅੱਜ ਤੱਕ ਦੇਖਿਆ ਨਾ ਜਾਂ ਤੇਰੇ ਵਾਲਦ ਸਾਹਿਬ ਉਸਤਾਦ ਜੀ ਵਾਲਦ ਜੇ ਉਹ ਆਵੇ ਤੇਰੇ ਵੱਲ, ਓਏ ਪੁੱਤਰਾ ਇੰਜ ਕਵੇ ਤੂੰ ਕਿਉਂ ਉਧਰ ਕੈਮਰੇ ਨਾਲ ਹੱਥ ਲਾ ਦਿਓ। ਮੈਂ ਇੱਕ ਹਿਡਨ ਕੈਮਰਾ ਲਾਇਆ। ਯਾਰ ਕਿੱਥੇ ਉਸ ਰਜਿਸਟਰੀ ਤੇ ਮੈਨੂੰ ਸ਼ੱਕ ਆ ਉਸਤਾਦ ਜੀ, ਉਹ ਕਿਹੜੀ ਰਜਿਸਟਰੀ ਹੈ ਜਿਹਦੀ ਐਂਡ ਤੇ ਕੁਛ ਲੈਣਾ ਖੂਨ ਨਾਲ ਵੀ ਲਿਖੀਆਂ? ਉਹ ਲਾਲ ਭਾਜੀ, ਸਟੈਂਪ ਲੱਗੀ ਆ ਯਾਰ। ਲਾਲ ਸਟੈਂਪ ਲੈ। ਲੱਗੀ। ਉਹ ਲਵ ਬਣੇ ਰਜਿਸਟਰੀ, ਉਹ ਲਵ ਰਜਿਸਟਰੀ ਆ। ਲਵ ਰਜਿਸਟਰੀ ਲੱਗਦੀ ਲਵ ਹੈ। ਰਜਿਸਟਰੀ ਆ। ਉਹ ਰਜਿਸਟਰੀ ਤੇ ਸਟਾਂਪ ਪੇਪਰ ਤੇ ਹੁੰਦੀ ਆ। ਹਾਂ। ਇਹ ਫਰਕੀਆਂ ਦੇ ਕਿੱਥੋਂ ਉਦੋਂ ਆ ਨਹੀਂ ਸੀ ਹੁੰਦਾ ਭਾਜੀ। ਬਾਜੀ ਸ਼ੇਰ ਕਿਹੜੇ ਲਿਖੇ ਹੁੰਦੇ ਕਿ ਵੀ ਤੁਹਾਡੀ ਖਾਤਰ ਮੈਂ ਜੀ ਨਾ ਸਕੂੰਗਾ ਨਾ, ਉਹ ਕਿਹੜੀ ਰਜਿਸਟਰੀ ਹੈ? 1900 ਤਕਰੀਬਨ ਉਸਤਾਦ ਜੀ ਉਹਦੇ ਤੇ ਲਿਖਿਆ ਹੋਇਆ ਵਾ 1968। ਚੱਲ ਮੇਰੀ ਜਾਨ। ਮੈਂ ਤੈਨੂੰ ਕੋਈ ਗੱਲ ਦੱਸਾਂ, ਤੈਨੂੰ ਵਾਲ ਲੱਭਣ ਦਾ ਤਰੀਕਾ ਵਾ, ਇਹ ਤੇਰੇ ਵਾਲ ਸਾਹਿਬ ਬਾਰਿਸ਼ਾਂ 'ਚ ਲੱਭਣੇ, ਫੁੱਲ ਬਾਰਿਸ਼ ਦੇ ਵਿੱਚ ਰਾਤ ਨੂੰ ਉੱਠ ਹਾਂ ਕੇ ਬਾਰਿਸ਼ ਵਾਲਦ ਨਿਕਲਦੇ ਹੁੰਦੇ। ਇਹੋ ਜਿਹੇ ਵਾਲਾਂ ਦੇ ਲਿਖੇ। ਮੈਂ ਬਾਅਦ ਦੇ ਰੋੜਾ ਨਿਕਾ, ਮੇਰੀ ਕੌਮ ਦਾ ਰੋੜਾ ਨਿਕਲਿਆ ਵਾ, ਮੈਂ ਉਹ ਤੁਹਾਨੂੰ ਅੱਗੇ ਪੇਸ਼ ਕੀਤਾ ਉਹ ਵਾ ਵਾਲਤ ਤੋਂ ਹੀ ਤੁਰ ਆ ਲੈ ਆ ਲੈ ਫੜ। ਹੱਕ ਸੱਚ ਦੀ ਗੱਲ ਹੋਈ ਵੇਖਿਆ। ਮੇਰੇ ਗਲੇ ਨੂੰ ਵੀ ਡੱਕੀ ਲੱਗੀ ਆ। ਹੁਣ ਦੱਸੋ ਸਾਰੀ ਪਹਿਲੇ ਬਰਾਦਰੀ, ਪਹਿਲੇ ਮਾਂ ਜੀ ਨੂੰ ਅਗਲਵਾਉਣਾ ਵਾ ਕਿ ਖੋਖਰ ਤੋਂ ਰਸਾਇਣ ਦੇਣਾ ਕਿ ਵਾਲਦ ਲੱਭਣਾ ਵਾ, ਕੀ ਕਰਨਾ ਵਾ? ਮਿੱਠੇ ਮਾਂ ਜੀ ਨੂੰ ਚੁੱਪ ਰਹਿਣ ਦਿਓ, ਨਹੀਂ ਤੇ ਸਿਰ ਝੁਕ ਜਾਣਗੇ ਸਭ ਦੇ। ਐਂਡ ਤੇ ਇੱਕ ਸਾਈਨ ਵੀ ਆ ਉਸਤਾਦ ਜੀ ਸੱਚ, ਕੀ ਇਹ ਲਿਖਿਆ ਹੋਇਆ ਵੱਡਾ ਕਰਕੇ। ਇਹ ਕਿਆ ਬੋਲਤੇ? ਓਏ ਫਿਰ ਅਬਦੁਲ ਪਾਨ ਵਾਲਾ ਐਸ ਵੀ ਲਿਖਿਆ। ਇਹੋ ਕਹਿੰਦਾ ਇਹ ਦੇ ਅੱਗੇ ਵੀ ਲਿਖਿਆ ਕਿਆ ਬੋਲਤੀ ਤੂੰ। ਇਹ ਵਿੱਚ में कोई नहीं आएगा, ਇਹ ਵੀ ਦਿਖਾ ਵਿੱਚ। ਇਹ ਜੀ ਉਹ ਜੀ। ਹੁਣ ਮੈਨੂੰ ਮਸਲਾ ਦੱਸੋ ਵੀ ਵਾਲਦ ਲੱਭੀਏ ਕਿ ਮਾਂ ਜੀ ਦਾ ਦਰਦ ਸਮਝੀਏ ਕਿ ਟੈਚੀ ਬੰਦ ਕਰਾਈਏ ਕਿ ਖੋਖਰ ਤੋਂ ਬਕਰਵਾਈਏ? ਯਾਰ ਕਰਨਾ ਮਾਂ ਕੀ ਜੀ ਆ? ਦਾ ਦਰਦ ਮੈਂ ਦੇਖਣਾ ਵਾ, ਅੰਮੀ ਯਾਰ ਕਿਉਂ ਪਰੇਸ਼ਾਨ ਹੋ ਉਸਤਾਦ ਜਾਂਦਾ ਦੀ ਹੈ? ਟੈਚੀ ਬੰਦ। ਅੰਮੀ ਜਿਸ ਵਜ੍ਹਾ ਤੋਂ ਪਰੇਸ਼ਾਨ ਹੋ, ਇਹਨਾਂ ਨੂੰ ਰਹਿਣ ਦੇ, ਕਿਉਂਕਿ ਉਹ ਈਜ਼ੀ ਹੋਈ ਨਾ ਤੇ ਤੁਸੀਂ 17 ਜਣੇ ਨੇ ਪਰੇਸ਼ਾਨ ਹੋ ਜਾਣਾ। ਸਹੀ ਗੱਲ। ਨਹੀਂ ਤੇ ਮਾਂ ਦਾ ਦਰਦ ਕਿਸ ਤਰ੍ਹਾਂ ਵੇਖ ਸਕਦਾ ਤੂੰ ਯਾਰ? ਤਾਜੀ ਉਹ ਮਾਂ ਤੇ ਉਹ ਵੇ ਕਿ ਆਪ ਦਰਦ ਆਪਣੇ ਸਮੇਟ ਕੇ ਔਲਾਦ ਨੂੰ ਖੁਸ਼ ਕਰ। ਮਾਂ ਜੀ ਦੀ ਕਿਹੜਾ ਵੀ ਰਸੌਲੀ ਫੇਰ ਡਿਆ ਉਹ ਦਰਦ ਹੁੰਦਾ ਵੀ ਜਿਹੜਾ ਅੰਦਰ ਦੀ ਫੀਲਿੰਗ ਵੀ ਮਾਂ ਕੀ ਸਾਡੇ ਸਮਝ ਮਾਂ ਯਾਰ ਇੱਕ ਨਹੀਂ ਯਾਰ ਉਹ ਮਾਂ ਜੀ ਨੇ ਮੇਰੀ ਗੱਲ ਸੁਣਨਾ। ਮੈਂ ਸੋਚ ਰਿਹਾ ਵੀ ਪਿੱਛੇ ਜਿਹੜਾ ਖੋਖਰ ਪੜ ਕੇ ਜਾਂ ਰਜਿਸਟਰੀ ਪੜ ਕੇ ਮਾਂ ਨਹੀਂ ਅੰਦਰ ਗਏ ਨੇ, ਇਹ ਮਾਂ ਜੀ ਉਹਨਾਂ ਨੇ ਸੋਚਿਆ ਕਿ ਮੈਂ ਤੇ ਸਾਰੀਆਂ ਰਜਿਸਟਰੀਆਂ ਸਾੜਤੀਆਂ ਸੀ, ਇਹ ਕਿਹੜੀ ਹੈ? ਜਾਂ ਉਹਨਾਂ ਨੂੰ ਇਹ ਵੀ ਹੋ ਸਕਦਾ ਕਿ ਹੁਣ ਰਜਿਸਟਰੀ ਨਿਕਲੇ ਲੜਨਾ ਪੈਣ। ਉਹ ਜਿਹੜਾ 1.5 ਮਰਲਾ ਕਿੱਥੇ ਆ? ਮਕਵਾੜੇ ਸਾਹਿਬ ਜੀ, ਉਹਦੇ ਤੇ ਕਿਹਦਾ ਕਬਜ਼ਾ ਇਸ ਟਾਈਮ? ਉਹਦੇ ਤੇ ਕਿਸੇ ਦਾ ਵੀ ਨਹੀਂ ਹਜੇ। ਹਾਂ ਅੰਮੀ ਕਹਿੰਦੀ ਮੈਂ ਹੀ ਰੱਖਣਾ ਵਾ, ਇਹ ਮੈਂ ਕਿਸੇ ਨੂੰ ਨਹੀਂ ਦੇਣਾ। ਪਲਾਟ ਖਾਲੀ ਆ। ਅੱਛਾ ਹਾਂ ਤੇ ਉਹ ਮੈਨੂੰ ਇਹ ਸਮਝ ਨਹੀਂ ਆਉਂਦੀ, ਸਾਰੀ ਜ਼ਿੰਦਗੀ ਅੱਬੂ ਕਹਿੰਦੇ ਰਹੇ ਆਪਾਂ ਨਾਈ ਆ, ਕਾਲੂ ਨਾਈ ਮੇਰਾ ਨਾਮ ਆ, ਨਾਈ ਆ, ਸਾਰੇ ਮਕੋਣੇ 'ਚ ਨਾਮ ਵੱਜਿਆ ਪਿਆ। ਖੋਖਰ ਕੌਮ ਕਿੰਨੀ ਉਹ ਸਹੀ ਕਹਿ ਕੇ ਗਏ ਆਪਣੀ ਲੋ ਖੋਖਰ ਵਾਲਾ ਵਿੱਚ ਟੱਚ ਹੋਰ ਆ ਬਈ। टच हो। अच्छा अगर असल बताते वो तुमको पाल ना पाते, वो साहब आ। ਤੂੰ ਛੱਡ ਗਿਆ ਖੋਖਰ ਕੋ ਚੱਲ ਜਾਣਾ ਸੀ ਆਪਣੇ ਅੱਗੇ। हाँ नहीं, वो नहीं। 1.5 मरले की खातिर तेन पाली गया, अगों औलाद गंदी निकल आई। ਇਹਦੇ ਪਿੱਛੇ ਸਾਡੀ ਕੋਈ ਵੱਡੀ ਕਹਾਣੀ ਆ। ਦਿਲ ਉਹਨਾਂ ਨੇ ਪੁੱਤਰ ਮੰਨ ਲਿਆ ਨਾ, ਜਦੋਂ ਜਿਹਦਾ ਵੀ ਆ ਉਹਨੇ ਆਪਣੀ ਨਾਂ ਬਲਦੀਅਤ ਲਿਖਾ ਲਈ, ਉਹਨੇ ਬਾਪ ਬਣ ਕੇ ਪਾਲਿਆ। ਜਿਹਦਾ ਤੂੰ ਮੈਂ ਦੱਸਦਾ, ਤੂੰ ਸਟੇਸ਼ਨ ਤੇ ਜਾ, ਕੁੱਲੀਆਂ ਦੇ ਵਿੱਚ ਬਹਿ, ਉੱਥੋਂ ਤੇਰੇ ਵਾਲਦ ਸਾਹਿਬ ਲੱਭਣੇ, ਉੱਥੇ ਹੀ ਗੱਲਾਂ ਹੁੰਦੀਆਂ। ਉੱਥੋਂ ਦਰਿਆਫਤ ਹੋਣੇ। ਹਾਂ ਨਹੀਂ ਤੇ ਭਲਾ ਕੀ ਕਰੇ? ਉਹ ਰਜਿਸਟਰੀ ਤੇ ਕਹਿੰਦਾ ਇਹ ਲਿਖਿਆ ਸੀਗਾ। ਤਾਜੀ AI ਤੇ ਚੈੱਕ ਕਰ ਰਹੇ, ਉਹ ਕੀ ਪਤਾ ਕੋਟ ਵਲਟੀ ਹੋਵੇ ਉਹ। ਸਾਰੇ ਚੈਟ ਜੀਪੀਟੀ ਨੂੰ ਪੁੱਛੋ। ਇੱਕ ਚੈਟ ਜੀਪੀਟੀ ਪੁੱਛੋ ਵੀ ਖੋਖਰ ਦਾ ਮੁੰਡਾ ਵਾ, ਕਾਲੂ ਆ, ਲੱਭਿਆ। ਇੱਕ ਮਿੰਟ ਯਾਰ ਲੱਗ ਜਾਂਦਾ ਪਤਾ ਆਹੋ ਕਿੱਥੇ ਯਾਰ, ਚੈਟ ਜੀਪੀਟੀ ਨੇ ਸੱਚ ਦੱਸ ਦੇਣਾ ਹੀ ਉਹ ਸੈਂਡ ਕਰ ਮਾਰੀ ਦਿੱਤੀ। ਇੱਕ ਟੀ ਮੈਂ ਤੁਸੀਂ ਤੁਹਾਨੂੰ ਕਹਿੰਦਾ ਤਾ रजिस्ट्री में भी। मैं इन्हें पूछना हुआ कि हमारे पास एक लड़का काम करता है, उसका नाम है कालू। हाँ जी, तुम बता सकती हो उसके वालिद साहब का क्या नाम है और वो कहाँ है, कहाँ मिलेंगे? ਅੱਜ ਲਿਸਟਾਂ ਖੁੱਲਣੀਆਂ ਥੱਲੇ, ਇਹ ਲੈ ਘੰਟਾ ਤਾਂ ਬਰੋਜ਼ਿੰਗ ਹੀ ਹੁੰਦੀ ਰਹਿਣੀ ਆ। ਸਕਰੋਲਿੰਗ ਹੋਈ ਜਾਣੀ ਆ। ਆਹੋ ਉਸਤਾਦ ਜੀ ਬਰਾਦਰੀ ਦਾ ਪੁੱਛਣਾ ਖੋਖਰ ਕਿੱਦਾਂ ਬਣੇ ਆ ਉਹ? ਇਹ ਉਹ ਯਾਰ ਪੁੱਛਣਾ। ਖੋਖਰ ਬੜਾ ਕਿਤੇ ਤੈਨੂੰ ਪੱਗਾਂ ਪਈਆਂ ਵਾ ਵੀ ਤੋਤੇ ਤਾਲਾ ਵਾ, ਅਰਬਾਂ ਦੀ ਜ਼ਮੀਨ ਆ। ਸਹੀ ਤੋਂ ਪੁੱਛ ਲਓ ਆਗੇ ਮੇਰਾ। नहीं नहीं मैं इधरों पूछ रहा Yes, ChatGPT मेरे को हो। पेड़ आ ये सही प्यो दसेगा। ਲੈ ਲਿਖਾ ਲੈ ਫਿਰ ਯਾਰ ਚੈਟ। ਪਿਓ ਦੁਆਲੇ ਹੋਏ ਆ, ਮੈਂ ਆਪਣੇ ਪਿਓ ਨਾਲ ਟਾਈਮ ਕੱਢਿਆ ਵਾ ਯਾਰ, ਆਪਣੇ ਹੱਥੀ ਤੇ हमारे पास एक लड़का काम करता है दफ्तर में, उसका नाम है कालू। उसके बाप का नाम क्या है और उसका बाप कहाँ मिलेगा, किस शहर में होगा इस वक्त? ਕਾਲੂ ਦਿਲ ਤੇ ਹੱਥ ਰੱਖਦਾ।
ਕਿਉਂਕਿ ਉਹਨੇ ਝੂਠ ਨਹੀਂ ਬੋਲਿਆ। ਉਹ ਨਾ यार ਕਿਉਂ ਜੀ? ओए उन्हें क्या सादा और एहतराम से बात ये है कि यहाँ सबसे दुरुस्त तरीका दफ्तर के रिकॉर्ड चेक करें, अगर वो मुलाजम है तो ए उन्हें हिंट देता ही ਮੈਂ ਤਾਂ ਉਹ ਸੱਪ वो ਨਹੀਂ ਗਿਆ किसी किसी जगह से मुलाजम है। ਮੈਨੂੰ ਸਿੰਪਲੀ ਗੱਲ ਹੈ, ਮੈਨੂੰ ਉਸਤਾਦ ਤੇ ਸ਼ੱਕ ਸੀਗਾ। मैं उसके वालिद का नाम दर्ज कर सकता हूँ, लेकिन इमरजेंसी की सूरत में, ਲੈ अगर कोई हंगामी वजह है तो, ਕਿ ਮੈਂ ਆਪਣੇ ਤੇ ਲੈ ਲੱਗਾ ਚੈਟ ਜੀ। या उसके करीबी साथी का बता सकता हूँ। ਚੈਟ ਇਹਦਾ- ਬੜੀ ਝੂਠ ਨਹੀਂ ਮੇਰਾ- ਬੋਲਦੀ। ਪੂਰੇ ਦਾ ਬੰਦੇ ਮੇਰੇ ਨਾਲ ਫਿਰਦੇ ਸੀ ਉਹਦੇ, ਉਹਨਾਂ ਦਾ ਵੀ अगर आप चाहें तो आप बता सकते हैं कि ये मालूमात आपको किस मकसद के लिए चाहिए, फिर मैं इमरजेंसी दफ्तर रिकॉर्ड कानूनी वजह में आपको सही बता सकता हूँ। पूछो उसकी उसकी जो कानून जो हमारे पास मुलाजम है उसकी वालदा का वो गिरा उसे तरीके ये सारी सूरत दसो फिर दसना वा की हो गया वो। असल में कालू जो है उसने कल अपने घर में एक पुराना ब्रीफ केस खोला है, उसके अंदर उनके एक 1.5 मरला की रजिस्ट्री निकली है जिसके ऊपर लिखा हुआ है कौम खोखर, जबकि ये खोखर नहीं है, और इसके बाप का नाम लिख के आगे लिखा हुआ है कौम खोखर। तो जब वो उसके बाप ने कभी बताया नहीं कि हम खोखर हैं, तो रजिस्ट्री के ऊपर खोखर क्यों लिखा है? ये खोखर खोखर क्या है? ये खोखर खोखर ਦਿਲ ਕਰੇ ਚੈਟ ਜੀਪੀਟੀ ਕਹੇ ਅੱਜ ਅੱਲਾ ਹੀ ਖੈਰ ਹੋਵੇ ਸਾਰੇ। ਉਹ ਥੱਲੇ ਕਹਿੰਦੇ ਖੋਖਰ का मतलब पेंडिंग हो रहा ਹੁਣ ਪਤਾ ਲੱਗਣਾ ਹੀ क्या ਤੁਸੀਂ आप ठीक है, अब बात वाजिया हो गई है। मैं सादा और हकीकत के मुताबिक समझा देता हूँ। खोखर क्या है? खोखर बर्रे-सगीर पाकिस्तान भारत की एक कदीम कौम बरादरी है। कोई गाली नहीं, कोई जुर्म नहीं, बल्कि एक नस्ली या खानदानी शनाख्त बरादरी है। जैसे राजपूत, जाट, अराई, शेख, इस तरह खोखर भी एक कौम है। खोखर क्यों लिखा हो सकता है? ਹਾਂ ਇਹ ਗੱਲ ये बहुत आम बात है, इसका चंद मुमकिन वजूहात हो सकती हैं। पुराने जमाने में असली कौम लिखी जाती थी काफी पुराने कागजात, रजिस्ट्री, फर्द इंतकाल में वही कौम लिखी जाती थी जो उस वक्त खानदान की असल शनाख्त होती थी। बाद में लोग नाम बदल लेते हैं या कौम बताना छोड़ देते हैं। ए हुन पता की गल है, हिंट दे रही है ਵਾਹ जी, ਵਾਹ हिंट समझने हैं, ਬਰੀਕ ਗੱਲ ਕੀਤੀ लेकिन कागजात में पुरानी हकीकत रह जाती है। बाप या दादा ने जानबूझकर नहीं बताया। कई खानदान गुर्बत की वजह, समाजी दबाव की वजह या कोई घरेलू जाती वजूहात की वजह से छुपा लिया, ਇਹ ਗੱਲ अपनी कौम का आगे नहीं बताया। कसम देख ला, कई खानदान गुर्बत, समाजी दबाव या जाती वजूहात की वजह से अपनी असल कौम आगे नहीं बताते। जाती वजूहात मैंने थोड़ा ਤੇਰੀ ਇਸ ਟਾਈਮ ਸਵਾਲੀਆ ਨਿਸ਼ਾਨ ਬਣੀ ਪਈ ਹੈ ਜ਼ਿੰਦਗੀ। देहातों से शहरों में आने वाले खानदानों में तहसील पटवारी ने पुरानी शनाख्त के मुताबिक लिख दिया जमीन की रजिस्ट्री में। पटवारी अक्सर खानदान की पहचान के मुताबिक कौम लिख देता है, चाहे वो मौजूद नस्ल वो कौम इस्तेमाल ना भी कर रही हो। वो यानी ठीक है। ਪਹਿਲੇ ਵਾਲੀ ਲਿਖ ਦਿੰਦਾ। ਇਹ क्या इसका मतलब है कि कालू वाकई खोखर है? ਲੋ ਜੀ ज्यादा इम्कान यही है, क्योंकि जमीन की रजिस्ट्री में गलत कौम लिखना आसान नहीं होता। पुराने कागजात अमूमन नस्ल दर नस्ल चलते हैं में भी। क्या रजिस्ट्री वाकई पुरानी है तो ये खानदान की असल तरीक शनाख्त हो सकती है। अब क्या मसला हो सकता है? कोई मसला नहीं है। कौम बदलने या छुपाने पर कानूनी जुर्म नहीं, खोकर होना कोई बुरी बात नहीं, न जमीन पर असर पड़ता है न नौकरी पर। ਵਾਹ ਵਾਹ अगर कालू या आपका हकीकी जानना है, अगर कालू या आप हकीकत जानना चाहें तो, यानी अगर कालू भी जानना चाहे तो मैं उस पटवारी की पुरानी फाइल निकाल कर दादा परदादा का नाम भी बता सकती हूँ। बाज़ औक़ात पुराने शादी काल में कौम दर्ज होती है। बुजुर्गों से आहिस्ता बात करें, वो सब बता देंगे। ਮਾਂ ਜੀ ਨੇ ਲਾਸਟ ਮਾਂ ਜੀ ਦਾ गुस्सा, अल्लाह की कसम है, बुजुर्गों से आहिस्ता बात करें, गुस्सा या इल्जाम लगाए बगैर। ਲੋ ਜੀ ਚੈਟ ਜੀਪੀਟੀ ਪਤਾ ਲੱਗ ਗਿਆ ਜੀ। आखिरी बात, कौम इंसान की इज्जत या किरदार का म्यार नहीं, यानी ਜਿਹੜੀ ਕੌਮ ਅਸੀਂ ਦੱਸਦੇ ਹਾਂ ਵਾਹ ਵਾਹ ਇਨਸਾਨ ਦੀ ਇੱਜ਼ਤ ਜਾਂ ਕਿਰਦਾਰ ਦੇ ਨਾਲ ਇਹਦਾ ਇਹ ਮਿਆਰ ਨਹੀਂ ਰੱਖ ਸਕਦੇ ਵੀ ਇਹ ਜੱਟ ਆ, ਮਲਕ ਆ, ਸ਼ੇਖ ਆ ਤੇ ਇਹ ਜੀ ਬਾਬਕਾਰ।
ਇਨਸਾਨ ਦੀ ਸ਼ਖਸੀਅਤ ਹੁੰਦੀ ਹੈ ਆਪਣੀ, ਅਸਲ ਚੀਜ਼ ਇਨਸਾਨ ਦਾ ਅਮਲ, ਇਮਾਨਦਾਰੀ ਔਰ ਕਿਰਦਾਰ ਹੈ। वाह वाह जय। मैं तेरे तो पहले इन्होंने बताया। सियानी है उस्ताद जी। खोखर एक मुअज़्ज़ज़ और पुरानी कौम समझी जाती है जिसमें शर्माने या घबराने वाली कोई बात नहीं। ਇਹਦੇ ਚੋਂ ਹੈ ਵਾ, मैं शर्मान वाली है उस्ताद जी, घबरा नहीं रहे हो। ਸ਼ਰਮਾਉਂਦਾ ਵੀ ਨਹੀਂ ਹੋ। ਉਹਨੇ ਉਹ ਵਾਲਦਾ ਜਿਹੜੇ ਰੋਏ ਨਾ ਉਸ ਉਹਦਾ ਵੀ ਪੁੱਛਣਾ ਨਾ ਅੰਮੀ ਕਿਉਂ ਰੋਏ ਨੇ। खोखर कौम की मुख्तसर तारीख, पंजाब में खोखरों के इलाके या कागज में कौम दुरुस्त करवाने का तरीका बता सकता हूँ। ਉਸਤਾਦ ਜੀ ਉਹ ਵਾਲਦਾ ਜਿਹੜੇ लेकिन मसला ये है कि जब कालू की वालदा ने रजिस्ट्री पे पढ़ा खोखर तो वो रोना शुरू हो गई, उदास हो गई और कमरे में जाके अंदर से दरवाजा लगा लिया। तुम्हारे हिसाब से क्या हो सकता है ऐसा? ਆ ਦੇਖੀ ਹੁਣ ਮੇਰੀ ਸੁਣ ਲੈ ਗੱਲ। ਲੱਗਦਾ ਪੜਨ ਵਾਲੀ ਗੱਲ ਨਹੀਂ ਹੈ। ਐਡਾ ਲੰਮਾ ਤੇ ਮੈਂ ਦੱਸਿਆ ਨਹੀਂਗਾ। यही दसिया तो। ਤੈਨੂੰ ਪਤਾ ਵੀ ਹੈ ਕੀ ਹੋ ਸਕਦਾ ਹੈ ਬਸ ਮਤਲਬ? ਚੁੱਪ ਕਰਕੇ ਉੱਥੋਂ ਕੋਈ ਚੰਗਾ ਭਲਾ ਜਾ ਯਾਰ, ਉਹੀ ਫਿਰ तू भी ਤੁਸੀਂ ਉਹਦਾ ਇਹ ਪੁੱਛਣਿਆ ਵੀ ਮੈਨੂੰ ਵਜ੍ਹਾ ਨਹੀਂ ਸਮਝ ਆਈ ਕਿਉਂ ਮੰਮੀ ਨੇ ਦੇ ये सूरत हाल वाकई हसास और जज्बाती है ਜਜ਼ਬਾਤ ਵਾਹ ਜੀ। ਹਾਂਜੀ और इसमें जल्दी कोई नतीजा निकालना दुरुस्त नहीं। ਹਾਂਜੀ मैं आपको मुमकिन वजूहात समझा सकता हूँ ताकि बात को इंसानी और नफसियाती जाविये से देखा जा सके। ਉਹ ਭਾਈ ਬਣਾਈ ਆ। माँ को रोने और खुद को कमरे में बंद करने की मुमकिन वजूहात, ਹਾਂਜੀ ਇਹ ਦੇਖੀ कोई पुराना राज या याद कोई आ जाना, अल्लाह की कसम आ देख ला, कोई पुराना राज या दर्द याद आ जाना। ਪਾਣੀ ਲੈ ਆਓ ਤਾਈ ਤੁਹਾਡੇ। ਲਓ ਜੀ ਮੈਂ ਤੁਹਾਨੂੰ ਗੱਲ ਦੱਸਾਂ। मैं स्क्रीनशॉट ला देना, अब मैं गलत कहना वजो को देना। अक्सर माओ के दिल में ऐसी बातें होती है जो उन्होंने शौहर की इज्जत, बच्चों के मुस्तकबिल या खानदान के सुकून की खातिर सारी जिंदगी छुपा के रखी। ਉਹ ਤੂੰ ਅੱਲਾ ਵਾਲਾ ਵੀ ਲਾਓ ਕਿ ਸ਼ੇਰ ਖਾਈ ਤੇਰਾ रजिस्ट्री देखकर वो बात अचानक सामने आ गई ਓਏ और दिल का बोझ बर्दाश्त से बाहर हो गया। ये रोना डर या सदमे की रामद हो सकता है, ना कि किसी जुर्म की। ਹਾਂ शौहर की तरफ से सख्ती या मना मुमकिन है कि शौहर कहना वह क्या काम नहीं करना। कालू के वालिद ने सख्ती से मना किया होगा ਕਿ ਉਹਨਾਂ ਮੁੰਡਿਆਂ ਨਾਲ ਲਿਵੇ कि यह बात बच्चों को कभी ना बतानी। ऐसी सूरत में माँ को यह डर लगा हो कि अब राज खुल गया, ਉਸਤਾਦ ਜੀ ਇੱਥੇ ਚੈਟ हर बार झगड़ा हो जाएगा या बच्चों का बाप नजर में मुकाम बदल जाएगा। ये खौफ औरत को अंदर से तोड़ देता है। है भी हाँ जी, देखिए इधरों टूट गया, जाना। जिन्ना हौसला- समाजी दबाव या जिल्लत का खौफ। ਸਾਡੀ ਗੱਲਾਂ ਤਾਂ ਸਾਰੀਆਂ ਸੁਥਰੀਆਂ ਕੀਤੀਆਂ। कौम जात बरादरी को बहुत बढ़ा चढ़ाकर देखा जाता है। मुमकिन है माँ को ये खौफ हो कि लोग बातें करेंगे, बच्चों पे लेबल लग जाएगा या कोई पुराना जख्म फिर ताजा हो जाएगा। ये सब सोचकर औरत खामोशी और तन्हाई इख्तियार कर लेती है। ਉਹ ਦੇਖਿਆ ਤੇ ਇਦਾਂ ਕਿਹੜਾ ਬਾਪ ਚੁੱਪ ਕਰਨ ਦੇ ਤੇ ਲਾਪਾ ਕਰਨ ਦੇ ਉਹ ਤੂੰ ਮੀਨੇ ਚੁੱਪ ਬੋਲ ਕਰਕੇ ਕੀਤਾ ਤਨਹਾਈ ਇਖਤਿਆਰ ਕੀਤੀ ਮੈਂ ਦੱਸਦਾ माँ खुद चौथा उन्हें पॉइंट देते ने उन चौथा पॉइंट माँ खुद इस हकीकत से लाइलम हो। ये भी मुमकिन है कि माँ को कभी पूरी हकीकत ना बताई गई हो या आधी सच्चाई मालूम हो। रजिस्ट्री देकर उसे भी पहली दफा हकीकत का अंदाजा हुआ हो और ये चीज अंदर से हिला देती है। ਹਾਂਜੀ ਦੇਖਿਆ ਅੱਛਾ ਚਾਰਾਂ ਆਪਸ਼ਨ ਹੀਲੇ ਬਾਜੀ ਹੋਈ ਹੈ पंजवा, किसी बड़े खानदानी झगड़े या माजी के वाकयात से ताल्लुक, कभी कभार जमीन, वरासत या कौम के मामले पर बड़ा खानदानी तनाजा हुआ होता है ਹਾਂਜੀ ਹੋਇਆ ਤੁਹਾਡੇ ਨਾਲ। और औरत वो सब मार, जिल्लत, बेबसी देख चुकी होती है। कागज देखकर वो सब मंजर वापस आ जाते हैं। ਹਾਂ ਦੇਖਿਆ ਮੈਂ ਵੀ ਕਹਾਂ इस वक्त क्या नहीं करना चाहिए? ਹਾਂਜੀ माँ पर सवालों की बौछार, ਹਾਂ ਕਾਲੂ ਸ਼ੱਕ ਨਾ शक या इल्जाम, ਸ਼ੱਕ ਨਾ ਨਾ ਯਾਰ जबरदस्ती सच निकलवाना, गुस्सा या तंज उन्हें कांटे मारेंगे। ਹਾਂ सब चीजें मामला खराब कर देंगी। ਕਿਉਂਕਿ ਤੇਰੀ ਵਾਲਾ ਚੈਟ ਜੀਪੀਟੀ ਦੀ ਵਾਲਦਾ ਵੀ ਆ ਉਹ ਜੀ ਮਾਵਾ ਕੀ ਆ ਸਭ ਦੀ ਹੁੰਦੀ ਭਾਈ। इस वक्त क्या करना चाहिए? ਇਹ ਪੁੱਛੋ ਸਾਜ ਜੀ। माँ को वक्त दें, ਜਾਂ ਅਗਲੇ ਹਫਤੇ ਗੱਲ ਕਰੀ ਵਾਲਦਾ ਨਾ खामोश एहतराम रखें। ਵਕਤ ਦੇਣਾ ਤੂੰ ਜ਼ਿਆਦਾ ਤੇ ਹੀ ਰਿਹਾ ਕਰ। कोई एक नरम दिल फर्द, बेटी, बहू या करीबी औरत आहिस्ता से बात करे। ਹਾਂ बस इतना कहा जाए, हमें कोई फर्क नहीं पड़ता गम आशिकी से पहले। आप ठीक है, हमें सिर्फ आपकी तबीयत की फिक्र है। अक्सर माँ खुद वक्त आने पर बोल पड़ती है। एक अहम बात, अगर कोई औरत इस तरह रोती है तो अक्सर वजह ये होती है कि ਹਾਂਜੀ ਆ ਪੜਿਓ इसने ਨਾ जिंदगी में बहुत कुछ बर्दाश्त किया होता है, ना कि उसके लिए वो गलत है। कौम, नाम, कागज, ये सब कागजी चीजें हैं। माँ का दिल इंसानी चीज है। अगर आप चाहे तो मैं आपको ये भी बता सकता हूँ
इस मौजू पे घर में कैसे बात शुरू करें ਪੁੱਛੋ या कालू को किस तरह संभाला जाए ताकि वो जज्बाती ना टूटे, बस बताएं। ਮੈਂ ਤੈਨੂੰ ਗੱਲ ਦੱਸਾਂ ਅੱਲਾ ਰਹਿਮ ਕਰੇ, ਇਹਨੇ ਕੁਝ ਕਰਤਾ ਤੇ ਜ਼ਿੰਦਗੀ ਤੇ ਇਹਦੇ ਬੱਚਿਆਂ ਦੀ ਖਰਾਬ ਹੋਏਗੀ, ਆਪ ਜੇਲ੍ਹ 'ਚ ਚਲਾ ਕਾਲੂ ਜਾਊਗਾ। ਹੁਣ ਬਾਤ ਦਾ ਬੋਲਣ ਨਹੀਂ ਰਿਹਾ, ਸ਼ੋਅ ਤੋਂ ਬਾਅਦ ਅਗਰ ਵਾਲਾ ਚੁੱਪ ਕਰਕੇ ਸਾਨੂੰ ਫੜ ਲਈ ਜੋ ਚੈਟ ਜੀਪੀਟੀ ਦੱਸਦਾ ਨਹੀਂ, ਇੰਨੀ ਲੈਣ ਦੇ ਬਾਅਦ ਉਹਨੇ ਇੰਨੇ ਜਵਾਬ ਦਿੱਤੇ, ਇੰਨੀ ਲੈਣ ਦੇ। ਇਹ ਜਵਾਬ ਉਸਤਾਦ ਜੀ ਸਾਰੇ ਮਨ ਗਲਤ ਕਹਾਣੀ ਆ। ਉਸਤਾਦ ਜੀ, ਮੈਂ ਜਦ ਐਸੀ ਗੱਲ ਤੱਕ- ਨਹੀਂ ਜਦ ਤੱਕ ਸਿਰਫ ਦੱਸਿਆ ਸਾਡੇ ਖਿਲਾਫ। ਲੇਕਿਨ ਗੱਲ ਇਹ ਵਾ ਕਿ ਡੋਰੀਆਂ ਅੱਲਾ ਤੇ ਸਿੱਟਦੀ, ਮੇਰਾ ਵੀਰ ਕੋਈ ਗਲਤ ਕਦਮ ਨਾ ਚੁੱਕੀ। ਹਾਂ, ਉਹਨੇ ਬੱਚਿਆਂ ਕਿਹਾ ਦੀ ਵਾ ਜ਼ਿੰਦਗੀ ਖਰਾਬ ਹੋ ਜਾਂਦੀ। ਕਿ ਵਾਲਦਾ ਤੇ ਸਵਾਲਾਂ ਦੀ ਬੁਛਾੜ ਨਹੀਂ ਕਰਨੀ। ਕੁੰਡੀ ਕਿਉਂ ਨਹੀਂ ਖੋਲਣ ਦੇ ਬੱਚੋ? ਹੱਲ मेरे पास एक और लड़का काम करता है, उसका नाम है दानिश। उसके 4-5 भाई हैं। बाकी सारे भाइयों की शक्ल आपस में मिलती है, उनके अब्बू से भी मिलती है। अकेले दानिश की शक्ल किसी से नहीं मिलती। ਮੈਨੂੰ ਵੀ ਬਜ਼ਾਰ ये क्या वजह हो सकती है? ਉਹਨੇ ਕਿਹੜਾ ਗੱਲਾਂ ਬਹੁਤ ਜਿੱਦਾਂ ਸਾਹਿਬ। ਅੱਜ ਸਾਰੇ ਮੋਮੇ ਹੱਲ ਹੋਣ ਡਏ ਆ। ਟੈਚੀ ਵੀ ਨਹੀਂ ਖੁੱਲਿਆ ਬਿਸਤੋ ਗਏ ਰਜਿਸਟਰੀ ਵੀ मैं कहना ਤੁਹਾਨੂੰ मैं ਦੱਸਦਾ ਪਤਾ, ਇੱਕ ਮਿੰਟ ਠਹਿਰ ਜਾ। ये सवाल बहुत नाजुक है, ਪਹਿਲੇ ਕਹਿੰਦਾ ਜ਼ਬਰਦਸਤ ਹੈ। इसलिए मैं बहुत एहतियात और गैर इल्जामी अंदाज में हकीकत बताऊंगा ਹਕੀਕਤ ਵਾਹ ਵਾਹ कि एक भाई की शक्ल में मुख्तलिफ होना बहुत आम बात है और इसके घर अक्सर सादा, कुदरती और जायज वजूहात होती है। ਹਾਂਜੀ ਬਸ और इसका मतलब हर किसी ये नहीं कि कोई गलत बात हुई। मैं भी तुझे पढ़ना जरा। ਸੱਚ ਤੇ दानिश की शक्ल मुख्तलिफ होने की मुमकिन वजूहात: ਹਾਂਜੀ ਨਹੀਂ ਮੈਂ ਸਮਝ जेनियात, जेनेटिक्स का खेल। ਨਾਮ ਕਿਹਾ ਹੋਣਾ। ਜਿੰਨਾਤ नहीं वो जरा- Genetics। हाँ, उसका खेल। जीन्स सीधे हिसाब से नहीं चलते। ਹਾਂਜੀ ਆਪਣੀ ਮਰਜ਼ੀ कोई बच्चा नाना, दादी, परदादा या नानी पर जा सकता है। बाज जीन्स कई नस्लें छोड़कर जाहिर होते हैं। उई, ਅੱਛਾ ਜੀ। हाँ जी, ਜੀਨ ਤੂੰ की ਜੀਨ मतलब भला? ਯਾਨੀ ਕਿ ਇੱਕੋ ਜਿਹਾ ਜਿਹੜੇ ਪੈਦਾ ਹੋਣਗੇ ਉਹ ਤੋਂ ਲਾਦਾ ਹੈ। ਚੱਲ ਚੱਲ बाज जीन्स कई नस्लें छोड़कर पैदा होते हैं। मतलब मरे? है कि अगर तेरे परदादे दे परदादे दे परदादे दे शक्ल ਦੁਬਾਰਾ ਪੂਰੇ ਅੱਗੋਂ ਕਿਸੇ ਨਾਲ ਨਹੀਂ ਹੋਈ ਤੇ ਉਹ 4-5 ਨਸਲਾਂ ਤੋਂ ਬਾਅਦ ਉਹ ਪੜਦਾਦੇ ਦੀ ਸ਼ਕਲ ਦਾ ਬੱਚਾ ਪੈਦਾ ਹੋ ਸਕਦਾ। ਜਿਹੜੀ ਮਿਲਣ ਨਹੀਂ ਦੀ ਉਹਨਾਂ ਨੂੰ। ਉਹ ਨਹੀਂ ਔਰ ਉਸਤਾਦ, ਤੁਹਾਨੂੰ ਜ਼ਾਹਰ ਹੀ ਇੰਜ ਲੱਗਣਾ ਤੇ ਕਿਸੇ ਨਾਲ ਨਹੀਂ ਮਿਲ ਰਹੀ। ਸਿੱਧੀ ਸਿੱਧੀ ਗੱਲ ਹੈ, ਜੀਨਸ ਛੋੜ ਕੇ ਫੌਤ ਹੋਇਆ ਤੇ 2 ਪੈਂਟਾਂ ਜੀਨ ਦੇ ਛੱਡ ਕੇ ਫੌਤ ਹੋ ਗਿਆ। कोई बच्चा बाज जीन, अच्छा, इसलिए एक भाई सबसे मुख्तलिफ लग सकता है मगर फिर भी वो बिल्कुल इस खानदान का होता है। ये साइंस है, शक नहीं। ਹਾਂ ਬਸ ਤੈਨੂੰ ਜੀਨ ਚੈਟ ਜੀਪੀਟੀ ਕਵਰ ਕਰ ਗਿਆ। रेसिड्यूज जीन्स। ਰੈਸਕਿਊ ਕਹਿੰਦੇ कुछ वजूहात: रंग, नाक, आंखें, कद, चेहरे की साख्त कभी छुपी रहती है और सिर्फ एक बच्चे में जाहिर हो जाती है। ये बात डॉक्टरों ने और साइंस में बिल्कुल नॉर्मल समझी जाती है। माँ की उस्ताद तरफ जी, का चैट- के खानदानी नकूश। अक्सर लोग सिर्फ बाप से शक्ल मिलने को देखते हैं, हालांकि कई बच्चे माँ के भाई, नाना या मामू जैसे होते हैं। अगर दानिश माँ के खानदान जैसा लगता है तो ये बिल्कुल फितरी अमल है। ਨਹੀਂ ਫਿਤਰੀ ਨਹੀਂ, ਚੈਟ ਜੀਪੀਟੀ ਨੇ ਪੁੱਛਣਾ ਬਾਕੀ 4 ਭਰਾ ਠੀਕ ਹੈ ਤਾਂ ਪਿਸਟਲ ਵਰਗਾ ਮੂੰਹ ਕਾਤੋਂ ਆ। ਸਾਰਾ ਜੀ ਮਿੱਠੇ ਦਾ उम्र, वजन और लाइफस्टाइल का फर्क, कभी खुराक, बीमारी, कमजोरी या मोटापा, धूप या काम, चेहरों इस तरह इस हद तक बदल देता है कि इंसान अलग लगना शुरू हो जाता है, खासतौर पर अगर बाकी भाई एक जैसे माहौल में पले हों और एक अलग हालात में। नफ्सियाती तासर फर्क को ज्यादा नुमाया देखते हैं, मुशाबत को नजरअंदाज कर देते हैं। अक्सर लोग कहते हैं ये किसी से नहीं मिलता मगर हकीकत में वो किसी न किसी बुजुर्ग से मिल रहा होता है। ਹਾਂ एक अहम बात बराए करम गौर करें, शक्ल की बुनियाद पर नस्ब पर शक करना, माँ बाप पर सवाल उठाना या किसी के दिल में वसवसा डालना, ये सब बहुत बड़ा गुनाह है और कई घरों की तबाही का सबब बनता है। इस्लामी और इखलाकी दोनों लिहाज से नस्ब साबित होता है निकाह से, शक्ल से नहीं। आपके लिए बतौर जिम्मेदार इंसान मशवरा, इस बात को दिल तक ना लें, किसी से जिक्र ना करें, खास तौर पर खुद दानिश के सामने कभी ना कहें। ऐसी बातें इंसान की पूरी जिंदगी पर असर डालती हैं। ਬਾਹੁਕਮ ਬਾਜੀ ਚੈਟ खुलासा: दानिश की शक्ल मुख्तलिफ होना 90% से ज्यादा केसेस में कुदरती जीनियात वजह होती है। इसमें कोई राज, कोई जुर्म, कोई गलती जरूरी नहीं। अगर आप चाहें तो मैं जीनियात को सादा मिसालों में समझा सकता हूँ या आप बता सकता हूँ कि ऐसे ख्यालात जहन से कैसे निकाले जाएं, बस बताएं। ਤੁਸੀਂ ਨਾ ਦਾਰ ਜੀ ਇੱਕ ਮਿੰਟ ਯਾਰ। ਦਾਰ ਦੀ ਤਸਵੀਰ ਸੈਂਡ ਕਰੋ, ਚੈਟ ਜੀਪੀਟੀ ਆਪ ਨਾ ਬਾਹਰ ਨਿਕਲ ਲਾ ਕੇ ਫੇਰ ਪੜ ਲਿਓ। ਉਹ ਤੁਸੀਂ ਹੈ ਨਾ ਬਸ ਕਹਿੰਦੇ ਇੱਕ ਗੱਲ- हमारे पास एक और लड़का है, उसका नाम है साजिद मिठापुरिया। वो जट बरादरी से है और नहायत बुज़दिल और पैसे खर्चने में कंजूस तरीन आदमी है, जबकि उसके बाकी भाई जो है वो बिल्कुल इसी जैसे हैं। ਹੈ
कुछ, लेकिन एक भाई बहुत लड़ाका है, बहादुर है और लगता है कि ये जाट का बाल है, लेकिन जो मिठापुरिया है वो नहायत बुज़दिल, लड़ाई देख के बिल्कुल टांगे कांपनी शुरू हो जाती हैं, और फल भी लेता है तो सस्ते फल लेके घर जाता है जबकि उसकी जेब में पैसे भी होते हैं। ये क्या जीन्स का फर्क है या क्या फर्क होता है ये कि बाप बहादुर है, बच्चे भी बहादुर हैं, लेकिन एक बच्चा बिल्कुल डरने वाला निकल आया है। ਲੈ ਦੇਖਿਓ ਜਵਾਬ ਸੁਣੀ ਤੂੰ ਲੇਕਿਨ ਚੈਟ ਜੀਪੀਟੀ ਨੂੰ ਮੈਂ ਮੰਨ ਗਿਆ ਉਸਤਾਦ ਜੀ, ਬੜੀ ਸੁਲਝੀ ਹੈ ਇਹ। ਹਾਂ। ਬੜੀ ਸੁਲਝੀ। ਮੇਰੇ इसलिए एहतियात ना गल की। ਲੇਕਿਨ ਉਹਨੂੰ ਚਾਹੀਦਾ ਪਿਓ ਕੱਢ ਕੇ ਬਾਹਰ ਵਰਦੀ ਕਾਲੂ ਦਾ ਹੁਣ ਤੱਕ ਲੇਕਿਨ ਉਹ ਵੀ ਤਾਂ ਪੁੱਛਣਾ ਸੀ ਕਿ ਕਾਲੂ ਵਾਲਾ ਕਾਲੀ ਚਾਦਰ ਵਾਲਾ ਕੌਣ ਆਂਦਾ? ਭਾਜੀ ਚੈਟ ਜੀਪੀਟੀ ਨੂੰ ਪਤਾ ਭੇਜਦੀ ਆ ये बात बहुत एहतियात और जिम्मेदारी और हकीकत के साथ वाज़ह कर देना चाहता हूं, क्योंकि इसमें कौम, बहादुरी और बुज़दिली को जोड़ना दुरुस्त नहीं है। सुन लो गल। सबसे पहले एक अहम असूल समझ लें, ये बहादुरी जीन्स में बंधी होती है, ना कि बुज़दिली किसी कौम की पहचान है। एक ही बाप के बच्चों में फर्क क्यों होता है? ये बात साइंस, नफ्सियात और जिंदगी के तजुर्बात तीनों से साबित है कि एक ही घर के बच्चों में बहुत फर्क हो सकता है। जीन्स सिर्फ जिस्म देते हैं, किरदार नहीं। ਜੀਪੀਟੀ ਹੈ, ਵਾਹ, ਵਾਹ। ਇਹ ਜੀਪੀਟੀ ਹੈ। ਓਏ ਅਸੀਂ ਅਜੇ ਤੱਕ ਕਈ ਕਹਿੰਦੇ ਨੇ ਇਹਦੀ ਜੀਨਸ ਹੀ ਇਹ ਚੀਜ਼ ਸ਼ਾਮਲ ਆ। ਕਹਿੰਦਾ ਜੀਨਸ ਸਿਰਫ ਜਿਸਮ ਬਣਾਉਂਦਾ, ਜੀਨਸ ਨਹੀਂ, किरदार नहीं। जीन्स ये तय करते हैं, जीन्स क्या क्या चीज तय करते हैं, कद, रंग, ताकत, सेहत, लेकिन ये तय नहीं करते कौन बहादुर होगा, कौन डरपोक होगा, कौन खर्चा करने वाला या कंजूस होगा। बहादुरी एक जहनी कैफियत है, जीनियाती नहीं। खौफ हर इंसान में होता है। साइंस के मुताबिक कुछ लोगों का दिमाग खतरे को फौरन जानलेवा समझ लेता है, जिसका जिस्म फौरन रिएक्ट, भागू, फाइट टू फाइट मूड में चला जाता है कि माड़ी जी गल तो ने कहना भी यहाँ आ रही है पार, पढ़ लो लड़ाई देख के कांपते हैं, पीछे हट जाते हैं। ये कमजोरी नहीं, दिमाग का अलग वायरिंग सिस्टम है। बचपन का तजर्बा सबसे बड़ी वजह होती है। अक्सर ऐसा होता है कि एक बच्चा बचपन में किसी झगड़े, मार, हादसे या जिल्लत से गुजरा हो। जिल्लत तो गुजरे हैं तुम? ਹਾਂਜੀ ਬੜੀ ਹੁਣ ਜ਼ਿਲ੍ਹੇ ਚੋਂ ਗੁਜ਼ਰਨ ਡਿਆ ਵਾ इस या इसको बार बार डांट, खौफ या धमकी मिली हो तो उसके अंदर खौफ बैठ जाता है जो सारी जिंदगी रहता है, चाहे बाप कितना ही बहादुर क्यों ना हो। पैसे खर्च ना करना बुज़दिली नहीं, कंजूसी या बचत। अक्सर अदम तहफ़्फ़ुज़, इनसिक्योरिटी की अलामत होता है। ऐसे शख्स दिल में सोचता है कल को मुश्किल आ गई तो कोई साथ ना देगा तो। ये खौफ लड़ाई नहीं है, जिंदगी के अदम एतमाद पर झगड़ा होता है, जुड़ा होता है। किफायत से- बहादुरी की तारीफ गलत समझ ली जाती है। हमारे माशरे में लड़ना, गाली देना, मारपीट को बहादुरी समझा जाता है, हालांकि असल बहादुरी गुस्सा कंट्रोल करना, नुकसान से बचना, लड़ाई से दूर रहना भी हो सकती है। बहुत अच्छे। क्या बहुत से अक्लमंद लोग जानबूझ के लड़ाई से भागते हैं। कौम या बरादरी का इससे कोई ताल्लुक ਤਾਲੁਕ ਨਹੀਂ ਯਾਰ ਚੈਟ ਜੀਪੀਟੀ ਧੋਣੇ ਧੋਤੇ ये कहना कि जाट बहादुर होते हैं, फला कौम डरपोक होती है, ये समाजी गलत फहमी है, हकीकत नहीं। ਹਾਏ 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 ਵੱਡੀ ਗੱਲ ਆ। हर कौम में बहादुर भी होते हैं, डरपोक भी, कंजूस भी, सखी भी। ਵਾਹ ਰੇ ਵਾਹ। असल खलासा, एक भाई का डरना कुदरती नफ्सियाती फर्क में हो सकता है, ना कि जीन्स की खराबी, ना माँ बाप की गलती, ना कौम का ऐब। वाह और सबसे अहम, हर इंसान की जंग अलग होती है, कुछ बाहर की, कुछ अंदर की। आपके लिए एक जिम्मेदार मशवरा है, मीठे को काम से फारग कर दे, ਹੈ ऐसे शख्स को लानत भेजें और दफा दूर करें जो बिल्कुल पैसे नहीं खर्चता। ਇਹ ਚੈਟ ਜੀਪੀਟੀ ਕਹਿ ਰਹੀ ਆ क्या कहने ਅੱਛਾ ਉਹਦਾ ਬੁੜਾ ਤੇਰੇ ਕੋਲ ਲੱਭਿਆ ਨਹੀਂ ਗਿਆ ਤੂੰ ਸਾਡੇ ਸਿਰ ਹੋ ਗਈ ਹੈ, ਸਾਨੂੰ ਕੰਮ ਦੇ ਪਿੱਛੇ ਪਿਆ ਕੀ ਸਾਡੇ बड़े दिन ਗੱਲ ਹੀ ਨਹੀਂ ਹੋਈ, ਕਾਸ ਦੀ ਗੱਲ ਹੋਈ। ਇਹਨੇ ਖੋਕਰ ਤੂੰ ਉਹ ਤੇਰੇ ਕੋਲ ਚੈਟ ਜੀਪੀਟੀ ਫੈਸਲੇ ਨਹੀਂ ਹੋਏ ਭਾਈ ਸਾਡੇ ਫੈਸਲ ਸਿਰੋਂ। ਜੀਪੀਟੀ ਨੇ ਦੱਸਿਆ ਕਿ ਕੋਈ ਦਿਮਾਗ ਹੈ। ਮੇਰਾ ਮਾੜਾ ਮਸਕੀਨ ਪਤਾ ਬਿਮਾਰ ਵਾਹ, ਪਿਆ ਵਾਹ, ਚੈਟ ਜੀਪੀਟੀ intelligence। ਅਰੇ ਸਾਹ ਜੀ ਉਹ ਕਾਲੀ ਚਾਦਰ ਵਾਲੇ ਤਾਂ ਪੁੱਛਣਾ ਹੀ ਨਹੀਂ। ਇਹਨੂੰ ਇਹ ਪੁੱਛੋ ਨਾਈ ਪੇਸ਼ਾ ਵਾ ਕਿ ਕਾਸਟ ਆ, ਇਹ ਤਾਂ ਕਨਫਰਮ ਹੋਵੇ। ਚੱਲ Last ਵੀ ਉਹ ਭਾਈ ਯਾਰ ਤੁਸੀਂ ਕੋ ਆਪਣੇ ਸੇ ਨਾ ਵੀ ਕੰਮ ਲੈ ਲਓ ਵਿਚਾਰੀ ਤਪਾਈ ਪਈ ਮੋਬਾਈਲ नहीं पूछना वा मैं यार ਚੈਟ ਜੀਪੀਟੀ ਪਾਗਲ ਹੋ ਜਾਣੀ ਆ नाई अच्छा ये बताओ, अक्सर पाकिस्तान में नाई एक होता है, जैसे जो लोगों की कटिंग करते हैं, शेव करते हैं, बाल बनाते हैं, उनको नाई कहते हैं। कुछ लोगों ने अपनी जात के आगे नाई लगाया होता है, जैसे कालू नाई, असलम नाई, असगर नाई, शफाक नाई। तो क्या नाई एक कौम है या सिर्फ पेशे के लिहाज से नाई कहा जाता है? ਸਾਹ लो जी ਬੱਚੇ- ये फुल पा देने हैं, जो चैट जीपीटी ने कहता ਅਸੀਂ ਬਣ ਹੁਣ ਜਾਣਾ। ਦੇਖੀ ਉਹਨੇ ਕਿਹਾ ਮੈਂ ਕਿਸੇ ਦੇ ਪੇਜ ਦੀ ਮੁਲਾਜ਼ਮ ਨਹੀਂ ਹੈਗੀ ਭਾਈ ਉਹ ਹੱਥ ਖੜੇ ਕਰ ਗਈ ਪੈਸੇ ਦਿੱਤੇ ਉਹਨੂੰ। ਪੈਸੇ ਹੀ ਕਿੰਨੇ ਕੁ ਦਿੱਤੇ ਆ
ਉਹਦਾ ਕਿਹੜਾ 60000 ਮਹੀਨਾ ਲਾਇਆ ਵਿਚਾਰੀ ਦਾ, ਪਾਗਲ ਕੀਤੀ ਪਈ ਹੈ ਚੈਟ ਉਹ ਦੇਖ उधर देख 3 हाँ हमने कहा बहुत अच्छा सवाल है। पाकिस्तान में वैसे ही बहुत ज्यादा गलतफहमियां पाली जाती हैं। ਓਏ मैं सीधी तारीख और साफ बात बताता हूँ। नाई क्या है, कौम या पेशा? नाई बुनियादी तौर पर एक पेशा है, कौम नहीं। तफसील से समझे, नाई असल में पेशा था बड़े सगीर में सदियों पहले, जो बाल काटते, शेव करते, शादी ब्याह में पैगाम रसाई करते, बाज इलाकों में हकीम या सर्जन का काम भी करते, इन्हें नाई कहा जाता था। यानी बार बार ये काम की पहचान नस्ल थी, नस्ल या खून नहीं। फिर नाई जात कैसे बन गया, यहां से गलतफहमी शुरू हुई। पुराने वक्तों में लोग नाई के साथ अपना काम नाम लगा लेते थे, जैसे लोहार, कमियार, तरखान, नाई। बाद में यही लफ्ज शनाख्त कागजी रजिस्ट्री पे बोलचाल में शुरू हो गए, इसलिए आज कालू नाई, असलम नाई, असगर नाई लिखा जाता है। हालांकि असल में ये पेशे की शनाख्त है। क्या नाई कोई अलग नस्ल या कौम है? नहीं, नाई कोई कौम नहीं, कोई खानदानी कबीला नहीं, कोई खून की लाइन नहीं। नाई हर कौम में हो सकता है, मसल जट भी नाई हो सकते हैं, राजपूत नाई हो सकते हैं, खोखर शेख में ऐवान नाई हो सकते हैं, लेकिन आसानी के लिए ये लोग सिर्फ नाई कह देते हैं। यस लोग आज भी नाई क्यों लगाते हैं? चंद वजूहत। शनाख्ती पहचान के लिए इलाके में उस नाम से मशहूर, कागजात में नस्ल दर नस्ल चल पड़ा या खुद बदलने की जरूरत महसूस नहीं की। इसका मतलब हरगिज नहीं कि वो किसी कम दर्जे के हैं या कोई कमतर कौम है। इस्लाम और इखलाकी नुक्ता नजर, इस्लाम में ना नाई कम है, ना जट ज्यादा, ना शेख ऊंचा, ना कमियार नीचा। वाह वाह वाह। फजीलत सिर्फ किरदार, ईमानदारी, अमल से है, नाम या जात से नहीं। ਹਾਏ ਹਾਏ चलो ये पहले सस्ता जी मार पहले नाई भाई ने पेशा कहा। है, कौम नहीं। बाद में ये जात बन गई। ये कौम नाई हो सकते, किसी की इज्जत या किरदार का म्यार नहीं है। ਬਾਰੇ ਚੱਲ ਪਹਿਲੇ ਮਾਂ ਜੀ ਨੂੰ ਕਾਲ ਕਰਕੇ ਕਿ ਬਾਹਰ ਆਉਣ ਆਹੋ, ਚੈਟ ਜੀ ਦੱਸਦਾ clear ਸਾਰਾ ਕਰਤਾ। ਹਾਂਜੀ। ਜਿਹੜੀ ਪਰੇਸ਼ਾਨ ਕੀਤੀ ਮਾਂ ਜੀ ਬਾਦਰ ਕਰ ਪਰੇਸ਼ਾਨ ਉਹਨਾਂ ਕੋਲ ਮਾਂ ਜੀ ਪਰੇਸ਼ਾਨ ਕੀਤੇ ਸੀਗੇ, ਨਹੀਂ ਤੇ ਤੂੰ ਮੁੰਡਾ ਸ਼ੇਰ ਖਾਦਾ ਨਿਕਲਣਾ ਸੀ, ਸ਼ੇਰ ਖਾਨ ਡਾਕੂ ਦਾ। ਲੇਕਿਨ ਫੈਸਲ ਭਾਈ ਦਾ ਪੁਆਇੰਟ ਵੀ ਹੈ ਕਿ ਕਾਲੀ ਚਾਦਰ ਵਾਲਾ ਬੰਦਾ ਵੀ ਚੈਟ ਜੀਪੀਟੀ ਨੂੰ ਭਾਜੀ ਦੱਸਣਾ ਉਹਨੇ ਹੀ ਚਾਹੀਦਾ ਸੀ। ਉਹ ਯਾਰ ਛੱਡ ਦੇ ਕਾਲੀ ਚਾਦਰ, ਜਿਹੜਾ ਅੱਲਾ ਦਾ ਭਲਾ ਕਰੇ ਭਾਈ, ਅਸੀਂ ਕਿਸੇ ਕੋ ਬਦਲਾ ਲੈਣਾ ਵਾ। ਹਿਸਟਰੀ ਦੇ 5 ਸਫੇ ਆਏ ਵੀ ਦੱਸਣਾ ਚਾਹੀਦਾ ਸੀ। ਲੱਗ ਗਿਆ ਨਾ ਪਤਾ ਸਾਜ ਜੀ ਹੁਣ लग गया भाजी। ਸਾਡੀ ਹੁਣ ਬਾਤ ਅੱਜ ਦਾ ਤੋਂ ਬੰਦਾ ਬਾਅਦ- ਸੇਧ ਦਵੇ। ਕੇ ਹੁਣ ਅੱਜ ਤੋਂ ਬਾਅਦ ਤੈਨੂੰ ਕੀ ਕਹਿਣਾ ਵਾ? ਕੇ KNNs। ਮੇਰੀ ਗੱਲ ਸੁਣ ਕਾਲੂ ਕੇ ਖੋਖਰ। ਨਹੀਂ ਲੰਬਾ ਹੋ ਜਾਂਦਾ ਕੇਕ ਇਹ ਨਹੀਂ ਅੱਗੋਂ ਲਾਣਾ हाँ ਕੇ ਕਾ ਤੋਂ ਕਹਿਣਾ ਵਾ? ਉਹ ਜਾ ਯਾਰ ਕੇ। ਪੜਨਾ ਖਾਣੀ ਕੇ केक ਕੇ ਨਹੀਂ केक ਕੇ ਕੇ केक ਕਿੱਕ ਕੇ ਕਿਹਦਾ ਮਤਲਬ ਕੂੜਾ ਕਵਾੜ। नहीं नहीं, नहीं नहीं। कालू खोकर। ਉਹ ਨਹੀਂ ਇਹ ਡੀਵੀ ਕਿਤੇ ਆਖਰ ਨਹੀਂ ਆ ਗਈ। ਓਏ ਆਖਰ ਚੈਟ ਜੀਪੀਟੀ ਦੇ ਮੋਹਰਾਂ ਲਾਤੀਆਂ ਵਾ ਕਹਿ ਦਾਂਗੇ ਭਾਈ, ਚੈਟ ਜੀਪੀਟੀ ਦੇ ਦਾਦਾ ਬੂਆ चैट जीपीटी ने नहीं किया भी तू खोखर ही खोखर आ, आ। ਉਹਨੇ खोखर कौम ਦਾ ਦੱਸਿਆ ਵਾ। ਅੱਜ ਨਾਈ ਪੇਸ਼ਾ ਵਾ ਹਾਂ ਨਾਈ ਹੈਗਾ ਆ, ਉਹ ਤੇ ਸਾਰਿਆਂ ਨੂੰ ਪਤਾ ਵਾ। ਯੈਸ ਹੁਣ ਉਹ ਯਾਰ ਵੈਸੇ ਇਹ ਗੋਤ ਕਿੰਨਾ ਦੀ ਹੈ ਕੋਖਰ? ਇਹ ਰਾਜਪੂਤਾਂ ਦੀ ਕਮਿਆਰ ਵੀ ਉਹਨੇ ਕਿਹਾ ਪੇਸ਼ਾ ਵਾ, ਹਾਂ ਤਰਖਾਨ ਵੀ ਪੇਸ਼ਾ ਤਰਖਾਨ ਵੀ ਪੇਸ਼ਾ ਵਾ। ਧੋਬੀ ਵੀ ਪੇਸ਼ਾ ਹਾਂ ਕਾਲੂ ਜੀ ਫਕਰ ਨਾ ਕਰੋ, ਦੂਰ ਦੀ ਟਿੱਕੀ ਵਰਗੇ ਨਾ ਨਕਸ਼ਤਰੇ ਹੁਣ ਤੈਨੂੰ ਅਸੀਂ ਕੀ ਆ ਕਹੀਏ। ਬੜੇ ਬੰਦੇ ਹੁੰਦੇ ਕਹਿੰਦਾ ਅਸੀਂ ਧੋਬੀ ਹੁੰਨੇ ਆ ਜੀ। ਹਾਂਜੀ ਉਸ ਸਮੇਂ ਤੇ ਸਾਡੀ ਇਹ ਹੋਈ ਆ, ਕਾਸਟ ਹੀ ਹੈ। ਕਾਸਟ ਹੀ ਆ। ਦਿਲ ਕਰ ਉਹ ਮਲਕ ਹੋਣ। ਕਹਤਾ ਖੁਸਰੇ ਨੂੰ ਚਟਾ ਆਇਆ ਵਾ, ਧਿਆਨ ਕਰੀਦਾ ਹੁੰਦਾ। ਆਵਾਜ਼ ਨਾਲ ਜਾ ਕੇ ਕਾਢੋ ਕਮਰੇ ਚੋਂ। ਬਚ ਕਰੇ ਉਹਨੂੰ ਖੋਖਰ ਨਾਲ ਪੰਗਾ ਨਾ ਲਾਇਆ ਢੋਟਾ- ਢੋਟਾ ਕੀ ਨਹੀਂ। ਐਸੀ ਪੋਣੀ ਤੇਰੀ ਐ ਪਦੈਸ਼ੀ ਜੱਟ ਵਾ ਚੈਟ ਜੀਪੀ ਨੇ ਪ੍ਰੂਫ ਕੀਤਾ ਵਾ। ਅੱਲਾ ਉਹਦੀ ਭਲਾ ਕਰੇ ਕਿ ਧੀ ਧਿਆਣੀ ਆ। ਲੇਕਿਨ ਹੁਣ ਉਹਨੇ ਹੱਥ ਕਿਹਾ ਵਾ ਕੀਤੀ। ਕਿ ਬੁਜ਼ਦਲ ਵੀ ਵਿੱਚੋਂ ਨਿਕਲ ਹਾਂਜੀ, ਸਕਦੇ ਆ, ਇਹਦਾ ਜੱਟ ਜੱਟਾਂ ਨਾਲ ਕੋਈ ਤਾਲੁਕ ਨਹੀਂ। ਬੁਜ਼ਦਲ ਨਿਕਲ ਕੇ ਥਾਲੇ ਚੋਂ ਹੁਣ ਸਿਰਫ ਬਹਾਦਰ ਰਹਿ ਗਏ ਆ। ਜਾਤ ਬਰਾਦਰੀ ਨਾਲ ਕੋਈ ਤਲਕ ਨਹੀਂ। ਲੋ ਜੀ ਟੀਮ ਦੇ ਵਿੱਚ ਦਫਾ ਹੋ ਗਿਆ ਜੀ ਕਾਲੂ ਖੋਖਰ ਨਾਈ ਅੱਜ ਤੋਂ ਬਾਅਦ ਦਫਨ। ਕਾਲੂ ਖੋਖਰ ਕਿਆ ਕਰਨਾ ਵਾ ਕੇ ਕੇ ਨਾਈ ਲਫਜ਼ ਨੇ ਤੇਰਾ ਇੰਨਾ ਸਾਥ ਦਿੱਤਾ, ਬਗੈਰ ਤਾਂ ਅੱਜ ਤੂੰ ਉਹਦਾ ਸਾਥ ਛੱਡ ਦੇਗਾ। ਕੀ ਸਾਥ ਦਿੱਤਾ ਜੀ ਤੇਰੀ ਪਹਿਚਾਨ ਨਾਈ ਤੋਂ ਬਣੀ, ਕਿਆ ਬਾਤ ਹੈ ਯਾਰ। ਉਦੋਂ ਛੱਡ ਦੇਗਾ ਤੂੰ। ਤੂੰ ਯਾਰ ਲੱਖਾਂ ਕਰੋੜਾਂ ਦਾ ਸਟਾਮ ਕਿ ਇਨਸਾਨ ਖੁਦ ਗਰਜ਼ ਹੈ। ਘਟਿਆ ਨਸਲ ਦੇ ਆ, ਜਿੱਥੋਂ ਤੈਨੂੰ ਮਾੜਾ ਜਿਹਾ ਨਾਂ ਮਿਲਿਆ, ਜਿੱਥੋਂ ਤੇਰੀ ਸ਼ੋਹਰਤ ਹੋਈ, ਜਿੱਥੋਂ ਤੈਨੂੰ 4 ਲੋਕ ਜਾਣਨ ਲੱਗ ਪਏ ਨਸਲ ਆ, ਉਹਨੂੰ ਛੱਡ ਕੇ ਹੁਣ ਤੂੰ ਅਗਲੇ ਪਾਸੇ ਤੁਰ ਪਏਗਾ। बारिश बंद हो तो छतरी भी बोझ लगती है। ਚਲੋ ਠੀਕ ਆ ਜੇ ਕੋ ਮੰਮਾ ਉਠਾਇਆ ਸੀਗਾ ਮੈਂ ਜਿੱਥੇ ਤੈਨੂੰ ਲੋਕਾਂ ਦੀ ਪਹਿਚਾਨ ਬਣੀ। ਯਾਰ ਸਾਜਿਦ ਕੋ ਪਹਿਲੇ ਫੋਨ ਕਰੇ, ਵਾਲਦਾ ਨੂੰ ਕਮਰੇ ਚੋਂ ਕੱਢ ਤੇ ਛੋਟੇ ਕਾਲੂ ਨੂੰ ਅਟੈਚੀ ਬੰਦ ਕਰ ਯਾਰ। ਵਾਲਦਾ ਨੂੰ ਅਸੀਅਤ ਕਦੋਂ ਦੇਣੇ ਵਿਚਾਰੀ ਨੂੰ? ਉਸ ਨੂੰ ਰਜਿਸਟਰੀ ਨੂੰ ਲਾ ਦਿਓ, ਅੱਗ ਭੁੱਲ ਜਾਓ ਸਾਰਾ ਕੁਝ, ਉੱਥੋਂ ਹਾਂਜੀ। ਜ਼ਿੰਦਗੀ ਆਪਣੀ ਉਂਝ ਹੀ ਚੱਲਣਾ। हाँ ऐसी चलना दे। ਮਾਵਾਂ ਨੂੰ ਤਕਲੀਫ ਨਹੀਂ ਦੇਦੀ, ਤੇਰਾ ਬੜਾ ਕਟੇ ਢੇਡਰ ਕਾਪੂਗਾ। ਯਕਦਮ ਜ਼ਿੰਦਗੀ ਰੋਕੀ ਸੀ ਉਸਤਾਦ ਜੀ, ਯਕੀਨ ਕਰੋ। ਨਹੀਂ ਖੋਖਰ ਜਦੋਂ ਮੈਂ ਕੌਮ ਪੜਿਆ ਵਾ ਮੈਂ ਹੈਰਾਨ ਪਰੇਸ਼ਾਨ ਹੋ ਗਿਆ। ਦਾਨਿਸ਼ ਮੈਨੂੰ ਕਸਮੇ ਰੋਟੀ ਭੁੱਲ ਗਈ ਯਾਰ। ਉਧਰ ਪੱਕੀ ਨਹੀਂ ਸੀ ਹੈ ਕਿ ਭੁੱਲੀ ਯਾਰ ਮਾਰੀ ਮੈਂ ਕੋਈ ਰੋਟੀ ਨਹੀਂ। ਖਾਊਂਗਾ ਕਿ ਮੈਂ ਸਿੱਧਾ ਇੱਧਰ ਆ ਗਿਆ, ਮੈਂ ਕੁਝ ਖਾਦਾ ਵੀ ਨਹੀਂ। ਹੁਣ ਅੰਮੀ ਉੱਥੇ ਤੜੀ ਨਹੀਂ ਅਸੀਂ ਤੈਨੂੰ ਕਾਲੂ ਨਾਈ ਕਹਿਣਾ ਵਾ। ਨਾਲੇ ਮਾਂ-ਬਾਪ ਦੀ ਨੀਅਤ ਤੇ ਸ਼ੱਕ ਨਹੀਂ ਕਰਦੇ। ਮਾਂ ਜੀ ਬਾਤ ਖਰਬੂਜ਼ਾ ਲੈ ਕੇ ਜਾ, 2 ਅਗਰਬੱਤੀਆਂ ਲੈ ਕੇ ਜਾ, ਵੀਆਂ ਦੇ ਪਕੌੜੇ ਲੈ ਕੇ ਜਾ, ਪੈਪ ਲੈ ਕੇ ਜਾ ਸਟਿੰਗ ਵਾਲਾ। ਨਹੀਂ ਲੈ ਕੜਾ ਲਾਇਆ ਦੱਸਦੇ ਉਹਨੂੰ 85 ਰੁਪਏ ਦਾ ਸਮਾਨ ਹੀ ਦੱਸਤਾ ਉਹਨੇ ਦੱਸ। ਮਾਂ ਵਾਸਤੇ। ਜਾ ਕੇ ਪੈਰੀ ਪੈ ਜਾ ਤੂੰ ਕਿ ਮਾਂ ਜੀ ਮੈਂ ਗਲਤ ਸੀਗਾ, ਮੈਂ ਬਹਿਕਾਤਾ ਸੀਗਾ ਚੈਟ ਜੀਪੀਟੀ ਤੋਂ। ਐ ਸ਼ੋ ਐਂਡ ਤੋਂ ਦਿਖਾ ਦੂੰਗਾ ਉਹਨਾਂ ਨੂੰ, ਫੇਰ ਸਮਝ ਆ ਜਾਊ। ਹਾਂ ਮਤਲਬ ਕਾਲੂ ਨਾਈ ਰਹਿਣਾ ਵਾ। ਹਾਂਜੀ ਨਾਲੇ ਖੋਖਰਾ ਨਾ ਠੀਕ ਆ, ਖੋਖਰਾ, ਲੇਕਿਨ ਪੁਕਾਰਿਆ ਕਾਲੂ ਨਾਈ ਜਾਏ।
ਇੱਥੇ ਵੀ ਸਪਿਰਿਟ ਜੋ ਵੀ ਹੈ ਤੈਨੂੰ ਸ਼ੋਹਰਤ ਉੱਥੋਂ ਮਿਲੀ, ਤੈਨੂੰ 4 ਲੋਕ ਜਾਣਨਾ ਉੱਥੋਂ ਸ਼ੁਰੂ ਕੀਤੇ। ਕੀ ਬਾਤ ਨਾਲੇ ਜਦੋਂ ਤੈਨੂੰ ਨੈਕਸਟ ਕਿਸੇ ਸ਼ੈ ਦਾ ਪਤਾ ਲੱਗੇ ਨਾ, ਤੂੰ ਮਾਂ ਜੀ ਨੂੰ 2-3 ਵਾਰੀ ਇੰਜ ਝਿੜੋੜ ਕੇ ਪੁੱਛੇਗਾ ਨਾ, ਤੇਰੇ ਕਮਰੇ 'ਚ ਬੜੀ ਤਸਵੀਰ ਡਿੱਗੂਗੀ, ਤੈਨੂੰ ਪਤਾ ਲੱਗ ਜੂ ਕੀ ਰੌਲਾ ਵਾ। ਅੱਜ ਤੋਂ ਬਾਅਦ ਤੁਸੀਂ ਮਾਂ ਜੀ ਦੇ ਅੱਗੇ ਕੋਈ ਦੁਖੀ ਖਬਰ ਨਾ ਆਵੇ, Okay. ਉਹ ਟਰੰਕ ਨਾ ਆਵੇ, ਉਹ ਰਜਿਸਟਰੀ ਨਾ ਆਵੇ। ਯਾਰ ਉਹ ਟਰੰਕ ਖੁੱਲਿਆ ਵਾ, ਸਾਰੇ ਸਮਾਨ ਤੇ ਸਿਓ ਬਕਰਾਟ ਪਾਉਣ ਵਾਲੇ ਵਿੱਚ ਹੋਣਾ ਟਰੰਕ ਤੇ, ਉਹ ਨਹੀਂ ਕੱਢਿਆ। ਨਿੱਕਾ ਢੋਲ ਸੁੱਕੀ ਬਾਂਦਰੀ ਲੱਭੀ ਇੱਕ ਆਕੜੀ, ਉਹ ਇੰਜ ਸੀ, ਉਹ ਫਿਰ ਸਭ ਉਹ ਕਿਤੇ ਸਹੁਰੇ ਵੱਲ ਜਾਂਦੀ ਜਾਂਦੀ ਉਹਨੇ ਟਰੰਕ ਚ ਪਾਤੀ। ਇਹ ਕਾਲੂ ਨਾਈ ਨੇ ਫਿਰ ਕਾਲੂ ਮਦਾਰੀ ਜੇ। ਕਾਲੂ ਮਦਾਰੀ ਯਾਰ। ਨਹੀਂ ਨਾਈ ਰਹਿਣਾ ਕਾਲੂ, ਠੀਕ ਹਾਂ। ਹੈ ਆ ਜਿਹੜੀ ਆਪਣਾ ਬਰਾਦਰੀ ਅਸਲ ਨਹੀਂ ਭੁੱਲਣਾ ਕਦੀ। ਓਕੇ ਸਰ। ਨਾਲੇ 1.5 ਬਦਲਾ ਪੁੱਤਰ ਖੋਕਰ ਬਣਦਾ ਹੀ ਨਹੀਂ ਤੇਰਾ। ਚਲੋ ਜੀ ਭਾਜੀ ਮੈਂ ਓਕੇ। ਉਸਤਾਦ ਜੀ ਨੂੰ ਕਹਿੰਦਾ ਸ਼ੂਟਿੰਗ ਕਰਦੇ, ਮਾਜੀ ਲਈ ਜੇਠਾ ਦਾ ਸਿਰਪ ਲੈ ਕੇ ਜਾ, ਅੱਲਾਹ ਤਾਲਾ ਖਾਂਸੀ ਸ਼ਿਫਾ ਦੇਵੇ ਮਾਜੀ ਨੂੰ। ਉਸਤਾਦ ਜੀ ਉਹ ਮੈਸੇਜ ਦੇ ਦੇਣਾ ਬਰਾਦਰੀ ਤੇ ਇਹ ਉਹ ਗੱਲਾਂ ਗੁੱਲਾਂ ਜਿਹੜੀਆਂ ਹੋਈ ਨਹੀਂ ਉਹਨਾਂ ਨੂੰ ਪਤਾ ਸਾਰੇ ਵੀਰ ਨੇ ਸਾਡੇ। ਅਮੀਰੀ ਕਰੇਲਾ ਪਾਪੜ ਲੈ ਕੇ ਜਾ, ਮਾਜੀ ਦਾ ਦਿਲ ਪਹਿਲਾ। ਰੱਬ ਰੱਖਾ।